ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 21 ਅਕਤੂਬਰ 2025 7 ਕੱਤਕ ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਟਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੈਂਡ ਰੈਪਿਡ ਮਿਸ਼ੀਗਨ ਤੋਂ ਸਰਦਾਰ ਅਵਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਬੰਦੀ ਛੋੜ ਦਿਵਸ ਹੈ ਸੋ ਅਸੀਂ ਟੀਵੀ 84 ਦਾ ਜਿਹੜਾ ਅਦਾਰਾ ਹੈ ਉਸ ਵੱਲੋਂ ਤੁਹਾਨੂੰ ਸਭ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਔਰ ਜਿਸ ਤਰ੍ਹਾਂ ਕਿ ਅਫਸੋਸ ਦੀ ਗੱਲ ਹੈ ਕਿ ਜਿਹੜੀ ਹੈ ਦੀਵਿਆਂ ਤੇ ਰੋਸ਼ਨੀਆਂ ਦੇ ਜਾਹੋ ਜਲਾਲ ਵਿੱਚ ਸਾਨੂੰ ਆਪਣੇ ਅੱਜ ਦੇ ਜਿਹੜੇ ਬੰਦੀ ਸਿੰਘ ਜਿਹੜੇ ਨੇ ਉਹ ਭੁੱਲੇ ਹੋਏ ਨੇ। ਸੋ ਬਹੁਤ ਕੁਝ ਰਸਮੀ ਜਿਹਾ ਬਣ ਕੇ ਰਹਿ ਗਿਆ। ਅਸੀਂ ਤਾਂ ਇਤਿਹਾਸਕ ਬੰਦੀ ਛੋੜ ਦਿਵਸ ਨੂੰ ਵੀ ਹਿੰਦੂ ਤਵੀ ਦੀਵਾਲੀ ਨਾਲ ਰਲਗੜ ਜਿਹੜਾ ਕੀਤਾ ਹੋਇਆ। ਜੇ ਮੂਲ ਨਾਨਕਸ਼ਾਹੀ ਕੈਲੰਡਰ 2003 ਦਾ ਹਿੰਦੂਕਰਨ ਨਾ ਕੀਤਾ ਜਾਂਦਾ ਤਾਂ ਘੱਟੋ ਘੱਟ ਹਿੰਦੂ ਤਵੀਆਂ ਦੀ ਦੀਵਾਲੀ ਤੋਂ ਸਾਡਾ ਜਿਹੜਾ ਖਹਿੜਾ ਛੁੱਟ ਜਾਣਾ ਸੀ। ਸੋ ਇਹਨਾਂ ਸਭ ਹਕੀਕਤਾਂ ਦੇ ਬਾਵਜੂਦ ਵੀ ਫਿਰ ਦੁਬਾਰਾ ਆਪਾਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਸੋ ਹੁਣ ਆਪਾਂ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਅੱਜ ਦੀ ਸ਼ਾਮ ਬਹੁਤ ਸਾਰੇ ਸਾਡੇ ਗੁਰਸਿੱਖ ਵੀਰ ਭੈਣਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦਾ ਆਨੰਦ ਮਾਣ ਰਹੇ ਹੋਣਗੇ। ਵੈਸੇ ਸੰਗਤ ਨਾਲੋਂ ਜ਼ਿਆਦਾ ਦੀਵੇ ਜਗਾਉਣ ਦਾ ਬਹੁਤ ਫਿਕਰ ਹੁੰਦਾ ਹੈ ਤੇ ਪ੍ਰਬੰਧਕਾਂ ਨੂੰ ਵੀ ਇਹ ਬਹੁਤ ਫਿਕਰ ਰਹਿੰਦਾ ਕਿ ਦੀਵੇ ਇੱਕ ਲਾਈਨ 'ਚ ਲੱਗਣ ਸੋਹਣੇ ਲੱਗਣ ਚਾਰ ਚੁਫੇਰੇ ਦੀਵੇ ਰੌਸ਼ਨੀਆਂ ਔਰ ਇਸ ਦੇ ਜਾਓ ਜਲਾਲ ਦੇ ਵਿੱਚ ਸਾਨੂੰ ਆਪਣਾ ਇਤਿਹਾਸ ਤਾਂ ਭੁੱਲਿਆ ਸੀ ਈਵਨ ਸਾਨੂੰ ਵਰਤਮਾਨ ਵੀ ਭੁੱਲਿਆ ਹੋਇਆ ਔਰ ਅਸੀਂ ਉਸ ਭੇਡ ਚਾਲ ਦੇ ਮਗਰ ਲੱਗੇ ਤੁਰੇ ਜਾ ਰਹੇ ਹਾਂ ਜਿਹੜੀ ਬੜੀ ਚਲਾਕੀ ਦੇ ਨਾਲ ਜਿਨ੍ਹਾਂ ਨੇ ਇਸ ਕਿਸਮ ਦੇ ਈਵਨ ਤਿਉਹਾਰ ਜਿਹੜੇ ਬਹੁਤ ਸਾਰੇ ਬੜੇ ਲੇਟਰ ਪੀਰੀਅਡ ਦੇ ਵਿੱਚ 19ਵੀਂ 20ਵੀਂ ਸਦੀ ਦੇ ਵਿੱਚ ਜਿਹੜੇ ਨੇ ਉਹ ਬਣਾਏ ਗਏ ਉਹਨਾਂ ਨੂੰ ਐਸਟੈਬਲਿਸ਼ ਕੀਤਾ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਹੈ ਔਰ ਸਾਨੂੰ ਵੀ ਲੱਗਾ ਵੀ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਅਸੀਂ ਵੀ ਉਹਦੇ ਨਾਲ ਜਿਹੜਾ ਹੈ ਉਹ ਉਸ ਕਿਸਮ ਦਾ ਇਤਿਹਾਸ ਬਣਾ ਕੇ ਜੋੜ ਦਿੱਤਾ ਜਿਹੜਾ ਅਸਲ ਇਤਿਹਾਸ ਦੇ ਨਾਲ ਮੇਲ ਨਹੀਂ ਖਾਂਦਾ। ਔਰ ਇਹਦੇ ਤੇ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਸਾਡਾ ਬੰਦੀ ਛੋੜ ਦਿਵਸ ਹੈ ਜਿਹੜਾ ਇਤਿਹਾਸਕ ਤੌਰ ਤੇ 6ਵੇਂ ਪਾਤਸ਼ਾਹ ਨੇ ਜਦੋਂ ਗਵਾਲੀਅਰ ਦੇ ਕਿਲ੍ਹੇ 'ਚੋਂ ਇਹ ਪ੍ਰੀ ਕੰਡੀਸ਼ਨ ਰੱਖੀ ਕਿ ਜਦੋਂ ਤੱਕ ਇਹ ਜਿਹੜੇ 52 ਰਾਜਸੀ ਸਿਆਸੀ ਕੈਦੀ ਨੇ ਪੋਲੀਟੀਕਲ ਡਿਸੀਡੈਂਟ ਨੇ ਉਹ ਜ਼ਾਹਰ ਹੈ ਕਿ ਆਪੋ ਆਪਣੀਆਂ ਰਿਆਸਤਾਂ ਦੇ ਉਹ ਕਿੰਗ ਸਨ ਵੀ ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਛੱਡਦੇ ਮੈਂ ਬਾਹਰ ਨਹੀਂ ਆਉਣਾ। 6ਵੇਂ ਪਾਤਸ਼ਾਹ ਨੇ ਵੀ ਲਗਭਗ ਕਿਉਂਕਿ ਇਹਦੇ ਬਾਰੇ ਇਤਿਹਾਸਕਾਰਾਂ ਦਾ ਡਿਫਰੈਂਟ ਜਿਹੜਾ ਹੈ ਉਹ ਕੈਲਕੂਲੇਸ਼ਨ ਹੈ ਲੇਕਿਨ 2.5 ਸਾਲ ਦਾ ਸਮਾਂ ਜੇ ਤੁਸੀਂ ਰੀਜ਼ਨੇਬਲੀ ਕਹੋ
ਤੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਇੱਕ ਪੋਲੀਟੀਕਲ ਪ੍ਰਿਜ਼ਨਰ, ਕਿਉਂਕਿ ਅਸੀਂ ਉਹ ਸਾਰੇ ਤੋਂ ਵਾਕਿਫ ਹੈ ਕਿ ਕਿਵੇਂ ਜਿਹੜਾ ਜਹਾਂਗੀਰ ਤੌਜ਼ਕੇ ਜਹਾਂਗੀਰੀ ਦੇ ਵਿੱਚ ਇਸ ਸਿੱਖ ਥਾਟ ਨੂੰ ਡੇਂਜਰਸ ਸਮਝਦਾ ਹੈ ਔਰ ਕਿਵੇਂ ਫਿਰ ਬ੍ਰਾਹਮਣਵਾਦ ਔਰ ਜਿਹੜਾ ਦੂਸਰਾ ਐਕਸਟ੍ਰੀਮ ਹੈ ਉਹ ਇਕੱਠੇ ਹੱਥ ਮਿਲਾਉਂਦੇ ਨੇ ਔਰ ਉਸ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਹੈ ਉਹ ਧੋਖੇ ਦੇ ਨਾਲ ਇੱਕ ਗ੍ਰਿਫਤਾਰੀ ਦਾ ਆਲਮ, ਹਾਲਾਂ ਉਹਨੂੰ ਸਾਡੇ ਇਤਿਹਾਸਕਾਰਾਂ ਨੇ ਕਿਸੇ ਨੇ ਤਪੱਸਿਆ ਕਰਨ ਦੇ ਨਾਂ ਥੱਲੇ ਤੇ ਕਿਸੇ ਨੇ ਕੋਈ ਹੋਰ ਕਹਾਣੀਆਂ ਬਣਾਈਆਂ ਨੇ ਔਰ ਉਸ ਦੇ ਨਾਲ ਜੁੜਿਆ ਹੋਇਆ ਇਹ ਦਿਨ ਔਰ ਉਸ ਦਾ ਕੋਈ ਇਹ ਜਿਹੜੀ ਦੀਵਾਲੀ ਜਿਸ ਨੂੰ ਅੱਜ ਦੀਪਾਵਲੀ ਇਹਨਾਂ ਨੇ ਇਸ ਲਈ ਬਣਾਇਆ। ਅੱਜ ਹੀ ਮੈਂ ਕਿਸੇ ਤਾਮਿਲ ਸਕਾਲਰ ਦੀ ਗੱਲਬਾਤ ਸੁਣ ਰਿਹਾ ਸੀ, ਉਹਨੇ ਕਿਹਾ ਜੀ ਸਾਡੇ ਸਾਊਥ ਦੇ ਵਿੱਚ ਤਾਂ ਕੋਈ ਦੀਵਾਲੀ ਦਾ ਕਦੇ ਕਨਸੈਪਟ ਹੀ ਨਹੀਂ ਰਿਹਾ, ਲੇਕਿਨ ਇਹਨਾਂ ਨੇ ਕਿਉਂਕਿ ਦੀਪ ਰੋਸ਼ਨੀ ਦੇ ਲਈ ਉਹਨਾਂ ਦੀ ਵੀ ਦੀਪਾ ਜਾਂ ਕੁਛ ਐਸਾ ਵਰਡ ਤਾਮਿਲ ਲੈਂਗੁਏਜ ਹੈ, ਇਹਨਾਂ ਨੇ ਕਿਹਾ ਵੀ ਅਦਰਵਾਈਜ਼ ਤਾਂ ਨਾਰਥ ਦੇ ਵਿੱਚ ਦੀਵਾ ਕਹਿੰਦੇ ਨੇ, ਦੀਵਾ ਬਾਲਣਾ ਦੀਵਾਲੀ ਸੀ। ਉਹਨਾਂ ਨੇ ਕਿਹਾ ਵੀ ਕਿਉਂਕਿ ਸਾਡੇ ਦੀਵਾ ਨੇ, ਸਾਡੇ ਦਾ ਦੀਪ ਹੈ, ਤੇ ਇਹਨਾਂ ਨੇ ਉਹਨੂੰ ਦੀਪਾਵਲੀ ਬਣਾ ਕੇ ਹੁਣ ਕਲਚਰਲ ਲਾਈਨ ਦੇ ਥੱਲੇ ਪੁਸ਼ ਕੀਤਾ। ਉਹਨਾਂ ਨੇ ਕਿਹਾ ਜੀ ਇਹ ਨਾਰਥ ਦਾ ਹੀ ਕੰਮ ਰਿਹਾ, ਨਾ ਦੁਸਹਿਰਾ ਸਾਡੇ ਨਾਲ ਕੋਈ ਤਾਲੁਕ ਹੈ ਨਾ ਕੋਈ ਦੀਵਾਲੀ ਨਾਲ ਤਾਲੁਕ ਹੈ ਔਰ ਕੋਈ ਵੀ ਇਸ ਕਿਸਮ ਦਾ। ਔਰ ਇਸੇ ਤਰ੍ਹਾਂ ਈਵਨ ਜੋ ਸਾਰੀ ਕਹਾਣੀ ਰਾਮ ਜੀ ਔਰ ਰਾਵਣ ਦੇ ਨਾਲ ਜੋੜ ਕੇ ਲੰਕਾ ਦੇ ਨਾਲ ਜੋੜ ਕੇ ਬਿਆਨੀ ਜਾਂਦੀ ਹੈ। ਲੰਕਾ ਜਿਸ ਦਾ ਪਹਿਲਾ ਨਾਂ ਹੁਣ ਤਾਂ ਸ਼੍ਰੀਲੰਕਾ ਕਹਿੰਦੇ ਨੇ, ਅੰਗਰੇਜ਼ਾਂ ਨੇ ਇਹਦਾ ਨਾਂ ਸਿਲੋਨ ਰੱਖਿਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਵਿਜ਼ਿਟ ਕੀਤਾ ਉਦੋਂ ਇਸ ਦੀਪ ਦਾ ਨਾਂ ਸੰਗਲਾ ਦੀਪ ਸੀ। ਸੋ ਉਹਨਾਂ ਦੇ ਸਾਰੀ ਹਿਸਟਰੀ ਦੇ ਵਿੱਚ ਉਹਨਾਂ ਦਾ ਕੋਈ ਵੀ ਇਸ ਕਿਸਮ ਦਾ ਬਿਆਨੀਆਂ ਨਹੀਂ ਹੈ ਕਿ ਉੱਥੇ ਕੋਈ ਰਾਵਣ ਨਾਂ ਦਾ ਹੋਏ। ਉੱਥੇ ਅੱਜ ਜਿਹੜਾ ਤੁਸੀਂ ਉਹਨਾਂ ਦੀ ਇਕਨੋਮੀ ਦਾ ਜਾਂ ਦੂਜਾ ਹਾਲ ਦੇਖੋ, ਕਿਹੜਾ ਰਾਵਣ ਤੇ ਕਿਹੜੀ ਸੋਨੇ ਦੀ ਲੰਕਾ। ਤੇ ਜੇ ਲੰਕਾ ਸੋਨੇ ਦੀ ਸੀ ਤਾਂ ਸੋਨੇ ਨੂੰ ਤਾਂ ਅੱਗ ਲੱਗਦੀ ਨਹੀਂ, ਅੱਗ ਕਿਵੇਂ ਲੱਗੀ? ਤੇ ਉਹ ਸਾਰੀਆਂ ਕਹਾਣੀਆਂ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਨਾਟਕ ਦੇ ਰੂਪ ਦੇ ਵਿੱਚ ਲਿਖਿਆ ਗਿਆ ਪਾਠ, ਜਿਹਨੂੰ ਬਾਅਦ ਦੇ ਵਿੱਚ ਪਹਿਲਾਂ ਵਾਲਮੀਕੀ ਜੀ ਨਾਲ ਜੋੜਿਆ ਗਿਆ, ਫਿਰ ਜਿਹੜਾ 16ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ ਨੇ ਜਦੋਂ ਰਾਮਚਰਿਤਮਾਨਸ ਲਿਖਿਆ, ਉਹ ਗੋਸਵਾਮੀ ਸੀ, ਬ੍ਰਾਹਮਣ, ਔਰ ਉਹਨੂੰ ਤਾਂ ਈਵਨ ਉਦੋਂ ਵੀ ਪੰਡਤਾਂ ਨੇ ਪਸੰਦ ਨਹੀਂ ਸੀ ਕੀਤਾ ਉਹਨੂੰ ਕਿ ਵੀ ਇਹ ਸੰਸਕ੍ਰਿਤ ਛੱਡ ਕੇ ਜਿਹੜੀ ਜ਼ਬਾਨ ਜਿਹਨੂੰ ਅੱਜ ਹਿੰਦੀ ਕਿਹਾ ਜਾਂਦਾ, ਅਸਲ ਦੇ ਵਿੱਚ ਇਹ ਤਾਂ ਅੱਡ ਡਾਇਲੈਕਟ ਨੇ, ਅਵਧੀ, ਭੋਜਪੁਰੀ ਔਰ ਬਿੰਦਰਾਬੰਦੀ ਔਰ ਖੜੀ ਬੋਲੀ, ਤੇ ਇਹ ਸਾਰੇ ਡਾਇਲੈਕਟਸ ਨੇ। ਔਰ ਉਸਨੇ ਅਵਧੀ ਦੇ ਵਿੱਚ ਜਿਹੜੀ ਜ਼ਾਹਰ ਹੈ ਅਵਧ ਲਖਨਊ ਮੌਜੂਦਾ ਨੂੰ ਕਹਿੰਦੇ ਨੇ, ਉਹਦਾ ਪੁਰਾਣਾ ਨਾਂ ਹੈ ਅਵਧ ਕੇ ਨਵਾਬ ਜਿਹੜੇ ਨੇ, ਉਹਨਾਂ ਦੀ ਵੀ ਰਾਜਧਾਨੀ ਲਖਨਊ ਸੀ। ਸੋ ਉਹ 16ਵੀਂ ਸਦੀ 'ਚ ਉਹਨਾਂ ਨੇ ਲਿਖੀ ਔਰ ਬਹੁਤ ਲੇਟਰ ਜਾ ਕੇ ਇਹ ਇੱਕ ਰਾਮਲੀਲਾ ਬਣ ਕੇ ਜਿਹੜੀ ਆ ਉਸ ਦੀ ਸ਼ੁਰੂਆਤ ਹੋਈ ਔਰ ਹੌਲੀ ਫਿਰ ਇਸ ਦੇ ਨਾਲ ਹੁਣ ਮਨਾ ਜਿਹੜੇ ਨੇ ਉਹ ਰਾਮਚੰਦਰ ਦੀ ਜਿੱਤ ਹੁੰਦਾ ਹੈ ਰਾਵਣ ਦੇ ਉੱਤੇ ਦੁਸਹਿਰੇ ਨੂੰ, ਤੇ ਦੀਵਾਲੀ ਨੂੰ ਪੂਜਾ ਜਿਹੜੀ ਹੈ ਉਹ ਲక్ష్ਮੀ ਦੀ ਵੀ ਕਰ ਰਹੇ ਹੁੰਦੇ ਨੇ ਤੇ ਗਣੇਸ਼ ਦੇ ਵੀ, ਕਿ ਇਹ ਜਿਹੜੀ ਲక్ష్ਮੀ ਆ ਉਹ ਗਣੇਸ਼ ਦੀ ਪਿੱਠ ਤੇ ਚੜ੍ਹ ਕੇ ਆਉਂਦੀ ਹੈ ਤੇ ਉਹਦੀ ਇੱਕ ਭੈਣ ਹੈ ਅਲਕਸ਼ਮੀ, ਉਹ ਵੀ ਕਹਿੰਦੇ ਨਾਲ ਹੀ ਆਉਂਦੀ ਹੈ। ਇਸ ਲਈ ਕਹਿੰਦੇ ਘਰ 'ਚ ਸਿਰਫ ਇੱਕ ਮੂਰਤੀ ਗਣੇਸ਼ ਦੀ ਰੱਖਣੀ, ਵਾਧੂ ਰੱਖੀਆਂ ਤੇ ਲక్ష్ਮੀ ਆ ਜਾਏਗੀ, ਜਿੰਨੀ ਕੁ ਲక్ష్ਮੀ ਉਹਨੇ ਛੱਡੀ ਹੈ ਲక్ష్ਮੀ ਨੇ ਉਨੀ ਚੁੱਕ ਕੇ ਲੈ। ਸੋ ਇਸ ਸਾਰੇ ਇਤਿਹਾਸ ਨਾਲ ਜੁੜਿਆ ਹੋਇਆ ਜਿਹੜਾ ਪਾਠ ਸੀ, ਜਿਸ ਨੂੰ ਉਹਨਾਂ ਨੇ ਆਪਣੇ ਢੰਗ ਦੇ ਨਾਲ ਪੋਪੂਲਰਾਈਜ਼ ਕੀਤਾ। ਸਾਡਾ ਜੇ ਤੁਸੀਂ ਔਰ ਇਸ ਨੂੰ ਬੜੀ ਮਿਹਨਤ ਦੇ ਨਾਲ ਜਿਹੜਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ 2003 ਦੇ ਵਿੱਚ, ਜਿਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ, ਇੰਪਲੀਮੈਂਟ ਕੀਤਾ ਗਿਆ, ਉਸ ਦੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ 52 ਰਾਜਿਆਂ ਨੂੰ ਛਡਵਾ ਕੇ ਗਵਾਲੀਅਰ ਦੇ ਕਿਲੇ 'ਚੋਂ ਆਉਣ ਦਾ ਜਿਹੜਾ ਦਿਨ ਹੈ ਉਹ ਤਾਂ ਬਹੁਤ ਕਈ ਮਹੀਨੇ ਪਹਿਲਾਂ ਦਾ, ਉਹ ਤਾਂ ਸ਼ਾਇਦ ਜੂਨ ਜਾਂ ਜੁਲਾਈ 'ਚ ਬਣਦਾ। ਹਾਂ, ਇਸ ਗੱਲ ਨਾਲ ਅਸੀਂ ਜ਼ਰੂਰ, ਕਿਉਂਕਿ ਜਿਵੇਂ ਕਿਸੇ ਵੀ ਪਾਰਲੀਮੈਂਟ ਦੇ 2 ਸੈਸ਼ਨ ਹੁੰਦੇ ਨੇ, ਇੱਕ ਸਮਰ ਹੈ ਇੱਕ ਵਿੰਟਰ ਹੈ। 18ਵੀਂ ਸਦੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਵੱਡਾ ਖੱਪਾ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਹੋਇਆ, ਉਦੋਂ ਜਿਹੜੇ ਉਸ ਵੇਲੇ ਦੇ ਬੜੇ ਸੂਝਵਾਨ ਸਾਡੇ ਜਰਨਲ ਸਨ ਜਾਂ ਖਾਲਸਾਈ ਫੌਜ ਦੇ ਮੈਂਬਰ ਸਨ, ਉਹਨਾਂ ਨੇ ਸਰਬੱਤ ਖਾਲਸਾ ਦਾ ਕਨਸੈਪਟ ਦਿੱਤਾ ਕਿ ਜਿਹੜਾ, ਕਿਉਂਕਿ ਉਦੋਂ ਕੋਈ ਇਸ ਕਿਸਮ ਦੀਆਂ ਨਾ ਤਾਂ ਕੋਈ ਰਿਸਟ ਵਾਚਿਸ ਸੀ, ਘੜੀਆਂ ਨਹੀਂ ਸੀ ਉਸ ਕਿਸਮ ਦੀਆਂ, ਪੈਰਾਂ ਦੇ ਨਾਲ ਕੈਲਕੂਲੇਟ ਹੁੰਦਾ ਸੀ, ਮੌਸਮ ਵੀ ਮਾਰਕਡ ਮੌਸਮ ਤਾਂ ਸੀ ਪੰਜਾਬ ਦੇ ਵੈਦਰ ਦੇ। ਇਸ ਲਈ ਉਹਨਾਂ ਨੇ ਇੱਕ ਸੈਸ਼ਨ ਸ਼ੁਰੂ ਦੇ ਵਿੱਚ ਜਿਹੜਾ ਵਿਸਾਖੀ ਨਾਲ, ਕਿਉਂਕਿ ਵਿਸਾਖ ਨਾਲ ਸੰਬੰਧ ਸੀ ਗੁਰੂ ਨਾਨਕ ਪਾਤਸ਼ਾਹ ਦਾ ਵੀ, ਤੀਸਰੇ ਪਾਤਸ਼ਾਹ ਵੱਲੋਂ ਪਹਿਲਾ ਇਕੱਠ ਸਿੱਖਾਂ ਦਾ ਜਿਹੜਾ ਹੈ ਉਹ ਵਿਸਾਖ ਦੇ ਦਿਨ ਹੀ ਸ਼ੁਰੂ ਕੀਤਾ ਗਿਆ, ਵਿਸਾਖੀ ਨਾਲ ਹੀ
ਖਾਲਸਾ ਸਾਜਨਾ ਸੀ ਔਰ ਵਿਸਾਖ ਦੀ ਜਿਹੜੀ ਹੈ ਦਿਨ ਉਹ ਮੋਸਟਲੀ ਜਿਹੜੇ ਅੱਜ ਦੀਆਂ ਡੇਟਾਂ 'ਚ 14 ਅਪ੍ਰੈਲ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਫਿਕਸ ਕੀਤਾ ਹੈ। ਇਸੇ ਤਰ੍ਹਾਂ ਜਿਹੜਾ ਦੀਵਾਲੀ ਸੀ, ਜ਼ਾਹਰ ਹੈ ਕਿ ਜਿਹੜਾ ਤੁਸੀਂ ਅਪ੍ਰੈਲ ਦੇ ਵਿੱਚ ਜਿੰਨੇ ਵੀ ਪੰਥਕ ਮਸਲੇ ਨੇ ਉਹ ਵਿਚਾਰ ਲਏ ਤੇ ਫਿਰ ਦੂਸਰਾ ਸੈਸ਼ਨ ਜਿਹੜਾ ਹੈ ਉਹ ਦੀਵਾਲੀ ਨਾਲ, ਕਿਉਂਕਿ ਆਲਰੇਡੀ ਉਹ ਕੈਲਕੂਲੇਟ ਪਾਰਟ ਵੀ ਔਰ ਵੈਦਰ ਵੀ ਉਸ ਕਿਸਮ ਦਾ ਸੀ ਔਰ ਵਿਚਾਲੇ ਤੁਸੀਂ ਅਪ੍ਰੈਲ ਤੋਂ ਅਕਤੂਬਰ ਤੱਕ ਜਿਹੜਾ ਹੈ ਉਸ ਦੇ ਵਿੱਚ ਇਨਫ ਟਾਈਮ ਵੀ ਹੁੰਦਾ ਸੀ। ਹਾਲਾਂਕਿ ਇਸ ਤੋਂ ਇਲਾਵਾ ਐਮਰਜੈਂਸੀ ਸਰਬੱਤ ਖਾਲਸਾ ਵੀ ਸੱਦੇ ਜਾਂਦੇ ਸੀ। ਸੋ ਉਸ ਸਰਬੱਤ ਖਾਲਸਾ ਦੇ ਨਾਲ ਸੰਬੰਧ ਜੁੜਦਾ ਹੈ। ਜਾਂ ਭਾਈ ਸਾਹਿਬ ਭਾਈ ਮਨੀ ਸਿੰਘ ਜਿਨ੍ਹਾਂ ਨੇ ਸਰਬੱਤ ਖਾਲਸਾ ਕਰਵਾਉਣ ਦੇ ਲਈ ਜਿਹੜਾ ਹੈ ਉਹ ਮੁਗਲਿਆ ਹਕੂਮਤ ਦੇ ਨਾਲ ਇਕਰਾਰਨਾਮਾ ਹੋਇਆ, ਲੇਕਿਨ ਉਹਨਾਂ ਦੀ ਨੀਅਤ ਮਾੜੀ ਸੀ। ਉਹਨਾਂ ਨੇ ਕਿਹਾ ਵੀ ਸਿੱਖ ਇਕੱਠੇ ਹੋਣਗੇ ਔਰ ਅਸੀਂ ਉਹਨਾਂ ਨੂੰ ਇਕੱਠੇ ਹੀ ਮਾਰ ਦਿਆਂਗੇ, ਬਜਾਏ ਕਿ ਜੋ ਉਹਨਾਂ ਦਾ ਐਗਰੀਮੈਂਟ ਸੀ ਕਿ ਵੀ ਉਹਨੂੰ ਅਨਡਿਸਟਰਬਡ ਰਹਿਣ ਦੇਣਗੇ ਗੈਦਰਿੰਗ ਨੂੰ, ਔਰ ਉਹਦੇ ਇਵਜ਼ ਦੇ ਵਿੱਚ ਜਿਹੜਾ ਉਹਨਾਂ ਨੂੰ ਜੋ ਵੀ ਤੈਅ ਹੋਇਆ ਕਿ ਵੀ ਆਹ ਰਕਮ ਦਿੱਤੀ ਜਾਏਗੀ। ਸੋ ਜਦੋਂ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਾ ਵੀ ਇਹਨਾਂ ਦੀ ਤਾਂ ਨੀਅਤ ਹੋਰ ਹੈ, ਉਹਨਾਂ ਨੇ ਖਾਲਸੇ ਦੇ ਜਥਿਆਂ ਨੂੰ ਸੁਨੇਹੇ ਭੇਜ ਦਿੱਤੇ ਵੀ ਮਤ ਆਓ, ਕੁਛ ਫਿਰ ਵੀ ਆ ਗਏ, ਕਤਲੋਗਾਰਦ ਹੋਇਆ ਥੋੜ੍ਹਾ ਬਹੁਤ, ਔਰ ਬਾਅਦ 'ਚ ਭਾਈ ਸਾਹਿਬ ਨੇ ਨਾ ਕਰ ਦਿੱਤੀ ਜੋ ਉਹਨਾਂ ਨੇ ਐਗਰੀ ਕੀਤਾ ਸੀ ਕਿ ਬਈ ਇਹ ਅਸੀਂ ਦਿਆਂਗੇ ਜੇ ਤੁਸੀਂ ਸਾਨੂੰ ਪੀਸਫੁਲੀ ਇਹ ਇਕੱਠ ਹੋ ਲੈਣ ਦਿਓਗੇ। ਔਰ ਉਹਨਾਂ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ। ਹਾਲਾਂ ਲਾਹੌਰ ਦੀਆਂ ਸੰਗਤਾਂ ਜਾਂ ਸਿੱਖ ਤਾਂ ਉਹਨਾਂ ਨੂੰ ਸੋਨੇ ਨਾਲ ਤੋਲ ਸਕਦੇ ਸੀ, ਪਰ ਭਾਈ ਸਾਹਿਬ ਨੇ ਮਨਾ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲ ਇਹ ਝੂਠ ਔਰ ਸੱਚ ਦੇ ਵਿਚਾੜੇ ਆ, ਇਹਨਾਂ ਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਦੇਣੀ। ਔਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਸੋ ਉਹ ਸ਼ਹਾਦਤ ਵੀ ਕਿਉਂਕਿ ਦੀਵਾਲੀ ਮੌਕੇ ਸਰਬੱਤ ਖਾਲਸਾ ਕਰਵਾਉਣ ਨਾਲ ਜੁੜੀ ਹੋਈ ਹੈ, ਉਹ ਸਾਡਾ ਇਤਿਹਾਸਕ ਪਾਰਟ ਹੈ। ਇਹਨੂੰ ਬੰਦੀ ਛੋੜ ਦਾ ਨਾਂ ਦੇਣਾ ਜਾਂ ਦੂਸਰਾ, ਇਹ ਬਿਲਕੁਲ ਔਰ ਇਸ ਨੂੰ ਬਿਲਕੁਲ ਹਿਸਟੋਰੀਕਲ ਤਰੀਕੇ ਦੇ ਨਾਲ ਕੈਲਕੂਲੇਟ ਕੀਤਾ ਗਿਆ ਸੀ। ਫਿਰ ਜਦੋਂ ਅਸੀਂ ਦੇਖਦੇ ਹਾਂ ਕਰੰਟ ਹਵਾਲੇ ਨਾਲ ਜੇ ਗੱਲ ਕਰਨੀ ਹੋਏ ਤੇ ਸਭ ਤੋਂ ਪਹਿਲਾਂ ਜਿਹੜਾ ਰਾਹ ਗੁਰੂ ਹਰਗੋਬਿੰਦ ਸਾਹਿਬ ਨੇ, ਜਿਸ ਨੂੰ ਭਾਈ ਸੱਤਾ ਤੇ ਬਲਵੰਡ ਨੇ ਬਿਆਨਿਆ ਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਉਹੀ ਜੋਤ ਹੈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਭਾਈ ਲਹਿਣਾ ਜੀ 'ਚ ਟਿਕੀ, ਗੁਰੂ ਅੰਗਦ ਬਣੇ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਔਰ ਫਿਰ 6ਵੇਂ ਪਾਤਸ਼ਾਹ। ਪਰ 5ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜੋ ਮਾਹੌਲ ਸਾਹਮਣੇ ਸੀ ਸਿਆਸੀ ਤੌਰ ਤੇ, ਜਦੋਂ ਸਿੱਧੇ ਤੌਰ ਤੇ ਹਕੂਮਤ ਨੇ ਦਖਲ ਅੰਦਾਜ਼ੀ ਕੀਤੀ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਤੇ ਫਿਰ 6ਵੇਂ ਪਾਤਸ਼ਾਹ ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 11 ਸਾਲ ਸੀ, ਉਹਨਾਂ ਦੇ ਉਹ ਗੁਰਗੱਦੀ ਤੇ ਬੈਠਦੇ ਨੇ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਸਥਾਪਿਤ ਕੀਤਾ ਜਾਂਦਾ ਹੈ। ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਇਸ ਦਾ ਹੁੰਦਾ। ਔਰ ਭਾਈ ਗੁਰਦਾਸ ਜੀ ਦੀ ਕਰਮ ਚੱਲਦੀ ਹੈ ਜਦੋਂ ਉਹ ਬਿਆਨਦੇ ਨੇ ਕਿ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਕਿ ਗੁਰੂ ਅਰਜਨ ਹੀ ਨੇ ਉਹਨਾਂ ਦਾ ਸਰੀਰ ਬਦਲਿਆ, ਔਰ ਇਹ 6ਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਕਿ ਇਹ ਦਲ ਭੰਜਨ, ਦਲ ਦੁਸ਼ਮਣ ਦੇ ਦਲਾਂ ਨੂੰ ਭੰਨ ਦੇਣ ਵਾਲਾ, ਦਲ ਭੰਜਨ ਗੁਰ ਸੂਰਮਾ, ਸੂਰਮਾ ਪਾਤਸ਼ਾਹ ਵੱਡ ਜੋਧਾ, ਕਿ ਉਹਨਾਂ ਦੇ ਨਾਲ ਦਾ ਕੋਈ ਯੋਧਾ ਨਹੀਂ, ਪਰ ਪਰਉਪਕਾਰੀ ਨੇ, ਦੂਸਰਿਆਂ ਦੇ ਉਪਕਾਰ ਕਰਨ ਦੇ ਲਈ ਆਏ। ਔਰ ਜ਼ਾਹਰ ਹੈ ਇਹ ਚੈਲੰਜ ਸੀ ਹਕੂਮਤ ਦੇ ਲਈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਅਸੀਂ ਅੱਜ ਬੰਦੀ 52 ਰਾਜਿਆਂ ਦੀ ਗਵਾਲੀਅਰ ਕਿਲੇ ਚੋਂ ਉਹਨਾਂ ਨੂੰ ਰਿਹਾ ਕਰਾਉਣਾ ਤੇ ਜੀ ਮੋਮਬੱਤੀਆਂ ਜਗਾ ਦੇਣੀਆਂ, ਦੀਵੇ ਜਗਾ ਦੇਣੇ, ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਵੀ ਇਹ ਤਾਂ ਐਸਟੈਬਲਿਸ਼ ਗੁਰੂ ਨਾਨਕ ਪਾਤਸ਼ਾਹ ਨੇ ਕਰ ਦਿੱਤਾ ਸੀ। ਜਦੋਂ ਬਾਬਰ 1526 ਦੇ ਵਿੱਚ ਏਮਨਾਬਾਦ, ਜਿਹੜਾ ਅੱਜ ਦਾ ਨਾਂ, ਉਦੋਂ ਇਹਦਾ ਨਾਂ ਸੈਦਪੁਰ ਸੀ ਇਸ ਕਸਬੇ ਦਾ, ਉਸ ਦੇ ਵਿੱਚ ਹਮਲਾਵਰ ਹੁੰਦਾ ਹੈ, ਕਤਲੋਗਾਰਦ ਔਰ ਜ਼ੁਲਮ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਆਪਣੀ ਬਾਣੀ ਦੇ ਵਿੱਚ ਬਿਆਨਿਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇਲਾ। ਇਹ ਸਾਰੇ ਜ਼ੁਲਮ ਦਾ ਬਿਆਨੀ ਹੈ। ਔਰ ਗ੍ਰਿਫਤਾਰੀਆਂ, ਗੁਰੂ ਨਾਨਕ ਪਾਤਸ਼ਾਹ ਵੀ ਭਾਈ ਮਰਦਾਨੇ ਦੇ ਨਾਲ
ਜਿਹੜੇ ਨੇ ਗ੍ਰਿਫਤਾਰ ਹੁੰਦੇ ਨੇ ਉਸ ਤੇ। ਔਰ ਜਦੋਂ ਬਾਬਰ ਉਹਨਾਂ ਦਾ ਜਲਵਾ ਦੇਖਦਾ ਹੈ ਔਰ ਜਿਹੜਾ ਉਹਨਾਂ ਨੂੰ ਉਹ ਰਿਲੀਜ਼ ਕਰਨਾ ਚਾਹੁੰਦਾ ਹੈ, ਕਿਉਂਕਿ ਤੁਰਕ ਦੇ ਵੀ ਜਿਹੜੇ ਇਹ ਸਾਰੇ ਇਸ ਖਿੱਤੇ ਦੇ ਸਨ, ਇਹ ਫਕੀਰਾਂ ਦੇ ਵਿੱਚ, ਵਲੀਆਂ ਦੇ ਵਿੱਚ, ਪੀਰਾਂ ਦੇ ਵਿੱਚ ਯਕੀਨ ਰੱਖਣ ਵਾਲੇ ਸੀ ਕਿ ਭਾਈ ਇਹ ਲੋਕ ਅੱਲਾਹ ਤਾਲਾ ਦੇ ਨੇੜੇ ਹੁੰਦੇ ਨੇ, ਇਹਨਾਂ ਦੇ ਕਰਜ਼ ਤੋਂ ਬਚਣਾ ਚਾਹੀਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਇਨਕਾਰ ਕਰ ਦਿੰਦੇ ਨੇ। ਉਹ ਕਹਿੰਦੇ ਨੇ ਵੀ ਪਹਿਲਾਂ ਜੋ ਅਗਜ਼ਨੀ ਔਰ ਕਤਲੋਗਾਰਤ ਸ਼ਹਿਰ ਦੇ ਵਿੱਚ ਹੋ ਰਿਹਾ ਉਹਨੂੰ ਬੰਦ ਕਰੋ, ਔਰ ਇਹ ਜਿੰਨੇ ਨੇ ਉਹਨਾਂ ਨੂੰ ਰਿਲੀਜ਼ ਕਰੋ। ਔਰ ਇਹ ਸਾਰੇ ਵਾਕਿਆ ਨੂੰ ਹੁਣ ਤਾਂ ਇਹ ਰੁਝਾਨ ਹੀ ਨਹੀਂ, ਮੈਂ ਨਹੀਂ ਕਦੇ ਆਪਣੇ ਪਿਛਲੇ ਇੱਥੋਂ ਦੇ 35-40 ਸਾਲ 'ਚ ਸੁਣਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੈਦ ਦੀ ਇਸ ਸਟੋਰੀ ਨੂੰ ਵੀ ਬਿਆਨਿਆ ਹੋਇਆ। ਜਦੋਂ ਅਸੀਂ ਗਰੋ ਹੋ ਰਹੇ ਸੀ, ਮੈਨੂੰ ਯਾਦ ਹੈ ਕਿ ਅਕਸਰ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਔਰ ਕਈ ਵਾਰ ਉਹਨਾਂ ਨੂੰ ਜਿਹੜਾ ਉਹ ਗੀਤ ਦੇ ਰੂਪ ਦੇ ਵਿੱਚ ਵੀ ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ੍ਹ ਖਾਨੇ ਪੀਸਣ ਨੂੰ ਮਿਲਦੇ ਦਾਣੇ। ਹੁਣ ਇਹ ਆਪਣੇ ਆਪ ਦੇ ਵਿੱਚ ਸੀ ਕਿ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰੇ ਪੈਰਾਮੀਟਰ ਸੈੱਟ ਕੀਤੇ ਜਿਹੜੇ ਬਾਅਦ ਦੇ ਵਿੱਚ 9 ਪਾਤਸ਼ਾਹੀਆਂ ਨੇ ਉਹਨਾਂ ਦੇ ਹਰ ਉਸ ਆਸਪੈਕਟ ਨੂੰ, ਉਹ ਸਿਆਸੀ ਹੋਏ, ਆਰਥਿਕ ਹੋਏ, ਸਮਾਜਿਕ ਹੋਏ, ਭਾਈਚਾਰਕ ਹੋਏ, ਦੀਨ ਦੁਨੀਆ ਦੇ ਨਾਲ ਸੰਬੰਧਿਤ ਹੋਏ, ਹਰ ਵਿਚਾਰ ਦਾ ਜਿਹੜਾ ਬੇਸਿਕ ਸੀਡ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਔਰ ਉਸੇ ਰਾਹ ਤੇ ਹੀ ਚੱਲਦੇ ਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਕੈਦ ਚੋਂ ਬਾਹਰ ਆਉਣ ਤੋਂ ਨਾ ਕਰ ਦਿੱਤਾ ਸੀ ਕਿ ਸਭ ਬੰਦ ਕਰੋ ਔਰ ਇਹਨਾਂ ਸਭ ਨੂੰ ਰਿਹਾ ਕਰੋ, ਤੇ 6ਵੇਂ ਪਾਤਸ਼ਾਹ ਨੇ ਵੀ, ਹਾਲਾਂ ਉਹ 52 ਜਿਹੜੇ ਨੇ ਅਸਾਮ ਤੋਂ ਲੈ ਕੇ, ਉਹਨਾਂ 'ਚ ਅਸਾਮ ਦਾ ਰਾਜਾ ਜਿਹੜਾ ਸੀ ਉਹ ਵੀ ਸੀ ਕਹਿਲੂਰ, ਜਿਹੜਾ ਬਾਅਦ ਦੇ ਵਿੱਚ ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ। ਰਾਜਸਥਾਨ ਰਾਜਪੂਤਾਨੇ ਦੇ ਰਾਜਪੂਤ ਰਾਜੇ, ਕਿਉਂਕਿ ਕਦੇ ਬਹੁਤੀ ਕਿਸੇ ਨੇ ਇਹਦੇ 'ਤੇ ਰਿਸਰਚ ਨਹੀਂ ਕੀਤੀ ਔਰ ਮੈਨੂੰ ਲੱਗਦਾ ਵੀ ਉਹਦੇ 'ਚ ਮਹਿਜ਼ ਕੋਈ ਹਿੰਦੂ ਰਾਜਪੂਤ ਰਾਜੇ ਹੀ ਨਹੀਂ ਸਨ, ਮੁਸਲਮਾਨ ਵੀ ਡਿਸੀਡੈਂਟ ਸਨ, ਕਿਉਂਕਿ ਜਿਹਨੇ ਜੋ ਉਹਨਾਂ ਦੇ ਉੱਤੇ ਉਹਨਾਂ ਨੇ ਲਾਇਆ ਹੋਇਆ ਕਿ ਵੀ ਤੁਸੀਂ ਇੰਨਾ ਜਿਹੜਾ ਹੈ ਉਹ ਟੈਕਸ ਦੇਣਾ, ਟੈਕਸ ਨਹੀਂ ਕੋਈ ਹੋਰ ਲਫ਼ਜ਼ ਕਿਹਾ ਜਾਂਦਾ ਸੀ ਕਿ ਭਾਈ ਖਰਾਜ, ਉਹ ਨਹੀਂ ਸੀ ਦਿੰਦਾ, ਉਹਨੂੰ ਫੜ ਲਿਆਂਦੇ ਸੀ ਔਰ ਕਿ ਦੇ ਭਾਈ, ਜਾਂ ਕੋਈ ਕਿਸੇ ਨੇ ਬਗਾਵਤ ਦੀ ਗੱਲ ਕੀਤੀ ਜਾਂ ਕੋਈ ਕੀਤਾ। ਸੋ ਇਹ ਕ੍ਰਾਈਟੇਰੀਆ ਗੁਰੂ ਸਾਹਿਬ ਨੇ ਸਾਡੀਆਂ ਲਈ ਰੱਖਿਆ ਸੀ ਕਿ ਭਾਈ ਜ਼ੁਲਮ ਕਰਨਾ ਔਰ ਜ਼ੁਲਮ ਸਹਿਣਾ, ਜਿਵੇਂ ਬ੍ਰਾਈਬਰੀ ਬਾਰੇ ਹੁੰਦੀ ਹੈ, ਰਿਸ਼ਵਤ ਦੇਣਾ ਔਰ ਰਿਸ਼ਵਤ ਲੈਣਾ, ਦੋਵੇਂ ਹੀ ਜਿਹੜੇ ਨੇ ਉਹ ਕ੍ਰਿਮੀਨਲ ਐਕਟ ਨੇ। ਇਸੇ ਲਈ ਜ਼ੁਲਮ ਕਰਨ ਵਾਲਾ ਤਾਂ ਜ਼ੁਲਮ ਕਰਦਾ, ਪਰ ਜਿਹੜਾ ਚੁੱਪ ਕਰਕੇ ਉਹਨੂੰ ਜ਼ੁਲਮ ਸਹਿੰਦਾ ਹੈ ਉਸ ਨੂੰ ਵੀ ਜਿਹੜਾ ਗੁਰੂ ਸਾਹਿਬ ਉਸੇ ਕੈਟਾਗਰੀ 'ਚ ਰੱਖਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਨੂੰ ਇਹ ਬਿਆਨਿਆ ਸੀ ਕਿ ਭਾਈ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਜੇ ਦੋ ਤਾਕਤਵਰ ਆਪਸ ਚ ਡਿਊਲ ਕਰਦੇ ਨੇ, ਇੱਕ ਡਿੱਗ ਪੈਂਦਾ, ਇੱਕ ਢਹਿ ਜਾਂਦਾ, ਕੋਈ ਰਿਗਰੈਟ ਨਹੀਂ, ਕੋਈ ਸ਼ਿਕਾਇਤ ਨਹੀਂ। ਪਰ ਜੇ ਇੱਕ ਪਾਵਰਫੁਲ ਜਿਹੜਾ ਹੈ ਉਹ ਦੂਸਰੇ ਦੇ ਜਿਹੜਾ ਬਿਲਕੁਲ ਨਿਹੱਥ ਹੈ ਜਨਤਾ, ਆਮ ਜਨਤਾ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਇਹ ਫਿਰ ਜਿਹੜਾ ਟੋਲਰੇਬਲ ਨਹੀਂ ਹੈ। ਔਰ ਇਹ ਜਦੋਂ ਗੁਰੂ ਸਾਹਿਬ ਨੇ ਜ਼ਾਲਮਾਂ ਦੀ ਗੱਲ ਵੀ ਕੀਤੀ ਤਾਂ ਉਹਨਾਂ ਨੂੰ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਜਿਹੜਾ ਬੈਠਿਆਂ ਸੁੱਤਿਆਂ ਨੂੰ, ਆਮ ਲੋਕਾਂ ਨੂੰ ਦੁਖੀ ਕਰਨਾ ਹੈ। ਔਰ ਇਹਦੇ ਚੋਂ ਹੀ ਫਿਰ ਇਹ ਜਿਹੜੀ ਆਵਾਜ਼ ਸੀ ਜਿਹੜੀ ਸਿੱਖੀ ਦੀ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਰਾਹ ਦਿੱਤਾ, ਉਹ ਸੀ ਚੈਲੰਜ, ਖਲੋਣਾ ਉਸ ਦੇ ਜਿਹੜਾ ਜ਼ੁਲਮ ਦੇ ਸਾਹਮਣੇ। ਤੇ 6ਵੇਂ ਪਾਤਸ਼ਾਹ ਨੇ ਤਾਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ। ਔਰ ਉਸ ਵੇਲੇ ਦੇ ਸਾਡੇ ਪਹਿਲੇ ਢਾਡੀ ਜਿਹੜੇ ਰਬਾਬੀ ਸਨ, ਭਾਈ ਨੱਥਾ ਤੇ ਭਾਈ ਅਬਦੁੱਲਾ, ਉਹਨਾਂ ਨੇ ਵਾਰ ਗਾਵੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ। ਕਿ ਇੱਕ ਅਜ਼ਮਤ ਹੈ ਤੇ ਇੱਕ ਰਾਜ ਹੈ ਕਿ ਜੇ ਤੁਹਾਡੇ ਹੱਥ ਤਲਵਾਰ ਨਹੀਂ ਹੈ, ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਤੁਹਾਡੇ ਕੋਲ ਸੋਵਰਨਿਟੀ ਨਹੀਂ ਹੈ, ਤੇ ਤੁਹਾਨੂੰ ਬੰਦਗੀ ਦੇ ਰਾਹ ਤੇ, ਪੀਰੀ ਦੇ ਰਾਹ ਤੇ, ਰੱਬ ਦੀ ਰੂਹਾਨੀਅਤ ਦੇ ਰਾਹ ਤੇ ਕਿਸੇ ਨੇ ਨਹੀਂ ਤੁਰਨ ਦੇਣਾ। ਫਿਰ ਤਾਂ ਹਾਕਮ ਹੀ ਜਿਹੜੇ ਨੇ, ਔਰ ਅਸੀਂ ਜਿਸ ਵਰੇ ਚੋਂ ਲੰਘ ਰਹੇ ਹਾਂ, ਇਹ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਦਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹਨਾਂ ਦੇ ਹੱਕਾਂ ਦੇ ਲਈ, ਜਿਹੜਾ ਧਾਰਮਿਕ ਹੱਕਾਂ ਲਈ ਕੁਰਬਾਨੀ ਕੀਤੀ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਕਾਰਿਆ ਸੀ
ਕਿ ਜਿਹੜਾ ਇਹ ਤਿਲਕ ਔਰ ਜੰਜੂ ਇਹ ਸਾਡੇ ਚਿੰਨ੍ਹ ਨਹੀਂ ਨੇ, ਜਨੇਊ ਪਾਉਣ ਤਾਂ ਨਾ ਕੀਤੀ ਸੀ। ਔਰ ਇਹੀ ਫਿਲਾਸਫੀ ਜਿਹੜੀ ਸੀ ਸਿੱਖੀ ਦੀ, ਜੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਵੀ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਲਿਆ ਸੀ ਵੀ ਇਹ ਜਬਰੀ ਲਾਉਣ ਨਹੀਂ ਦੇਣਾ ਹੈ। ਸੋ ਜਿਹੜੀ ਕੌਮ ਦਾ ਫਲਸਫਾ ਇਸ ਦੇ ਉੱਤੇ ਖੜਾ ਹੋਏ, ਅਸੀਂ ਨਾ ਬੀਤੇ ਦੀਆਂ ਬਹੁਤ ਕਹਾਣੀਆਂ 'ਚ ਯਕੀਨ ਰੱਖਦੇ ਹਾਂ ਜੋ ਮਾਈਥੋਲੋਜੀ ਮਿਥਿਹਾਸ ਹਿੰਦੂਆਂ ਨੇ ਬਣਾਇਆ, ਨਾ ਕੋਈ ਉਸ ਕਿਸਮ ਦੇ ਮਰਨ ਤੋਂ ਬਾਅਦ ਦੇ ਕੋਈ ਅਵਾਰਡ ਰਿਵਾਰਡ 'ਚ ਯਕੀਨ ਰੱਖਦੇ ਹਾਂ। ਸਾਡੇ ਲਈ, ਸਿੱਖ ਦੇ ਲਈ ਬੈਟਲ ਗਰਾਊਂਡ, ਰਣ ਭੂਮੀ ਸਾਡਾ ਮੌਜੂਦਾ ਜੀਵਨ ਹੈ। ਉਸ ਦੇ ਵਿੱਚ ਅਸੀਂ ਸਾਰੇ ਚੈਲੰਜਸ ਜਿਹੜੇ ਨੇ ਉਹ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹ ਹਰ ਸ਼ੋਬੇ ਦੇ ਵਿੱਚ ਉਹਦੇ 'ਚ ਸਿੱਖ ਨੇ ਖਲੋਣਾ। ਪਰ ਔਰ ਇਹੀ ਕਾਰਨ ਸੀ ਕਿ ਉਸ ਖਿੱਤੇ ਦੇ ਵਿੱਚ ਗੁਲਾਮੀ ਅਫਗਾਨਾਂ ਦੀ ਹੋਏ, ਜਿਹੜਾ ਅਬਦਾਲੀ ਤਾਂ 18ਵੀਂ ਸਦੀ 'ਚ ਆਇਆ। ਸਭ ਤੋਂ ਪਹਿਲਾਂ ਤਾਂ ਮਹਿਮੂਦ ਗਜ਼ਨਵੀ ਆਇਆ ਗਜ਼ਨੀ ਸ਼ਹਿਰ ਤੋਂ, ਫਿਰ ਮੁਹੰਮਦ ਗੌਰੀ ਨੇ ਆ ਕੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਬੈਠ ਗਏ ਉੱਥੇ। ਉਹਨਾਂ ਦੇ ਕਿੰਨੇ ਖਾਨਦਾਨ 'ਚ ਲੋਧੀ ਖਾਨਦਾਨ ਸੀ, ਜਦੋਂ ਬਾਬਰ ਹਮਲਾਵਰ ਹੋਇਆ ਫਿਰ ਤੁਰਕ ਆ ਗਏ, ਤੇ ਉਹ ਬੈਠੇ ਸੀ, ਦੀਵੇ ਜਗਾਈ ਜਾਂਦੇ ਸੀ, ਆਪਣੇ ਟੱਲੀਆਂ ਵੀ ਖੜਕਾਈ ਜਾਂਦੇ ਸੀ ਮੰਦਿਰਾਂ 'ਚ, ਉਹ ਜਾ ਕੇ ਸੂਰਜ ਗ੍ਰਹਿਣ ਦਾ, ਸੂਰਜ ਦਾ ਵੀ ਕਰਜ਼ਾ ਲਾਈ ਜਾਂਦਾ ਸੀ, ਨਹਾ ਕੇ ਵੀ ਪਤਾ ਨਹੀਂ ਉਹਨੂੰ ਕੀ ਗ੍ਰੋਹ ਚੰਬੜ ਗਿਆ ਹੈ, ਚੰਦਰਮਾ ਨੂੰ ਵੀ ਔਰ ਮੰਤਰ ਵੀ ਘੜ ਕੇ ਬੈਠੇ ਸੀ, ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਉਹਨਾਂ ਨੂੰ ਬਾਦਸ਼ਾਹਾਂ ਨੂੰ ਕੀ ਫਰਕ ਪੈਂਦਾ ਸੀ? ਕਹਿੰਦੇ ਸੀ ਠੀਕ ਹੈ ਜਾਣਾ ਗੰਗਾ ਨਹਾਉਣ, ਟੈਕਸ ਦਿਓ ਨਾਲ। ਜਿਹੜਾ ਜਜੀਆ ਸੀ, ਜਜੀਆ ਤਾਂ ਇਹੀ ਸੀ ਕਿ ਵੀ ਤੁਸੀਂ ਭੀੜਾਂ ਇਕੱਠੀਆਂ ਹੋ ਕੇ ਸੁਰੱਖਿਆ ਦਾ ਅਸੀਂ ਪ੍ਰਬੰਧ ਕਰਦੇ ਹਾਂ, ਦੂਜਾ ਕਰਦੇ ਹੋ ਸਾਨੂੰ ਟੈਕਸ ਦਿਓ। ਇਹਨੂੰ ਇਹ ਰਿਲੀਜੀਅਸ ਟੈਕਸ ਸੀ, ਕਿਉਂਕਿ ਅਦਰਵਾਈਜ਼ ਜਿਹੜਾ ਉਹ ਕੋਈ ਫੌਜ ਜਾਂ ਦੂਜੇ ਦਾ ਨਹੀਂ ਸੀ, ਇੱਕ ਆਮ ਸੀ, ਜਿਵੇਂ ਸੜਕਾਂ ਤੇ ਜਾਣ ਦਾ ਨਹੀਂ ਟੋਲ ਲਾਏ ਹੋਏ। ਸੋ ਇਸ ਕਿਸਮ ਦਾ ਹੁਣ ਬਹੁਤਿਆਂ ਨੂੰ ਤਾਂ ਉਹਨਾਂ ਨੇ ਕਬੂਲ ਕੀਤਾ ਹੋਇਆ ਸੀ। ਉਹ ਤਾਂ ਕਈ ਪੀੜ੍ਹੀਆਂ ਜਿਹੜਾ ਜਿਨ੍ਹਾਂ ਨੂੰ ਅੱਜ ਬੜਾ ਪ੍ਰਾਈਡ ਲੈ ਕੇ ਰਾਜਪੂਤ, ਹਰ ਮੁਗਲਿਆ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦਾ 3 ਗੁਣਾ ਜਿਹੜਾ ਤੀਸਰਾ ਹਿੱਸਾ ਉਹਦਾ ਹਿੰਦੂ ਰਾਜ ਸੀ। ਰਾਜ ਉਹ ਪੂਜਾ ਵੀ ਕਰਦੇ ਸੀ, ਉਹ ਆਪਣੇ ਢੰਗ ਦੇ ਨਾਲ ਉਹਨਾਂ ਨੇ ਫੌਜ ਦੇ ਵਿੱਚ ਆਪਣੇ ਨਾਅਰੇ ਲਾਉਂਦੇ ਸੀ, ਆਪਣਾ ਜਿਹੜਾ ਮੁਗਲਾਂ ਦੇ ਨਾਲ ਸੀ। ਜਿਹੜੇ ਮਨਸਬਦਾਰ ਬਣਾਏ ਹੋਏ ਸੀ ਉਹਨਾਂ ਨੇ, ਜਿਹੜੇ ਅਹੁਦੇਦਾਰ ਜਾਂ ਜਿਨ੍ਹਾਂ ਨੂੰ ਮਲਕ ਔਰ ਸਿਕਦਾਰ ਚੌਧਰੀ, ਉਹਨਾਂ 'ਚੋਂ 80% ਹਿੰਦੂ ਸੀ। ਸਾਰੇ ਬੜੇ ਖੁਸ਼ ਸੀ, ਬੜੇ ਲਹਿਰ। ਸਿੱਖਾਂ ਨੂੰ ਵੀ ਵਕਤ ਪਿਆ ਸੀ ਵੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟਣੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ, ਕਿਉਂਕਿ ਸਿੱਖ ਜਿਹੜਾ ਉਹ ਨਿਆਂ ਨੂੰ ਦੇਖ ਕੇ, ਜ਼ੁਲਮ ਨੂੰ ਦੇਖ ਕੇ ਬੈਠ ਨਹੀਂ ਸਕਦਾ। ਹੁਣ ਅੱਜ ਅਸੀਂ ਉਸ ਕਿਰਦਾਰ ਨੂੰ ਅੱਜ ਦੇ ਆਪਣੇ ਇਸ ਕੰਟੈਕਸਟ ਦੇ ਵਿੱਚ ਦੇਖੀ। ਹੁਣ ਅੱਜ ਤੁਹਾਨੂੰ ਦੁਨੀਆ ਭਰ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਉਹਨਾਂ 'ਚ ਜਿੰਨੇ ਦੀਵੇ ਬਾਲਣੇ ਨੇ, ਜਿੰਨਾ ਹੋਣਾ, ਗੋਲਕਾਂ ਵੀ ਭਰੀਆਂ ਹੋਣੀਆਂ ਨੇ। ਤੇ ਸਾਡੇ ਰਾਗੀ ਸਿੰਘਾਂ ਨੇ ਵੀ ਬੜੇ ਵਿਰਾਗ ਦੇ ਵਿੱਚ, ਉਹ ਬੜੇ ਵਿਰਾਗ ਨਹੀਂ, ਬੜੇ ਵਜਦ ਦੇ ਵਿੱਚ ਸ਼ਬਦ ਪੜ੍ਹਨਾ ਹੈ, ਦੀਵਾਲੀ ਕੀ ਦੀ ਰਾਤ ਦੀਵੇ ਬਾਲੀ ਹੈ। ਜਿਵੇਂ ਗੁਰੂ ਸਾਹਿਬ ਕਹਿ ਗਏ ਜੇ ਤੁਸੀਂ ਦੀਵਾ ਨਾ ਬਾਲਿਆ ਕਿਤੇ ਤੇ ਦੀਵਾਲੀ ਜਿਹੜੀ ਹੈ ਉਹ ਤੁਹਾਡੇ ਫਸ ਜਾਣੀ ਹੈ ਸੰਘ ਦੇ ਵਿੱਚ। ਹਾਲਾਂਕਿ ਉਹ ਸਾਰੇ ਭਾਈ ਗੁਰਦਾਸ ਦੀ ਜਿਹਦੀ ਵਾਰ ਹੈ ਉਹਦਾ ਮੀਨਿੰਗ ਵੀ ਟੋਟਲੀ ਡਿਫਰੈਂਟ ਹੈ ਕਿ ਭਾਈ ਇਹ ਜਿਹੜਾ ਕਰਮ ਹੈ ਅਲਟੀਮੇਟਲੀ ਗੁਰੂ ਦੇ ਸਿੱਖ ਦੇ ਦਿਲ ਦੇ ਵਿੱਚ ਜਦੋਂ ਸ਼ਬਦ ਦਾ ਚਾਨਣ ਹੁੰਦਾ ਹੈ, ਗੁਰੂ ਦੇ ਉਪਦੇਸ਼ਾਂ ਦੀ ਰੌਸ਼ਨੀ ਦੇ ਵਿੱਚ, ਉਹ ਚਾਨਣ ਉਸ ਦਾ ਜਿਹੜਾ ਉਹ ਉਸ ਦਾ ਰਾਹ ਦੱਸੇਰਾ ਕਿ ਇਹ ਜਿਹੜਾ ਵੀ ਫਲਾਣੇ ਤਾਰੇ ਨੇ ਔਰ ਉਹ ਪੂਰਾ ਸ਼ਬਦ ਹੈ, ਉਹਨਾਂ ਦੀ ਵਾਰ ਹੈ ਭਾਈ ਗੁਰਦਾਸ ਜੀ ਦੀ। ਲੇਕਿਨ ਫੋਕਸ ਇਸ ਗੱਲ ਤੇ ਹੀ ਹੈ ਵੀ ਦੀਵੇ ਬਾਲੀਏ। ਔਰ ਹੁਣ ਤਾਂ ਫਿਰ ਬੜੇ ਬੜੇ ਪ੍ਰਬੰਧ ਕੀਤੇ ਹੁੰਦੇ ਨੇ ਵੀ ਦੀਵਾ ਕਿੱਥੇ ਬਾਲਣਾ। ਤੇ ਜੇ ਤੁਸੀਂ ਹੁਣ ਇਹ ਗੱਲਾਂ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਤਾਂ ਕਹਿ ਸਕਦੇ ਹਾਂ, ਗੁਰਦੁਆਰੇ 'ਚ ਕਹਿ ਕੇ ਦਿਖਾਓ ਨਾ, ਕਮੇਟੀਆਂ ਨੂੰ ਵੀ ਲੱਗਦਾ ਵੀ ਜਿਹੜੀ ਸੰਗਤ ਆਈ ਹੈ ਅਸੀਂ ਤਾਂ ਦੂਜਿਆਂ ਨਾਲੋਂ ਵੀ ਦੀਵੇ ਜ਼ਿਆਦਾ ਬਾਲਣੇ ਨੇ। ਪਰ ਚੈਲੰਜ ਤੁਸੀਂ ਦੇਖੋ ਵੀ ਅੱਜ 41 ਪਹਿਲਾਂ 77 78 ਸਾਲ ਵੀ ਛੱਡੋ, 47 ਤੋਂ ਬਾਅਦ ਅਸੀਂ ਕਿਸ ਚੋਂ ਗੁਜ਼ਰੇ, 37 ਸਾਲ ਬਾਅਦ ਘੱਲੂਘਾਰਾ ਹੁੰਦਾ। 30 ਸਾਲ ਤੋਂ 30 years ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਹੁਣ ਭਾਈ ਜਗਤਾਰ ਸਿੰਘ ਤਾਰਾ, ਹੋਰ ਕਿੰਨੇ ਦਰਜਨਾਂ ਜਿਹੜੇ ਨੇ, ਔਰ ਨਵੇਂ ਫੜ ਕੇ ਵੀ ਅੰਦਰ ਦੇਈ ਜਾਂਦੇ ਨੇ। ਹੁਣ ਜੇ ਰਾਮਚੰਦਰ ਆ ਗਏ ਉੱਥੋਂ, 14 ਸਾਲ ਘਰ ਵਾਲੀ ਵੀ ਨਾਲ ਸੀਗੀ, ਭਰਾ ਵੀ ਨਾਲ ਸੀ, ਕਿਤੇ ਹਿਰਨ ਮਾਰ ਕੇ ਖਾ ਲਿਆ, ਕਿਤੇ ਦੂਜੇ ਖਾ ਲਿਆ, ਆਜ਼ਾਦ ਜੰਗਲਾਂ ਦੇ ਵਿੱਚ। ਇਹਨਾਂ ਦੀ ਕਹਾਣੀ ਵੀ ਮੰਨੋ, ਜਿੰਨੀ ਰਾਮਚੰਦਰ ਦਾ ਬਨਵਾਸ ਸੀ ਉਸ ਤੋਂ ਦੁੱਗਣਾ ਤਾਂ ਜੇਲ੍ਹਾਂ ਦੀਆਂ ਸੋਲਿਟਰੀ ਕਨਫਾਈਨਮੈਂਟਸ ਤੁਹਾਡੇ ਭਰਾ ਬੈਠੇ ਹੋਏ ਨੇ। ਉਹ ਨਜ਼ਰ ਨਹੀਂ ਆਉਂਦੇ ਸਾਨੂੰ ਕਿ ਭਾਈ ਉਹਨਾਂ ਦੀ ਜਿਹੜੀ ਹੈ ਬੰਦ ਖਲਾਸੀ, ਰਿਹਾਈ ਜਾਂ ਦੂਜੇ ਦੇ ਲਈ। ਕਦੇ ਸਿੱਖਾਂ ਨੇ ਕਿਹਾ ਵੀ ਚਲੋ
5 ਲੱਖ ਸਿੱਖ ਜਾ ਕੇ ਘੇਰੀਏ ਤਿਹਾੜ ਨੂੰ, ਉਹਨੂੰ ਹਵਾਰੇ ਨੂੰ ਛਡਾਈਏ, ਇਧਰੋਂ ਰਾਜੋ ਆਣੇ ਨੂੰ ਛਡਾਈਏ, ਦੂਜਿਆਂ ਨੂੰ ਕਰੀਏ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਸਾਡਾ ਜਿਹੜਾ ਫੋਕਸ ਸੀ, ਫੋਕਸ ਤਾਂ ਜੇ ਸੈਲੀਬ੍ਰੇਸ਼ਨ ਵੀ ਹੋਈ ਜਾਂ ਗੁਰੂ ਹਰਗੋਬਿੰਦ ਸਾਹਿਬ ਦੀ ਉਸ ਵੱਡ ਯੋਧਾ ਬਹੁ ਪਰਉਪਕਾਰੀ, ਉਸ ਨੂੰ ਉਹ ਰਿਲੀਜ਼ ਓਵਰਨਾਈਟ ਨਹੀਂ ਹੋ ਗਿਆ ਕੰਮ। ਉਹਦੇ 'ਚ ਕਿੰਨਾ ਵੱਡਾ ਰੋਲ ਹੈ। ਜਦੋਂ ਬਹੁਤ ਵਾਰੀ ਪੀਸਫੁਲ ਕੈਂਪੇਨ ਦੀ ਗੱਲ ਹੁੰਦੀ ਹੈ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਬਾਬਾ ਬੁੱਢਾ ਜੀ ਉਹ ਸਾਡੀ ਸ਼ਖਸੀਅਤ ਨੇ ਇਤਿਹਾਸ ਦੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੀਸਫੁਲ ਤਰੀਕੇ ਦੇ ਨਾਲ ਕਿਵੇਂ ਪੋਲੀਟੀਕਲ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ, ਉਸ ਅੰਦੋਲਨ ਦੇ ਵੀ ਮੀਰੀ ਪੀਰੀ ਦੀਆਂ ਤਲਵਾਰਾਂ, 6ਵੇਂ ਪਾਤਸ਼ਾਹ ਦੇ ਜੰਗ ਔਰ 10ਵੇਂ ਪਾਤਸ਼ਾਹ ਦਾ ਫਲਸਫਾ ਉਹ ਇੱਕ ਯੂਨੀਕ ਹੈ। ਲੇਕਿਨ ਬਾਬਾ ਬੁੱਢਾ ਜੀ ਨੇ ਉਹਨਾਂ ਹਾਲਾਤਾਂ 'ਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਨੇ, ਉਹਨਾਂ ਨੇ 2 ਜਿਹੜੇ ਚੌਂਕੀਆਂ, ਅੱਜ ਵੀ ਜਦੋਂ ਸ਼ਬਦ ਚੌਂਕੀ ਦਾ ਜ਼ਿਕਰ ਹੁੰਦਾ ਉਹ ਤਾਂ ਕੀਰਤਨ ਦੀ ਚੌਂਕੀ ਹੈ, ਲੇਕਿਨ ਕਦੇ ਤੁਸੀਂ ਹਰਿਮੰਦਰ ਸਾਹਿਬ ਜਾਓ ਸ਼ਾਮ ਨੂੰ ਜਦੋਂ ਸੂਰਜ ਡੁੱਬਿਆ ਹੁੰਦਾ ਹੈ ਔਰ ਤੁਹਾਨੂੰ ਹੁਣ ਤਾਂ ਉਹ 5-7 ਬਾਬੇ ਹੀ ਹੋਣਗੇ, ਹੱਥ 'ਚ ਇੱਕ ਨੇ ਲੈਂਪ ਫੜੀ ਹੁੰਦੀ ਹੈ, ਇੱਕ ਨੇ ਉਸ ਅਕਾਲ ਤਖਤ ਤੋਂ ਸ੍ਰੀ ਸਾਹਿਬ ਦੇ ਸ਼ਬਦ ਪੜ੍ਹਦੇ, ਉਹ ਵੱਡੀ ਪਰਿਕਰਮਾ ਕਰਦੇ ਨੇ। ਫਿਰ ਆ ਕੇ ਜਿਉਂ ਹੀ ਹਰਿਮੰਦਰ ਸਾਹਿਬ ਦੇ ਅੰਦਰ ਉਹ ਬਾਬੇ ਆ ਕੇ ਉਹਨਾਂ ਦਾ ਕੀਰਤਨ ਬੰਦ ਹੋ ਜਾਂਦਾ ਔਰ ਉਹ ਅੰਦਰ ਨਹੀਂ ਆਉਂਦੇ, ਉਵੇਂ ਹੀ ਚੱਕਰ ਲਾ ਕੇ ਜਿਹੜਾ ਹੁਣ ਇਹ ਇਸੇ ਹੀ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਨੇ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਗਈ। ਹੁਣ ਸਿੱਖ ਕਿਵੇਂ, ਇੱਕ ਤਾਂ ਇਹ ਸੀ ਉਹ ਜਾਗਰੂਕ, ਉਹ ਵਿਰਾਗ ਦੇ ਸ਼ਬਦ ਹੁੰਦੇ ਨੇ ਉਹਦੇ 'ਚ ਕਿ ਵੀ ਸਤਿਗੁਰੂ ਦੀਦਾਰ ਦਿਓ ਔਰ ਤੁਹਾਡੇ ਬਿਨਾਂ ਅਸੀਂ ਤਰਸ ਰਹੇ ਹਾਂ। ਲੇਕਿਨ ਇਹ ਇੱਕ ਅਵੇਅਰਨੈਸ ਕੈਂਪੇਨ ਸੀ ਕਿ ਭਾਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਦੁਸ਼ਮਣ ਨੇ ਕੀ ਸਲੂਕ ਕੀਤਾ। ਇੱਕ ਵੱਡੇ ਜਿਹੜਾ ਜੇ ਰੋਸ ਮਾਰਚ ਦੀ ਗੱਲ ਕਰੀਏ ਤੇ ਉਹ ਸੀ ਕਿ ਅਕਾਲ ਤਖਤ ਤੋਂ ਅਰਦਾਸ ਕਰਕੇ ਬਾਣੀ ਪੜ੍ਹਦੇ ਆ ਸਿੱਖ ਸੰਗਤ ਜਿਹੜੀ ਹੈ ਜਿੰਨੇ ਵੀ ਹੋਏ ਉਹ ਗਵਾਲੀਅਰ ਤੱਕ ਜਾਂਦੇ ਸੀ। ਹੁਣ ਗਵਾਲੀਅਰ ਮੱਧ ਪ੍ਰਦੇਸ਼ ਆ, ਉਹਨੂੰ ਕਿੰਨੇ ਮਹੀਨੇ ਲੱਗਦੇ ਹੋਣਗੇ ਉੱਥੇ ਜਾ ਕੇ, ਹੁਣ ਉਹ ਤਾਂ ਕਿਲ੍ਹੇ 'ਚ ਨੇ ਕੈਦ, ਉੱਥੇ ਮੱਥਾ ਟੇਕ ਕੇ ਕਿਲ੍ਹੇ ਦੀ ਕੰਧ ਵੱਲ ਉੱਥੋਂ ਅਰਦਾਸ ਕਰਕੇ ਫਿਰ ਸ਼ਬਦ ਪੜ੍ਹਦੇ ਆ ਜਿਹੜਾ ਹੈ ਉਹ ਸਾਰੋ ਥਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਤਾਂ ਸਾਰੇ ਪਾਸੇ ਉਹ ਵਾਪਸ ਆਉਂਦੇ ਸੀ। ਇਹ ਸੀ ਜਿਹਨੂੰ ਅਵੇਅਰਨੈਸ ਭਾਈ ਕੱਟੋ। ਹੁਣ ਠੀਕ ਹੈ ਹੋਇਆ, ਕੱਲ ਮੈਸੇਜ ਦਿੱਤਾ ਜਥੇਦਾਰ ਗੜਗੱਜ ਨੇ, ਖਬਰ ਹੈ ਜੀ ਨਹੀਂ ਉਹ ਬੁੱਢਾ ਦਲ ਵੀ ਮੰਨ ਗਿਆ ਐਤਕੀ, ਗੜਗੱਜ ਨੂੰ ਇੰਟਰਪਟ ਨਹੀਂ ਕੀਤਾ ਉਹਨੇ। ਚਲੋ ਗੜਗੱਜ ਜਥੇਦਾਰ ਨੇ ਗੱਲਾਂ ਤਾਂ ਉਹੀ ਨੇ, ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਦੂਜੇ ਵੀ, ਪਰ ਉਹ ਗੱਲਾਂ ਤੱਕ ਹੀ ਰਹਿ ਗਿਆ ਕੰਮ। ਕੋਈ ਪ੍ਰੋਗਰਾਮ ਕਿਸੇ ਲੈਵਲ ਦੇ ਉੱਤੇ ਕਿ ਭਾਈ ਤੁਸੀਂ ਉਹ ਤੁਹਾਡਾ ਇਲੈਕਟਡ MP ਜਿਹੜਾ ਹੈ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ, ਉਹ 2900 ਕਿਲੋਮੀਟਰ ਦੂਰ ਉਹਨੂੰ ਜਾ ਕੇ ਛੱਡਿਆ ਬਿਠਾਇਆ ਹੋਇਆ ਬਿਨਾਂ ਜੋ ਮਰਜ਼ੀ ਲਾਈ ਜਾਓ, ਨਵੇਂ ਜਿਨ੍ਹਾਂ ਨੂੰ ਮਰਜ਼ੀ ਚੁੱਕੀ ਜਾਓ। ਸੋ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਜਦੋਂ ਤੱਕ ਅਸੀਂ ਔਰ ਇਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਚੀਜ਼ ਰਿਚੁਅਲ 'ਚ ਗਵਾਚ ਗਈ। ਹੁਣ ਮੂਲ ਨਾਨਕਸ਼ਾਹੀ ਕੈਲੰਡਰ ਨੇ ਡੇਟਾਂ ਫਿਕਸ ਕਰਤੀਆਂ ਸੀ, ਬੰਦੀ ਛੋੜ ਇੱਕ ਅੱਡ ਡੇਟ ਹੈ। ਹੁਣ ਹੋਲੀ ਤੇ ਹੋਲਾ ਦੇਖ ਲਓ, ਹੁਣ ਨਾਨਕਸ਼ਾਹੀ ਕੈਲੰਡਰ 'ਚ ਵੱਖ ਸੀ ਉਹ ਕਿ ਹੋਲਾ ਮਹੱਲੇ ਦੀ ਸੈਲੀਬ੍ਰੇਸ਼ਨ ਖਾਲਸਾ ਸਾਜਨਾ ਤੋਂ ਅਗਲੇ ਸਾਲ 10ਵੇਂ ਪਾਤਸ਼ਾਹ ਨੇ ਕੀਤੀ, ਇਹਦਾ ਹੋਲੀ ਨਾਲ ਕੋਈ ਤਾਲੁਕ ਨਹੀਂ। ਔਰ ਪੁਰਾਤਨ ਲਿਖਤਾਂ 'ਚ ਅਸੀਂ ਦੇਖਦੇ ਹਾਂ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ, ਕਿ ਸਿੰਘਾਂ ਦਾ ਹੋਲਾ ਹੈ, ਉਹਦਾ ਕੋਈ ਤਾਲੁਕ ਨਹੀਂ ਸੀ ਹੋਲੀ ਨਾਲ। ਉਹ ਤਾਂ ਸਰ ਪਾਲ ਸਿੰਘ ਪੁਰੇਵਾਲ ਮੈਨੂੰ ਕਹਿੰਦੇ ਕਿ ਭਾਈ ਜਦੋਂ ਇਹ ਉਹਦੀ ਡੇਟ ਹੋਈ, ਕਹਿੰਦਾ ਜੀ ਨਹੀਂ ਇਹ ਹੋਲਾ ਹੋਲੀ ਨਾਲ ਵਿਆਹਿਆ ਹੋਇਆ, ਅਗਲੇ ਦਿਨ ਹੁੰਦਾ ਹੋਲੀ ਤੋਂ। ਉਹ ਕਹਿੰਦੇ ਬਥੇਰੀ ਨਿਭ ਗਈ, ਹੁਣ ਜਾਣ ਛਡਾਓ ਇਹਦੇ ਤੋਂ, ਹੋਲੀ ਮਾਈ ਤੋਂ। ਆਪਣਾ ਦਿਨ ਜਿਹੜਾ ਹੋਲੇ ਮਹੱਲੇ ਦਾ ਸਾਡਾ ਜਿਹੜਾ ਬਣਦਾ ਮੂਲ ਨਾਨਕਸ਼ਾਹੀ ਕੈਲੰਡਰ ਪਹਿਲੀ ਚੇਤ ਹੀ ਸੀ, ਸਾਡੇ ਨਵੇਂ ਸਾਲ ਦੀ ਬਿਗਨਿੰਗ ਵੀ ਸੀ। ਮੰਨ ਲਿਆ ਗਿਆ ਉਦੋਂ ਕਿ ਭਾਈ ਆ ਜਿਹੜੀ ਬੰਦੀ ਛੋੜ ਵੀ ਔਰ ਹੋਲਾ ਵੀ ਔਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ, ਇਹ ਜਿਹੜਾ 2010 ਪਤਾ ਨਹੀਂ 10 ਤੱਕ ਕਿ ਕਿੰਨੇ ਤੱਕ ਜਿਹੜਾ ਉਸ ਨੂੰ ਉਵੇਂ ਹੀ ਫਿਰ ਮਨਾਇਆ ਜਾਏਗਾ। ਇਹ ਸੀ ਵੀ ਇਹ 3 ਡੇਟਾਂ ਅਜੇ ਇਹਨੂੰ ਨਾ ਛੇੜਿਆ ਜਾਏ, ਬਾਕੀ ਸਾਰਾ ਜਿਹੜਾ ਉਹ ਕੈਲੰਡਰ ਇੰਪਲੀਮੈਂਟ ਹੋ ਗਿਆ। 2003 'ਚ ਇੰਪਲੀਮੈਂਟ ਹੋਇਆ, 2010 ਤੱਕ ਚੱਲਿਆ। ਔਰ ਜਦੋਂ ਹੀ ਇਹ ਕੈਲੰਡਰ ਇੰਪਲੀਮੈਂਟ ਹੋਇਆ ਉਸ ਤੋਂ ਅਗਲੇ ਹਫਤੇ RSS ਦਾ ਮੁਖੀ ਅੰਮ੍ਰਿਤਸਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ कि अगर जथेदारों ने इसे मान भी लिया है तो सिख संगत इसको नहीं मानेगी। सानू लगता सी भी ये केसगढ़ साहब, अकाल तख्त साहब और दमदमा साहब तो इक्को वेले जारी होया, नगारे वजे, दुनिया भर सिखां ने वैलकम किया और
ਦੁਨੀਆ BBC ਦੀ ਖਬਰ ਸੀ ਕਿ ਹੁਣ ਹਰ ਧਰਮ ਦਾ ਆਪਣਾ ਕੈਲੰਡਰ ਹੈ, ਸਿੱਖਾਂ ਦਾ ਵੀ ਆਪਣਾ ਕੈਲੰਡਰ ਹੈ। ਤੇ ਕਿਹੜੇ ਜਥੇਦਾਰ, ਉਦੋਂ ਹੀ ਪਤਾ ਲੱਗਾ ਜਦੋਂ ਅਖੌਤੀ ਸੰਤ ਸਮਾਜ ਉਹਨਾਂ ਨੇ ਕੱਢਿਆ। ਉਹੀ ਸਮਾਜ ਜਿਹੜਾ ਕੁੰਭ ਜਾ ਕੇ ਨਹਾਉਣ ਵਾਲਾ ਹੈ ਤੇ ਮਹਾਰਾਸ਼ਟਰ 'ਚ ਜਾ ਕੇ ਜਿਹੜਾ ਉਹ BJP ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਵਾਲਾ ਹੈ, ਉਹਦਾ ਉਹਨਾਂ ਨੇ ਹਿੰਦੂਕਰਨ ਸ਼ੁਰੂ ਕੀਤਾ। ਅੱਜ ਸਿਰਫ ਕੈਲੰਡਰ ਦਾ ਨਾਂ ਨਾਨਕਸ਼ਾਹੀ ਹੈ, ਉਹ ਸਾਰਾ ਹਿੰਦੂ ਕੈਲੰਡਰ ਹੀ ਹੈ। ਉਹਦੇ 'ਚ ਹੋਲੀ ਹੋਲੇ ਨਾਲ ਵਿਆਹੀ ਹੋਈ ਹੈ। ਦੀਵਾਲੀ ਜਿਹੜੀ ਬੰਦੀ ਛੋੜ ਜਿਹੜਾ ਹੈ ਉਹ ਦੀਵਾਲੀ ਦੇ ਦੀਵਿਆਂ 'ਚ ਲੁਕਿਆ ਹੋਇਆ। ਤੁਸੀਂ ਵਧਾਈਆਂ ਦੇ ਹੀ ਜਾਓ ਇੱਕ ਦੂਜੇ ਨੂੰ, ਔਰ ਤੁਹਾਨੂੰ ਨਾ ਅਸੀਂ ਉਸ ਤੋਂ ਛੁਟਕਾਰਾ ਪਾ ਸਕੇ। ਹੁਣ ਇਸ ਵਾਰ ਘੱਟੋ ਘੱਟ ਇਹ ਜ਼ਰੂਰ ਹੋਇਆ ਕਿ ਦੂਸਰਿਆਂ ਨੇ ਕੱਲ ਦੀਵਾਲੀ ਮਨਾ ਲਈ, ਇਹ ਪਤਾ ਨਹੀਂ ਇੱਕ ਡੇਟ ਦਾ ਕਿਵੇਂ ਫਰਕ ਪੈ ਗਿਆ। ਨਹੀਂ ਤਾਂ ਸਾਡੀ ਵੀ ਦੀਵਾਲੀ ਰਾਮਚੰਦਰ ਦੇ ਦੀਵਿਆਂ ਦੇ ਨਾਲ ਹੀ ਹੁੰਦੀ ਹੈ। ਤੇ ਉਹ ਸਟੈਂਡ ਲੈ ਲਿਆ ਉੱਥੇ ਕਿਸੇ ਨੇ ਕਿ ਨਹੀਂ ਅਸੀਂ ਜਿਹੜੀ ਆ ਉਹ 21 ਅਕਤੂਬਰ ਨੂੰ ਹੀ ਮਨਾਵਾਂਗੇ। ਤੇ ਇਹਦੇ ਥੱਲੇ ਚਲੋ ਇਹ ਹੋ ਗਿਆ ਵੀ ਘੱਟੋ ਘੱਟ ਇੱਕ ਦਿਨ ਵੱਖਰਾ, ਪਰ ਇਹਦੇ ਨਾਲ ਕੋਈ ਇਹਦਾ ਇੱਕੋ ਇੱਕ ਜਿਹੜਾ ਇੱਕ ਤਾਂ ਮੁਕੰਮਲ ਆਜ਼ਾਦੀ ਖਾਲਿਸਤਾਨ ਦੀ ਗੱਲ, ਦੂਸਰਾ ਅਸੀਂ ਦੇਖਦੇ ਹਾਂ ਕਿ ਭਾਈ ਇਸ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਇਤਿਹਾਸ ਹੈ, ਘੱਟੋ ਘੱਟ ਨਾਨਕਸ਼ਾਹੀ ਕੈਲੰਡਰ ਦੀ ਇੰਪਲੀਮੈਂਟੇਸ਼ਨ ਹੀ ਤੁਹਾਨੂੰ, ਜੇ ਦੁਸ਼ਮਣ ਨੂੰ ਇੰਨੀ ਤਕਲੀਫ ਹੋਈ ਸੀ ਨਾਗਪੁਰ ਵਾਲਿਆਂ ਨੂੰ, ਉਹਨਾਂ ਨੂੰ ਨਜ਼ਰ ਆ ਗਿਆ ਸੀ ਵੀ ਕੀ ਹੈ, ਤੇ ਅਸੀਂ ਇਹਦੀ ਅਹਿਮੀਅਤ ਸਮਝ ਸਕਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਕਨਕਲੂਡ ਕਰਾਂ, ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਦਲ ਖਾਲਸਾ ਦੇ ਐਕਟਿੰਗ ਪ੍ਰੈਜ਼ੀਡੈਂਟ ਸਰ ਪਰਮਜੀਤ ਸਿੰਘ ਮੰਡ, ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਮੰਡ, ਉਹ ਅਚਾਨਕ ਵਿਛੋੜਾ ਦੇ ਗਏ ਨੇ, ਚੜ੍ਹਾਈ ਕਰ ਗਏ। ਹੁਣੇ ਹੀ ਸਟੂਡੀਓ 'ਚ ਆਉਂਦੇ ਆ ਇਹ ਖਬਰ ਹੈ, ਦਰਸ਼ਕ ਉਹਨਾਂ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਅਸੀਂ ਅਫਸੋਸ ਦਾ ਵੀ ਇਜ਼ਹਾਰ ਕਰਦੇ ਹਾਂ। ਪਰਮਜੀਤ ਸਿੰਘ ਮੰਡ ਬੜੇ ਨਿਤੜਕ, ਬੇਬਾਕ ਔਰ ਪੂਰੀ ਨੌਜਵਾਨੀ ਨੂੰ ਜਿਹੜਾ ਮੋਟੀਵੇਟ ਕਰਨ ਵਾਲੇ ਜਿਹੜੇ ਆਗੂ ਨੇ। ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਕਿਸਮ ਦਾ ਨੌਜਵਾਨ ਜਿਹੜਾ ਆਪਣੀ ਜ਼ਿੰਦਗੀ ਔਰ ਇਸ ਪੰਥਕ ਪਿੜ ਦੇ ਵਿੱਚ ਆਉਂਦਾ ਹੈ, ਪ੍ਰੇਰਨਾ ਪਿੱਛੇ ਬਖਸ਼ਿਸ਼ ਗੁਰੂ ਦੀ ਹੁੰਦੀ ਹੈ, ਮਾਂ-ਬਾਪ ਹੁੰਦੇ ਨੇ। ਮਾਂ-ਬਾਪ ਪਹਿਲੀ ਇੰਸਟੀਟਿਊਸ਼ਨ ਹੈ ਜਿਹੜੀ ਉਸ ਕਿਸਮ ਦੇ ਬੱਚੀ ਨੂੰ ਇਸ ਪਾਸੇ ਲਈ ਤਿਆਰ ਕਰਦੇ ਨੇ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਵੇਂ ਹੀ ਜਿਹੜਾ ਹੈ ਉਹ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਨੇ ਪੰਥ ਦੀ ਸੇਵਾ ਦੇ ਵਿੱਚ ਤਤਪਰ ਰਹਿਣ। ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਵੀਕਐਂਡ ਸਾਡਾ ਕੈਲੀਫੋਰਨੀਆ ਸੀ, ਇਹੀ ਕਾਰਨ ਹੈ ਕਿ ਕੱਲ ਮੈਂ ਵਾਪਸ ਫਲਾਈ ਕੀਤਾ। ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਦੋ ਸਾਡੇ ਬਹੁਤ ਪਿਆਰੇ ਪਰਿਵਾਰਾਂ ਦੇ ਬੱਚਿਆਂ ਦਾ ਕੁੜਮਾਈ ਦਾ ਜਿਹੜਾ ਉਹ ਸਮਾਗਮ ਸੀ। ਹਾਲਾਂ ਇਹਦੇ ਲਈ ਸ਼ਬਦ ਠਾਕਾ, ਰੋਕਾ, ਸ਼ਗਨ, ਪਰ ਗੁਰਮਤ ਆਧਾਰਿਤ ਜਿਹੜਾ ਸ਼ਬਦ ਆ ਉਹ ਕੁੜਮਾਈ ਹੈ। ਉਹਦੇ ਚੋਂ ਕੁੜਮ, ਕੁੜਮਾਈ, ਕੁੜਮਾਚਾਰੀ, ਕੋੜਮਾ, ਇਹ ਸਾਰੇ ਲਫ਼ਜ਼ ਇਹਦੇ ਨਾਲ ਹੀ ਜੁੜੇ ਹੋਏ ਨੇ। ਸੈਚਰਡੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਦੇ ਵਿੱਚ ਸਾਡੇ ਵੀਰ ਗੁਲਵਿੰਦਰ ਸਿੰਘ ਭਿੰਦਾ, ਉਹਨਾਂ ਦੀ ਬੱਚੀ ਕਿਰਨਦੀਪ ਕੌਰ, ਉਹਨਾਂ ਦਾ ਜਿਹੜਾ ਹੈ ਉਹ ਸੁਖਮਨ ਸਿੰਘ, ਉਹਨਾਂ ਦੇ ਨਾਲ ਜਿਹੜਾ ਹੈ ਉਹ ਅਰਦਾਸ ਹੋਈ। ਬਹੁਤ ਵੱਡਾ ਇਕੱਠ ਸੀ, ਆਲਮੋਸਟ 400-500 ਦੇ ਕਰੀਬ ਦੀ ਗੈਦਰਿੰਗ ਸੀ। ਸਾਨੂੰ ਵੀ ਉਹਨਾਂ ਨੇ ਕੁਝ ਲਫ਼ਜ਼ ਕਹਿਣ ਲਈ ਕਿਹਾ, ਔਰ ਅਸੀਂ ਆਪਣੀ ਗੱਲ ਤਾਂ ਕਹਿਣੀ ਹੁੰਦੀ ਹੈ ਪੰਥ ਦੀ, ਲੇਕਿਨ ਇਹ ਇੱਕ ਬਹੁਤ ਚੰਗਾ ਰੁਝਾਨ ਹੈ ਜਿੱਥੇ ਕਿ ਜਦੋਂ ਅਸੀਂ ਗੁਰਸਿੱਖ ਬੱਚੇ ਬੱਚੀਆਂ ਦਾ ਆਪਸੀ ਔਰ ਦਰਸ਼ਕ ਉਹਨਾਂ ਦੇ ਜਿਹੜਾ ਉਹ ਦੇਖ ਸਕਦੇ ਨੇ ਕਿ ਇਹੀ ਚਾਹਨਾ ਸੀ। ਜਦੋਂ ਅਸੀਂ ਲਾਸਟ ਟਾਈਮ ਗੁਰਵਿੰਦਰ ਸਿੰਘ ਭਿੰਦਾ ਦੇ ਘਰ ਰੁਕੇ ਵੀ, ਤੇ ਉਹਨਾਂ ਦੇ ਘਰੋਂ ਵੀ ਭੈਣ ਜੀ, ਔਰ ਉਹ ਵੀ ਕਹਿਣ ਲੱਗੇ ਵੀ ਕਿਰਨ ਦੀ ਬੱਚੀ ਬਹੁਤ ਹਾਈਲੀ ਐਜੂਕੇਟਡ, ਔਰ ਬਹੁਤ ਕਹਿੰਦੇ ਵੀ ਸਾਡੀ ਬੱਚੀ ਦਾ ਵੀ ਇਹ ਵੀ ਸਿੱਖੀ ਸਰੂਪ ਹੋਏ ਔਰ ਕੋਈ ਯੋਗ, ਔਰ ਬੜਾ ਚੰਗਾ ਪਰਿਵਾਰ ਜਿਹੜਾ ਜਿਸ ਪਰਿਵਾਰ ਨਾਲ ਇਹਨਾਂ ਦਾ ਸੰਬੰਧ ਜੁੜਿਆ, ਬਾਸੀ ਪਰਿਵਾਰ, ਇਹ ਅੱਗੋਂ ਸਾਡੇ ਵੀਰ ਸਰ ਜਸਵੰਤ ਸਿੰਘ ਹੋਠੀ ਉਹਨਾਂ ਦੀ ਹੀ ਐਕਸਟੈਂਡਡ ਫੈਮਿਲੀ ਹੈ। ਸੋ ਇਹ ਇੱਕ ਬਹੁਤ ਚੰਗੀ ਗੈਦਰਿੰਗ ਔਰ ਇੱਕ ਆਪਣੇ ਢੰਗ ਦੇ ਨਾਲ ਇੱਕ ਗੁਰਮਤ ਦੇ ਰੰਗ ਵਾਲਾ ਸਮਾਗਮ ਸੀ। ਦੂਸਰਾ ਉਸੇ ਸ਼ਾਮ ਸੈਚਰਡੇ ਸਾਡੇ ਵਿਛੜ ਚੁੱਕੇ ਵੀਰ ਡਾਕਟਰ ਰਣਜੀਤ ਸਿੰਘ ਜਿਹੜੇ TV 84 ਦੇ ਬਿਗਨਰ ਹੀ ਨਹੀਂ, ਸਭ ਕੁਛ ਹੀ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਕੀਤਾ। ਉਹਨਾਂ ਦੇ ਵੱਡੇ ਸਪੁੱਤਰ ਮਨਵੀਰ ਸਿੰਘ ਜਿਹੜੇ ਇਸ ਵੇਲੇ ਜਿੱਥੇ ਉਹਨਾਂ ਨੇ ਆਪਣਾ ਅੱਛਾ ਜੌਬ ਸੀ ਪਰ ਛੱਡ ਕੇ ਨਾਲ ਮੇਅਰ ਰੇਸ ਦੇ ਵਿੱਚ ਮਮਦਾਨੀ ਦੇ ਨਾਲ ਜਿਹੜਾ ਉਹ ਪੂਰਾ ਉਸ ਦਾ ਕੈਂਪੇਨਰ ਨੇ। ਔਰ ਮਨਵੀਰ ਸਿੰਘ ਦਾ ਰਿਸ਼ਤਾ ਵੀ ਹੋਇਆ ਹੈ ਬੱਚੀ ਅਵਦੀਪ ਕੌਰ,
ਇਹ ਵੀ ਹਾਈਲੀ ਐਜੂਕੇਟਿਡ ਹੈ, ਆਪਣੀ ਇੱਕ NGO ਰਨ ਕਰਦੀ ਹੈ ਨਿਊਯਾਰਕ ਹੀ ਉਸ ਦਾ ਨਾਈਸ। ਜੌਬ ਹੈ, ਔਰ ਇਹ ਉਹਨਾਂ ਨੇ ਘਰ ਦੇ ਵਿੱਚ ਹੀ ਕੀਤਾ ਅਵਦੀਪ ਹੋਰਾਂ ਦੇ, ਔਰ ਉਹਦੇ 'ਚ ਵੀ ਕਿਉਂਕਿ ਘਰਾਂ ਦੇ ਵਿੱਚ ਮਹਿਦੂਦ ਥਾਂ ਹੁੰਦੀ ਹੈ, ਲੇਕਿਨ ਇਹਦੇ ਬਾਵਜੂਦ ਦਰਸ਼ਕ ਦੇਖ ਸਕਦੇ ਨੇ ਕਿ ਜਿਹੜੇ ਕਲੋਜ਼ ਡਾਕਟਰ ਸਾਹਿਬ ਦੇ ਨਾਲ ਕੰਮ ਕਰਨ ਵਾਲੇ, ਜਿਨ੍ਹਾਂ 'ਚ ਡਾਕਟਰ ਪ੍ਰਿਤਪਾਲ ਸਿੰਘ US ਕਾਂਗਰੈਸ਼ਨਲ ਸਿੱਖ ਕਾਕਸ ਨਾਲ ਜੁੜੇ ਹੋਏ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸਰ ਜਸਵੰਤ ਸਿੰਘ ਹੋਠੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਔਰ ਫਿਰ ਗੁਰਬਚਨ ਸਿੰਘ ਰਾਣਾ ਉਹਨਾਂ ਦੀ ਸਿੰਘਣੀ ਸਾਹਿਬਾਂ, ਹਨੀ ਸਿੰਘ, ਔਰ ਦੂਸਰੇ ਸਾਰੇ ਜਿਹੜੇ ਨੇ ਬਹੁਤ ਸਾਰੇ ਜਿਹੜੇ ਡਾਕਟਰ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਜੀ, ਉਹ ਵੀ ਉਸ ਸਮਾਗਮ ਦਾ ਹਿੱਸਾ ਬਣੇ। ਔਰ ਦੋਨੋਂ ਹੀ ਜਿਹੜੇ ਨੇ, ਕਿਉਂਕਿ ਜਦੋਂ ਸਿੱਖੀ ਸਰੂਪ ਹੁੰਦਾ ਹੈ ਔਰ ਇੱਕ ਚੰਗੇ ਮਾਹੌਲ ਦੇ ਵਿੱਚ ਇੱਕ ਪੰਥਕ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਇਹ ਅੱਗੋਂ ਵੀ ਜਿਹੜੇ ਨੇ ਟਾਰਚ ਬੀਅਰਰ ਨੇ। ਬਾਕੀ ਗੁਰੂ ਦੀ ਰਹਿਮਤ ਹੁੰਦੀ ਹੈ, ਉਹਦੇ ਨਾਲ ਹੀ ਸੰਭਵ ਹੁੰਦਾ। ਅਸੀਂ ਦੋਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਜਿਸ ਰਸਤੇ ਦੇ ਉੱਤੇ ਜਿਵੇਂ ਗੁਰਵਿੰਦਰ ਸਿੰਘ ਭਿੰਦਾ ਜਾਂ ਉਹਨਾਂ ਦੀ ਸਿੰਘਣੀ ਸਾਹਿਬਾਂ ਪੰਥਕ ਪਿੜ ਦੇ ਵਿੱਚ ਨੇ, ਡਾਕਟਰ ਰਣਜੀਤ ਸਿੰਘ ਪੈਂਜੇ, ਅਵਿਨਾਸ਼ ਕੌਰ, ਉਹਨਾਂ ਨੇ ਵੀ ਸਾਡੇ ਨਾਲ ਉਹਨਾਂ ਦਾ 25-30 ਸਾਲਾਂ ਦੀ ਸਾਂਝ ਜਿਹੜੀ ਪੰਥਕ ਪਿੜ ਦੇ ਵਿੱਚ ਹੀ, ਮੈਨੂੰ ਇੱਥੇ ਆ ਕੇ ਹੀ ਮਿਲੇ ਨਿਊਯਾਰਕ 'ਚ ਜਦੋਂ ਪਹਿਲੀ ਵਾਰ ਮੈਂ ਆਇਆ 89 ਜਾਂ 90 'ਚ ਇੱਥੇ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸੋ ਹੁਣ ਜਦੋਂ ਜਿਹਨਾਂ ਬੱਚਿਆਂ ਨੂੰ ਤੁਸੀਂ ਗਰੋ ਹੁੰਦਿਆਂ ਦੇਖਿਆ ਹੁੰਦਾ, ਹੋਪਸ ਵੀ ਹੁੰਦੀਆਂ ਨੇ, ਉਹਨਾਂ ਨੇ ਆਪਣੀ ਅਮਰੀਕਨ ਸਿਸਟਮ 'ਚ ਐਜੂਕੇਸ਼ਨ ਵੀ ਲਈ ਹੈ, ਆਪੋ ਆਪਣੇ ਜਿਹਨੂੰ ਸਾਡੇ ਪਿਤਾ ਜੀ ਲਫ਼ਜ਼ ਇਸਤੇਮਾਲ ਕਰਦੇ ਸੀ ਬਰਸਰੇ ਰੁਜ਼ਗਾਰ, ਕਿ ਵੀ ਆਪੋ ਆਪਣੇ ਰੁਜ਼ਗਾਰ ਤੇ ਵੀ ਲੱਗੇ ਹੋਏ ਨੇ, ਸਿੱਖੀ ਸਰੂਪ ਵੀ ਕਾਇਮ ਹੈ। ਔਰ ਅਸੀਂ ਆਸ ਕਰਦੇ ਹਾਂ ਉਹਨਾਂ ਦੀ ਜਿੱਥੇ ਜ਼ਿੰਦਗੀ ਦੇ ਵਿੱਚ ਸਤਿਗੁਰੂ ਖੁਸ਼ੀਆਂ ਦੇਣ, ਉੱਥੇ ਜਿਹੜਾ ਸਿੱਖੀ ਜੀਵਨ ਜਾਚ ਹੈ ਇਹੀ ਆਧਾਰ ਹੈ ਜਿਹਦੇ ਨਾਲ ਜਿਵੇਂ ਹਰ ਚੀਜ਼ ਦਾ ਇੱਕ ਸੈਂਟਰ ਹੁੰਦਾ ਹੈ, ਫੋਕਸ ਹੁੰਦਾ ਹੈ, ਜਿਹਦੇ ਦੁਆਲੇ ਸਭ ਕੁਝ ਘੁੰਮਦਾ ਹੈ। ਔਰ ਸਿੱਖੀ ਜੀਵਨ ਜਾਚ ਉਹ ਜੀਵਨ ਜਾਚ ਹੈ ਜਿਹੜੀ ਸਾਨੂੰ ਜ਼ਿੰਦਗੀ ਦੇ ਹਾਸਿਆਂ ਤੋਂ, ਖੁਸ਼ੀਆਂ ਤੋਂ, ਚੰਗੇ ਰਹਿਣ ਸਹਿਣ ਤੋਂ ਦੂਰ ਨਹੀਂ ਖੜਦੀ ਹੈ। ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਸਾਨੂੰ ਗੁਰੂ ਨੇ ਉਹ ਰਸਤਾ ਦਿੱਤਾ ਹੈ। ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਸੈਂਟਰ ਦੇ ਨਾਲ ਜੇ ਜੁੜੇ ਰਵਾਂਗੇ ਫਿਰ ਦੁੱਖ ਸੁੱਖ ਇਹ ਤਾਂ ਕੱਪੜਿਆਂ ਵਾਂਗ ਨੇ, ਜਿਵੇਂ ਅਸੀਂ ਪਹਿਨਦੇ ਆਂ ਬਦਲਦੇ ਆਂ, ਆਉਂਦੇ ਜਾਂਦੇ ਰਹਿੰਦੇ ਨੇ। ਮਜ਼ਬੂਤ ਸਦਕ, ਵਿਸ਼ਵਾਸ, ਸ਼ੁਕਰ, ਇਹ ਉਹ ਗੁਰੂ ਨੇ ਸਾਨੂੰ ਬੀਜ ਰੂਪ ਦੇ ਵਿੱਚ ਉਹ ਖਜ਼ਾਨੇ ਦਿੱਤੇ ਹੋਏ ਨੇ ਕਿ ਜੇ ਇਹਨਾਂ ਦਾ ਅਸੀਂ ਜਿਹੜਾ ਉਹ ਸਹਾਰਾ ਨਾ ਛੱਡੀਏ, ਗੁਰੂ ਦੇ ਨਾਮ ਨਾਲ ਜੁੜ ਕੇ, ਔਰ ਜੀਵਨ ਦੇ ਅੰਦਰ ਇੱਕ ਭਲੇ ਦੀ ਭਾਵਨਾ ਕਿ ਸਿਰਫ ਜੀਵਨ ਮੀ ਨਹੀਂ ਹੈ ਜਿਹੜਾ ਇਸ ਸਿਸਟਮ ਦੇ ਵਿੱਚ ਆ ਕੇ ਸਾਡਾ ਇੱਕ ਵੱਡਾ ਤਬਕਾ ਵੀ ਉਹ ਫਸਿਆ ਹੋਇਆ। ਕਈ ਵਾਰੀ ਸਾਨੂੰ ਮਾਪਿਓ ਹੀ ਬੋਝ ਲੱਗਣ ਲੱਗ ਜਾਂਦੇ ਨੇ ਘਰ ਦੇ ਵਿੱਚ, ਔਰ ਇਹ ਗੱਲ ਮੈਂ ਕਹੀ ਵੀ ਆਪਣੀ ਪ੍ਰੈਜੈਂਟੇਸ਼ਨ 'ਚ, ਮੈਂ ਕਿਹਾ ਵੀ ਇਹ ਜਿਹੜਾ ਪਾਰਟ ਹੈ, ਇੱਕ ਕਲਚਰ ਸ਼ੁਰੂ ਹੋ ਗਿਆ ਕਿ ਮਾਪਿਓ ਨੂੰ ਤੁਸੀਂ ਉਹ ਬੁਢਾਪਾ ਘਰਾਂ 'ਚ ਜਾ ਕੇ ਜਮ੍ਹਾਂ ਕਰਵਾਉਂਦੇ ਹੋ ਤੇ ਤੁਹਾਨੂੰ ਲੱਗਦਾ ਹੈ। ਔਰ ਜਿਨ੍ਹਾਂ ਘਰਾਂ ਦੇ ਵਿੱਚ ਹੁਣ ਮੈਂ ਇਹ ਦੇਖਿਆ ਦੋਨੋਂ ਪਾਸੇ, ਜਿਵੇਂ ਗੁਰਵਿੰਦਰ ਸਿੰਘ ਹੋਰਾਂ ਦੇ ਉਹਨਾਂ ਦੇ ਮਦਰ ਹਮੇਸ਼ਾ ਘਰ ਦੇ ਵਿੱਚ ਜਦੋਂ ਹੁਣ ਬੱਚੇ ਠੇਠ ਪੰਜਾਬੀ ਬੋਲਣਗੇ, ਦੂਜਾ ਕਿ ਵੀ ਇਹ ਘਰਾਂ ਦੀ ਬਰਕਤ ਵੀ ਨੇ ਬਜ਼ੁਰਗ, ਪਰ ਉਹਨਾਂ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਬੱਚੀਆਂ ਇਸ ਕਲਚਰ ਦੀ ਗਰਦਸ਼ ਦੇ ਵਿੱਚ ਗਵਾਚ ਨਾ ਜਾਣ, ਤੇ ਉਹਨਾਂ ਨੂੰ ਜੇ ਕੋਈ ਸਟਰੈਂਥਨ ਕਰ ਸਕਦਾ ਹੈ ਤੇ ਘਰਾਂ 'ਚ ਦਾਦਾ ਦਾਦੀ, ਨਾਨਾ ਨਾਨੀ ਜਿਹੜੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਨੇ, ਉਹਨਾਂ 'ਚ ਹੀ ਬੱਚਿਆਂ 'ਚ ਉਹ ਵੈਲਿਊ ਸਿਸਟਮ ਹੋਏਗਾ। ਸੋ ਅਸੀਂ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈ ਦਿੰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਡਿਫੈਂਸ ਮਿਨਿਸਟਰ ਸੈਕਟਰੀ ਵੱਲੋਂ ਫੌਜ ਵਿੱਚ ਡਿਸਪਲਿਨ ਅਤੇ ਦਿੱਖ ਸੰਬੰਧੀ ਦਿੱਤੇ ਗਏ ਬਿਆਨ ਨੇ ਸਿੱਖ ਹਲਕਿਆਂ ਵਿੱਚ ਇੱਕ ਫਿਕਰ ਪੈਦਾ ਕਰ ਦਿੱਤਾ ਹੈ ਕਿ ਅਮਰੀਕਨ ਫੌਜ ਵਿੱਚ ਦਾੜੀ ਕੇਸਾਂ ਨਾਲ ਸਰਵ ਕਰ ਸਕਣ ਦੀ ਨੀਤੀ ਨੂੰ ਬਦਲਿਆ ਜਾ ਰਿਹਾ ਹੈ। ਸੋ ਇਸ ਇਸ਼ੂ ਤੇ ਭਾਵੇਂ ਅਜੇ ਅਸਪਸ਼ਟਤਾ ਹੈ, ਪਰ ਇਸ ਸੰਬੰਧੀ ਨਿਊਯਾਰਕ ਦੇ ਕਾਂਗਰਸਮੈਨ ਟੌਮ ਸਵਾਜ਼ੀ ਨੇ ਡਿਫੈਂਸ ਸੈਕਟਰੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਨੂੰ ਆਪਾਂ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਦੁਨੀਆ ਭਰ ਦੇ ਸਿੱਖਾਂ ਵੱਲੋਂ ਬੜਾ ਐਂਕਸ਼ੀਅਸਲੀ ਇਹ ਵੇਟ ਕੀਤਾ ਜਾ ਰਿਹਾ ਸੀ ਕਿ ਨਿਖਿਲ ਗੁਪਤਾ ਦਾ ਟਰਾਇਲ ਜਿਹੜਾ ਕਿ 3 ਨਵੰਬਰ ਨੂੰ ਸ਼ੁਰੂ ਹੋਣ ਜਾਣਾ ਸੀ, ਔਰ ਕਿਉਂਕਿ ਬਹੁਤ ਕੁਝ ਐਸਾ ਹੈ ਜਿਹੜਾ ਉਸ ਟਰਾਇਲ ਦੇ ਦੌਰਾਨ ਬਾਹਰ ਆਏਗਾ। ਮਹਿਜ਼ ਇੱਕ ਅਸੈਸੀਨੇਸ਼ਨ ਪਲਾਟ ਤੱਕ ਇਹ ਗੱਲ ਮਹਿਦੂਦ ਨਹੀਂ ਹੈ। ਜਿਹੜੀ 60 ਸਫ਼ੇ ਦੀ ਹੋਰ ਜਾਣਕਾਰੀ ਜਿਹੜੇ ਪ੍ਰੋਸੀਕਿਊਟਰਸ ਨੇ ਦਿੱਤੀ ਹੈ, ਉਹਦੇ ਵਿੱਚ ਨਿਖਿਲ ਗੁਪਤਾ ਦਾ ਵੱਡਾ ਰੋਲ, ਡਰੱਗ ਸਮਗਲਿੰਗ ਵੀ, ਕੋਲੰਬੀਆ ਤੋਂ ਜਹਾਜ਼ ਭਰ ਕੇ ਕੋਕੇਨ ਦਾ ਭੇਜਣ ਦੀ ਗੱਲ ਔਰ ਵੈਪਨਸ ਆਉਣ ਦੀ ਗੱਲ, ਔਰ ਇਹ ਵੱਡੇ ਲੈਵਲ ਦਾ ਇੰਟਰਨੈਸ਼ਨਲ ਨੈਟਵਰਕ ਜਿਹੜਾ ਨਿਖਿਲ ਗੁਪਤਾ ਜਿਹੜਾ ਉਸ ਦਾ ਇੱਕ ਕਰਿੰਦਾ ਬਿਹਾਈਂਡ ਉਹ ਵਿਕਾਸ ਯਾਦਵ ਭਾਵੇਂ ਹੈਂਡਲਰ ਹੈ ਉਹਦਾ, ਇੱਕ IPS ਲੈਵਲ ਦਾ ਆਫਿਸਰ ਜਿਹੜਾ ਔਨ ਡੈਪੂਟੇਸ਼ਨ ਹੈ ਰਾਜ, ਪਰ ਉਹਦਾ ਕਿੰਗ ਪਿਨ ਮਾਸਟਰ ਸਿਪਾਹੀ ਅਜੀਤ ਡੋਵਾਲ। ਸੋ ਸਾਰੇ ਪਾਸੇ ਇਸ ਦੇ ਇੰਤਜ਼ਾਰ ਸੀ। ਅਸੀਂ ਵੀ ਇਸ ਦਾ ਪ੍ਰਬੰਧ ਕਰ ਰਹੇ ਸੀ ਕਿ ਵੀ ਕਿਉਂਕਿ ਜਦੋਂ ਟਰਾਇਲ ਚੱਲ ਰਿਹਾ ਇਹਨਾਂ ਦਿਨਾਂ 'ਚ, ਅੱਜ ਜਿਹੜੀ ਹੈ ਇੱਕ ਉਸ ਦੇ ਲਈ ਜਿਹੜੀ ਹੈ ਫਿਰ ਜੂਰੀ ਸਿਲੈਕਸ਼ਨ ਦੀ ਗੱਲ ਔਰ ਫਾਈਨਲ ਸਬਮਿਸ਼ਨ ਦਾ ਹੋਣਾ। ਲੇਕਿਨ ਪਿਛਲੇ ਹਫਤੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਨਿਖਿਲ ਗੁਪਤੇ ਨੇ ਅਗੇਨ ਜਿਹੜਾ ਹੈ ਉਹ ਆਪਣਾ ਵਕੀਲ ਚੇਂਜ ਕਰਨ ਦੀ ਪਟੀਸ਼ਨ ਪਾਈ ਹੋਈ, 4ਥੀ ਵਾਰ ਹੋਇਆ। ਹੁਣ ਕਿਉਂਕਿ ਜ਼ਾਹਰ ਹੈ ਵੀ ਇਹ ਡਿਲੇਡ ਟੈਕਟਿਕ ਹੈ ਕਿ ਇਸ ਨੂੰ ਡਿਲੇ ਕੀਤਾ ਜਾਏ। ਇਸ ਵੇਲੇ ਧੌਣ 'ਤੇ ਗੋਡਾ ਵੀ ਰੱਖਿਆ ਹੋਇਆ ਮੋਦੀ ਦੇ, ਔਰ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਇਹ ਵਾਰਨ ਕਰ ਰਹੇ ਨੇ ਕਿ ਵੀ ਬਹੁਤ ਹੋਰ ਹੈਵੀ ਟੈਰਿਫ ਲੱਗਣਗੇ ਜੇ ਰੂਸ ਤੋਂ ਤੇਲ ਬੰਦ ਨਾ ਕੀਤਾ ਖਰੀਦਣਾ, ਔਰ ਪੋਲੀਟੀਕਲੀ ਵੀ ਉਹ ਫਸਿਆ। ਔਰ ਇਸ ਪੀਰੀਅਡ 'ਚ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਹੋਰ ਵੀ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਤੇ ਭਾਰਤ ਦੇ ਲਈ ਇਹ ਐਂਬੈਰਸਿੰਗ ਹੈ, ਬਹੁਤ ਵੱਡੀ ਐਂਬੈਰਸਮੈਂਟ ਹੀ ਨਹੀਂ, ਇਕੱਲਾ ਅਮਰੀਕਾ ਦੇ ਹੱਥ 'ਚ ਇੱਕ ਹੋਰ ਟੂਲ ਹੈ
ਸੋ ਉਹਨਾਂ ਦੀ ਇਹ ਨੀਤੀ ਹੈ ਕਿ ਵੀ ਇਸ ਨੂੰ ਜਿੰਨਾ ਡਿਲੇ ਕੀਤਾ ਜਾ ਸਕਦਾ ਕਰੋ। ਜੀ। ਸੋ ਅੱਜ ਜਿਹੜੀ ਆ ਕੋਰਟ ਦੇ ਵਿੱਚ ਸਟੇਟਸ ਔਰ ਸਬਸਟੀਟਿਊਸ਼ਨ ਹੀਅਰਿੰਗ ਸੀ ਔਰ ਆਲਰੇਡੀ ਉਹਨਾਂ ਨੇ ਪਿਛਲੇ ਹਫਤੇ ਇਹ ਪੈਟੀਸ਼ਨ ਪਾਈ ਸੀ ਤੇ ਜੱਜ ਮੈਰੀਓ ਨੇ ਗੁਪਤੇ ਦੀ ਜਿਹੜੀ ਰਿਕੁਐਸਟ ਟੂ ਚੇਂਜ ਲਾਇਰ ਹੈ ਉਹ ਗ੍ਰਾਂਟ ਕਰ ਦਿੱਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਪੀਡੀ ਟ੍ਰਾਇਲ ਟਾਈਮ ਜਿਹੜਾ ਅਕਤੂਬਰ 21 ਤੋਂ ਨਵੰਬਰ 14 ਤੱਕ ਜਿਹੜਾ ਹੁਣ ਪੋਸਟਪੋਨ ਕੀਤਾ ਗਿਆ ਹੈ ਇਨ ਦਾ ਇੰਟਰਸਟ ਆਫ ਜਸਟਿਸ। ਇਸ ਸਿਸਟਮ ਦੀ ਬਿਊਟੀ ਵੀ ਹੈ, ਹਾਲਾਂ ਇਹ ਜਿਹੜੇ ਧਨਾੜ ਕਿਸਮ ਦੇ ਲੋਕ ਨੇ ਜਾਂ ਕ੍ਰਿਮੀਨਲ ਨੇ ਉਹਨਾਂ ਨੂੰ ਮੌਕਾ ਵੀ ਦਿੰਦਾ ਹੈ ਕਿ ਵੀ ਉਹ ਉਹਨੂੰ ਡਿਲੇ ਕਰੀ ਜਾਣ। ਫਿਰ ਵੀ ਜੇ ਤੁਸੀਂ ਭਾਰਤ ਜਾਂ ਹੋਰ ਮੁਲਕਾਂ ਦੇ ਹਵਾਲੇ ਨਾਲ ਦੇਖੋ ਤੇ ਮੱਚ ਫਾਸਟਰ ਹੁੰਦਾ ਹੈ। ਸੋ ਉਹ ਜਦੋਂ ਉਹਨੇ ਆਪਣਾ ਇਹ ਗੁਪਤੇ ਨੇ ਰਿਕੁਐਸਟ ਟੂ ਚੇਂਜ ਲਾਇਰਸ ਪਾਈ ਤੇ ਜੱਜ ਮੈਥਿਊ ਨੇ ਮੰਨ ਲਿਆ ਔਰ ਹੁਣ ਜਿਹੜਾ ਡੇਵਿਡ ਟੋਗਰ ਇੱਕ ਐਕਸਪੀਰੀਅੰਸ CIA ਆ ਕੋਰਟ ਅਪਾਇੰਟਡ ਉਹ ਡਿਫੈਂਸ ਲਾਇਰ ਹੋਏਗਾ ਇਹਦਾ ਨਿਖਿਲ ਗੁਪਤਾ ਦਾ। ਔਰ ਇਹ ਜਿਹੜਾ ਅਕਤੂਬਰ 24 ਨੂੰ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਸੀ ਉਹ ਹੁਣ ਨਵੰਬਰ 14 ਦੇ ਉੱਤੇ ਚਲੀ ਗਈ ਹੈ। ਸੋ ਮਤਲਬ ਇਹ ਨਵਾਂ ਜਿਹੜਾ ਡਿਫੈਂਸ ਅਟਰਨੀ ਹੈ ਇਹ ਹੈਂਡਲ ਕਰੇਗਾ ਉਹਦੇ ਕੇਸ ਨੂੰ ਨਵੰਬਰ 14 ਤੱਕ। ਜੇ ਨਵੇਂ ਲਾਇਰ ਨੇ ਇਹ ਨਾ ਕਿਹਾ ਕਿ ਜੀ ਮੇਰੇ ਕੋਲ ਅਜੇ ਇਨਫ ਟਾਈਮ ਨਹੀਂ ਸੀ ਤੇ ਮੈਂ ਅਜੇ ਕੇਸ ਦੀਆਂ ਹੋਰ ਡਿਟੇਲ ਸਟੱਡੀ ਕਰਨੀਆਂ ਨੇ, ਅਗੇਨ ਉਹ ਮੌਕਾ ਮੰਗ ਸਕਦਾ ਜੇ ਡਿਲੇ ਟੈਕਟਿਕ ਹੈ। ਪਰ ਇਹ ਜਿਹੜਾ ਨਵੰਬਰ 14 ਨੂੰ 11 ਵਜੇ ਨਵੀਂ ਟ੍ਰਾਇਲ ਡੇਟ ਜਿਹੜੀ ਹੈ ਸੈੱਟ ਕੀਤੀ ਜਾਏਗੀ। ਸੋ ਜ਼ਾਹਰ ਹੈ ਕਿ ਜਿਹੜਾ 3 ਨਵੰਬਰ ਦਾ ਪਾਰਟ ਸੀ ਕਿ ਉਹਦਾ ਕੇਸ ਟ੍ਰਾਇਲ 'ਚ ਜਾ ਰਿਹਾ ਹਾਲ ਦੀ ਘੜੀ ਉਹ ਪੋਸਟਪੋਨ ਹੋ ਗਿਆ ਔਰ ਹੁਣ ਨਵੰਬਰ 14 ਤੋਂ ਬਾਅਦ ਡਿਸਾਈਡ ਹੋਏਗਾ ਵੀ ਟ੍ਰਾਇਲ ਡੇਟ ਕਿਹੜੀ ਹੈ। ਸੋ ਆਬਵੀਅਸਲੀ ਕਈ ਵਾਰੀ ਉਹ ਦਸੰਬਰ ਤੱਕ ਵੀ ਜਾ ਸਕਦੀ ਹੈ ਤੇ ਕਿਉਂਕਿ ਦਸੰਬਰ ਮਿਡ ਤੱਕ ਪਹੁੰਚਦੇ ਹਾਂ ਕਿਉਂਕਿ ਨਵੰਬਰ ਦੇ ਲਾਸਟ ਵੀਕ ਥੈਂਕਸਗਿਵਿੰਗ ਲਾਸਟ ਥਰਸਡੇ ਹੁੰਦਾ ਹੈ। ਫਿਰ ਬਹੁਤ ਵਾਰ ਜਿਹੜੀ ਦਸੰਬਰ ਵਾਲਾ ਮੂਡ ਹੌਲੀਡੇ ਸੀਜ਼ਨ ਹੁੰਦਾ ਫਿਰ ਕਈ ਵਾਰ ਉਹਨੂੰ ਕ੍ਰਿਸਮਸ ਹੌਲੀਡੇਜ਼ ਦੂਜੇ ਤੀਜੇ ਉਹ ਤੋਂ ਬਾਅਦ ਪੁਸ਼ ਕਰ ਦਿੰਦੇ ਨੇ। ਹੋਪਫੁਲੀ ਜਿਹੜਾ ਹੈ ਇਹ ਨਵੰਬਰ 14 ਟ੍ਰਾਇਲ ਡੇਟ ਦਿੱਤੀ ਜਾਏਗੀ। ਸੋ ਇਸ ਵਾਰ ਇਹ ਚੌਥੀ ਵਾਰ ਇਹ ਹੁਣ ਨਿਖਿਲ ਗੁਪਤਾ ਆਪਣੇ ਆਪ ਤੋਂ ਨਹੀਂ ਕਰ ਰਿਹਾ, ਇਹ ਉਹਦੇ ਜਿਹੜੇ ਮਾਸਟਰ ਬੈਠੇ ਹੋਏ ਨੇ ਉਹ ਉਹਨੂੰ ਡਿਲੇ ਕਰਾ ਰਹੇ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਉਹਨਾਂ ਨੇ ਫੌਕਸ ਨਿਊਜ਼ ਦੇ ਵਿੱਚ ਕਿਸੇ ਵੇਲੇ ਕੰਮ ਕਰਨ ਵਾਲੇ ਮਿਸਟਰ ਪੀਟ ਹੈਗਸੈਥ ਉਹਨਾਂ ਨੂੰ ਸੈਕਟਰੀ ਆਫ ਡਿਫੈਂਸ ਬਣਾਇਆ ਸੀ। ਹਾਲਾਂ ਹੁਣ ਉਸ ਮਹਿਕਮੇ ਦਾ ਨਾਂ ਜਿਹੜਾ ਹੈ ਡਿਫੈਂਸ ਨਾਲੋਂ ਕੱਢ ਕੇ ਸੈਕਟਰੀ ਆਫ ਵਾਰ ਬਣਾ ਦਿੱਤਾ ਔਰ ਉਹਨਾਂ ਦੇ ਦਫ਼ਤਰ ਦਾ ਵੀ ਉਹ ਵਾਰ ਰੂਮ ਦੇ ਤੌਰ ਦੇ ਉੱਤੇ ਹੀ ਹੈ। ਮਿਸਟਰ ਪੀਟ ਹੈਗਸੈਥ ਨੂੰ ਜਿਹੜਾ ਸੈਕਟਰੀ ਆਫ ਵਾਰ ਜਿਹਦਾ ਮਤਲਬ ਡਿਫੈਂਸ ਮਿਨਿਸਟਰ ਹੈ ਜਿਵੇਂ ਤੁਸੀਂ ਕਿਹਾ ਉਹ ਸਾਡੇ ਲੋਕਾਂ ਦੇ ਸਮਝਣ ਲਈ ਜ਼ਰੂਰੀ ਹੈ। ਔਰ ਅਮਰੀਕਾ ਦੇ 800 ਦੇ ਕਰੀਬ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਸੈਂਟਰ ਨੇ ਜਾਂ ਉਹਨਾਂ ਦੀਆਂ ਆਊਟਲੈਟਸ ਨੇ ਜਾਂ ਫੌਜ ਦੀ ਮੌਜੂਦਗੀ ਹੈ ਉੱਥੇ ਸੈਂਕੜਿਆਂ ਦੀ ਗਿਣਤੀ ਜਰਨੈਲ ਨੇ ਉਹਨਾਂ 'ਚੋਂ 40 ਕੇ ਕਿੰਨੇ 4 ਸਟਾਰ ਜਨਰਲ ਨੇ। ਸੋ ਸਾਰੇ ਹੀ ਵੱਡੇ ਫੌਜੀ ਜਿਹੜੇ ਜਨਰਲ ਨੇ ਉਹਨਾਂ ਦਾ ਇਕੱਠ ਸੱਦਿਆ ਹੋਇਆ ਸੀ। 700-800 ਦੇ ਕਰੀਬ ਲੋਕ ਜਿਹੜੇ ਨੇ ਪੂਰੇ ਆਪਣੇ ਯੂਨੀਫਾਰਮ 'ਚ ਮੈਡਲ ਲਾਏ ਹੋਏ ਔਰ ਵੈਰੀ ਪ੍ਰਾਊਡ ਸੀ। ਔਰ ਉਹਦੇ 'ਚ ਰਾਦਰ ਸੈਕਟਰੀ ਆਫ ਵਾਰ ਨੇ ਪੀਟ ਹੈਗਸੈਥ ਨੇ ਉਹਨਾਂ ਨੂੰ ਜ਼ਲੀਲ ਕੀਤਾ ਚੰਗੀ ਤਰ੍ਹਾਂ ਔਰ ਇਹ ਅਮਰੀਕਾ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਜਿਹਦੇ 'ਤੇ ਕਾਫੀ ਰਿਜ਼ੈਂਟਮੈਂਟ ਵੀ ਵਿਦਨ ਹੈ ਕਿ ਜੇ ਤੁਸੀਂ ਗੋਗੜਾਂ ਛੱਡੀਆਂ ਹੋਈਆਂ ਤੁਸੀਂ ਇਹ ਕੀਤਾ ਤੁਸੀਂ ਜਿਹੜਾ ਉਹ ਸ਼ਕਲਾਂ ਬਣਾਈਆਂ ਹੁੰਦੀਆਂ ਵਾਲ ਰੱਖੇ ਹੋਏ ਨੇ ਦਾੜੀਆਂ ਰੱਖੀਆਂ ਹੋਈਆਂ ਦੂਜਾ ਸਭ ਤੁਹਾਨੂੰ ਅਸੀਂ ਫਿੱਟ ਕਰ ਦੇਣਾ ਫਿੱਟ ਹੋ ਦੂਜਾ ਤੀਜਾ। ਹੁਣ ਉਸ ਨੇ ਜਿਹੜਾ ਬਹੁਤ ਸਾਰੇ ਫੌਜੀ ਜਨਰਲ ਜਾਂ ਰਿਟਾਇਰਡ ਉਹਨਾਂ ਨੇ ਔਫੈਂਸ ਵੀ ਮਹਿਸੂਸ ਕੀਤਾ। ਬਹੁਤ ਸਾਰੀਆਂ ਮੈਂ ਡਿਸਕਸ਼ਨ ਦੇਖੀਆਂ ਕਿ ਵੀ ਇਹ ਹਿਊਮਿਲੇਸ਼ਨ ਮਹਿੰਗੀ ਪੈਗੀ, ਇਹ ਪ੍ਰਾਊਡ ਸੋਲਜਰਸ ਦਾ ਅਪਮਾਨ ਸੀ ਉਹਨਾਂ ਜਰਨੈਲਾਂ ਦਾ ਜਿਹੜੇ ਕਿ ਡਿਸਟਿੰਗੁਇਸ਼ਡ ਨੇ। ਲੇਕਿਨ ਜਿਸ ਗੱਲ ਨੇ ਆਪਣਿਆਂ ਨੂੰ ਵਰੀ ਕੀਤਾ ਔਰ ਉਸ ਤੋਂ ਬਾਅਦ ਇਸ ਦੇ ਉੱਤੇ ਸਾਨੂੰ ਵੀ ਜਿਹੜੇ 2 ਸਿੱਖ ਬੱਚੇ ਕੰਮ ਕਰਦੇ ਨੇ ਡਿਫੈਂਸ ਦੇ ਵਿੱਚ ਉਹਨਾਂ ਦੀਆਂ ਕਾਲਾਂ ਵੀ ਆਈਆਂ। ਇੱਕ ਭੈਣ ਜੀ ਨੇ ਵਰਜੀਨੀਆ ਤੋਂ ਉਹਨਾਂ ਦੇ ਮਦਰ ਇੱਕ ਬੇਟੇ ਦੇ ਉਹਨਾਂ ਨੇ ਵੀ ਕਾਲ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਸਾਡੇ ਲਈ ਔਖਾ ਹੋਏਗਾ ਕਿਉਂਕਿ ਪਹਿਲਾਂ ਵੀ ਇਹ ਲੜਾਈ ਜਿਹੜੀ ਹੈ ਸਿੱਖਾਂ ਨੇ ਥਰੂ ਕੋਰਟ ਜਿੱਤੀ ਹੋਈ ਹੈ। ਐਡਜਸਟਮੈਂਟ ਦਾ ਸੀ ਕਿ ਬਈ ਇਹ ਸਾਡਾ ਧਾਰਮਿਕ ਪਾਰਟ ਹੈ ਕੇਸ ਦਾੜੀ ਪੱਗ ਔਰ ਉਹਦੇ 'ਚ ਅਸੀਂ ਪਹਿਲਾ ਕੇਸ ਮੇਜਰ ਕਲਸੀ ਦਾ ਸੀ ਫਿਰ ਕਿੰਨੇ ਹੀ ਬਾਅਦ ਦੇ ਵਿੱਚ ਐਡਜਸਟ ਹੋਏ। ਹੁਣ ਜਿਹੜੇ ਨੇ ਬਹੁਤ ਸਖਤ ਕੰਬੈਟ ਵਾਲੇ ਮਿਸ਼ਨਸ ਨੂੰ ਛੱਡ ਕੇ ਜਿੱਥੇ
ਉਹਨਾਂ ਨੇ ਆਪਣੇ ਕੋਈ ਹੋਰ ਰੈਗੂਲੇਸ਼ਨ ਹੁੰਦਾ ਹੈ ਕਿ ਮਾਸਕ ਲੱਗਦੀ ਹੈ ਕਿ ਨਹੀਂ ਲੱਗਦੀ, ਆਕਸੀਜਨ। ਹਾਲਾਂਕਿ ਸਿੱਖ ਸੋਲਜਰ ਹਰ ਥਾਂ ਤੇ ਉਹ ਕਿਸੇ ਵੀ ਆਰਮੀ ਦੇ ਵਿੱਚ, ਕੈਨੇਡਾ ਹੋਏ, ਮਲੇਸ਼ੀਆ ਹੋਏ, ਇੰਡੀਆ ਹੋਏ, ਈਵਨ ਪਾਕਿਸਤਾਨ ਹੋਏ, ਉਹਦੇ 'ਚ ਉਹ ਸਾਰੇ ਹੀ ਰੋਲਸ ਦੇ ਵਿੱਚ ਨੇ। ਲੇਕਿਨ ਇਹਨੂੰ ਲੈ ਕੇ ਹੋਇਆ ਕਿ ਵੀ ਇਹ ਨਾ ਹੋਏ ਵੀ ਨਵਾਂ ਜਿਹੜਾ ਇਹਨਾਂ ਦਾ ਰੈਗੂਲੇਸ਼ਨ ਹੈ ਉਹਦੇ 'ਚ ਪੱਕਾ ਹੀ ਪਾਬੰਦੀ ਜਾਂ ਬੈਨ ਲਾ ਦੇਣ। ਹੁਣ ਇਸ ਦੇ ਉੱਤੇ ਕਾਂਗਰਸਮੈਨ ਟੌਮ ਸਵਾਜ਼ੀ ਜਿਹੜੇ ਨਿਊਯਾਰਕ ਦੇ ਨੂੰ ਰਿਪਰੈਜ਼ੈਂਟ ਕਰਦੇ ਨੇ, ਔਰ ਸਾਡੀ ਬੱਚੀ ਕਿਰਨ ਤੇਜ ਕਿਰਨ ਕੌਰ ਉਹਨਾਂ ਦੀ ਜਿਹੜੀ ਹੈ ਲੀਗਲ ਵਿੰਗ ਨੂੰ ਹੈਂਡਲ ਕਰਦੀ ਹੈ। ਔਰ ਇਹ ਮਿਸਟਰ ਟੌਮ ਸਵਾਜ਼ੀ ਪਾਕਿਸਤਾਨ ਕਾਕਸ ਦੇ ਵੀ ਚੇਅਰਪਰਸਨ ਨੇ। ਕੁਛ ਮਹੀਨੇ ਪਹਿਲਾਂ ਇਹ ਪਾਕਿਸਤਾਨ ਗਏ ਔਰ ਇਸ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਕਰਤਾਰਪੁਰ ਸਾਹਿਬ ਵੀ ਉਹਨਾਂ ਨੇ ਵਿਜ਼ਿਟ ਕੀਤਾ ਔਰ ਬਹੁਤ ਜਿਹੜੇ ਪੋਜ਼ਿਟਿਵ ਕਾਮੈਂਟ ਉਸ ਧਰਤੀ ਤੋਂ ਖਲੋ ਕੇ ਉਹਨਾਂ ਨੇ ਦਿੱਤੇ। ਸਿੱਖਾਂ ਦੇ ਨਾਲ ਵੀ ਪਿਆਰ ਕਰਦੇ ਨੇ ਉਹਨਾਂ ਨੇ। ਹਾਲਾਂਕਿ ਕਿਉਂਕਿ ਜਿਵੇਂ ਮੈਂ ਕਿਹਾ ਵੀ ਕੋਈ ਮਾਰਕਡ ਪਾਲਿਸੀ ਐਸੀ ਨਹੀਂ ਆਈ ਵੀ ਉਹਨਾਂ ਨੇ ਕੋਈ ਬਲੈਂਕਟ ਬੈਨ ਕਰ ਦਿੱਤਾ ਹੈ। ਪਹਿਲਾਂ ਵੀ ਕੋਈ ਬਲੈਂਕਟ ਜਿਹੜੀ ਹੈ ਉਹ ਖੁੱਲ੍ਹ ਨਹੀਂ ਹੈ, ਉਹ ਐਡਜਸਟਮੈਂਟ ਦੇ ਥੱਲੇ ਹੀ ਹੁੰਦਾ ਹੈ। ਪਰ ਇਹ ਮੰਨ ਲਿਆ ਗਿਆ ਫੌਜ ਦੇ ਵਿੱਚ ਕਿ ਭਾਈ ਇਹ ਸਿੱਖਾਂ ਦਾ ਚਿੰਨ੍ਹ ਹੈ। ਇਸੇ ਤਰ੍ਹਾਂ ਜਿਹੜੇ ਕੁਛ ਅਫਰੀਕਨ ਅਮਰੀਕਨ ਸੋਲਜਰ ਨੇ ਜਿਨ੍ਹਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਹੁੰਦੀਆਂ, ਉਹਨਾਂ ਨੂੰ ਜਿਹੜੀ ਹੈ ਉਹ ਦਾੜੀ ਰੱਖਣੀ ਪੈਂਦੀ ਹੈ ਉਹਨਾਂ ਦੇ ਡਿਊ ਟੂ ਮੈਡੀਕਲ ਰੀਜ਼ਨਸ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਜਿਹੜੀ ਸੁੰਨਤ ਦਾੜੀ ਰੱਖਣ ਦੀ ਹੈ ਇਸਲਾਮ ਦੇ ਵਿੱਚ, ਸੋ ਉਹਨਾਂ ਸਾਰਿਆਂ ਨੂੰ ਉਹ ਐਡਜਸਟ ਕਰਨ ਲੱਗ ਗਏ ਸੀ। ਇਹ ਪਾਲਿਸੀ ਦੇ ਲਈ ਵੀ ਲੜਨਾ ਪਿਆ ਸੀ। ਲੇਕਿਨ ਇਹ ਜਦੋਂ ਇਹ ਸੈਕਟਰੀ ਆਫ ਵਾਰ ਪੀਟ ਹੈਗਸੈਥ ਨੇ ਲਾਈਨ ਲਈ ਤੇ ਕਾਂਗਰਸਮੈਨ ਟੌਮ ਸਵਾਜ਼ੀ ਨੇ ਇਸ ਦੇ ਉੱਤੇ ਲੈਟਰ ਲਿਖਿਆ ਉਹਨਾਂ ਨੂੰ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਈ ਰਾਈਟ ਟੂ ਸ਼ੇਅਰ ਦਾ ਕੰਸਰਨਸ ਆਫ ਸਮ ਆਫ ਮਾਈ ਸਿੱਖ ਮੁਸਲਿਮ ਐਂਡ ਅਫਰੀਕਨ ਅਮਰੀਕਨ ਕੰਸਟੀਟਿਊਐਂਟਸ regarding recent comments that could be interpreted as inquiring all service members to shave their beards। ਕਿ ਵੀ ਸਿੱਖ ਵੀ, ਅਫਰੀਕਨ ਅਮਰੀਕਨ ਵੀ ਔਰ ਮੁਸਲਿਮ ਵੀ ਜਿਹੜੇ ਮੇਰੇ ਕੰਸਟੀਟਿਊਐਂਟ ਨੇ, ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਵੀ ਇਹਦਾ ਮਤਲਬ ਕਿਤੇ ਇਹ ਨਾ ਹੋਏ ਕਿ ਵੀ ਇਹਦਾ ਜਿਹੜਾ ਇਹਦੀ ਇੰਟਰਪ੍ਰੀਟੇਸ਼ਨ ਇਹ ਹੋਏ ਕਿ ਸਾਰੇ ਜਿਹੜੇ ਸਰਵ ਕਰਨ ਵਾਲੇ ਨੇ ਉਹਨਾਂ ਨੂੰ ਆਪਣੀਆਂ ਦਾੜੀਆਂ ਸ਼ੇਵ ਕਰਨੀਆਂ ਪੈਣਗੀਆਂ। ਸਮ ਫੀਅਰ ਦੈਟ ਏ ਬੀਅਰਡ ਬੈਨ if implemented without religious, cultural or medical exemptions could inadvertently prevent them from serving their country in uniform। ਕਿ ਵੀ ਜੇ ਇਹਨੂੰ ਇੱਕ ਬਲੈਟੈਂਟ ਬੈਨ ਲਾਤਾ ਜਾਂਦਾ ਹੈ ਤੇ ਇਹ ਜਿਹੜੇ ਨੇ ਫਿਰ ਜਿਹੜੇ ਧਾਰਮਿਕ ਯਕੀਨ 'ਚ ਜੀਣ ਵਾਲੇ ਨੇ, ਕਲਚਰਲੀ ਉਹਨਾਂ ਦੇ ਲਈ ਜ਼ਰੂਰੀ ਹੈ ਜਾਂ ਮੈਡੀਕਲ ਹੈ, ਐਗਜ਼ੈਂਪਸ਼ਨ ਜੇ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹ ਆਪਣੇ ਮੁਲਕ ਨੂੰ ਯੂਨੀਫਾਰਮ 'ਚ ਸਰਵ ਨਹੀਂ ਕਰ ਸਕਣਗੇ। ਔਰ ਉਹਦੇ 'ਚ ਉਹਨਾਂ ਨੇ ਫਿਰ 30 ਸਤੰਬਰ ਨੂੰ ਜਿਹੜਾ ਐਡਰੈਸ ਸੀ ਪੀਟ ਹੈਗਸੈਥ ਦਾ ਉਹਨੂੰ ਕੋਟ ਕੀਤਾ ਕਿ ਵੀ ਤੂੰ ਉਹਨਾਂ ਨੂੰ ਕਿਹਾ ਵਾਰ ਸੈਕਟਰੀ ਨੂੰ ਕਿ ਤੁਸੀਂ ਕਿਹਾ ਸੀ ਕਿ ਵੀ ਆਰ ਗੋਇੰਗ ਟੂ ਕੱਟ ਆਊਟ ਹੇਅਰ, ਸ਼ੇਵ ਆਵਰ ਬੀਅਰਡਸ ਐਂਡ ਐਡਹੀਅਰ ਟੂ ਸਟੈਂਡਰਡਸ। ਦਾ ਈਰਾ ਆਫ ਅਨਪ੍ਰੋਫੈਸ਼ਨਲ ਅਪੀਅਰੈਂਸ ਇਜ਼ ਓਵਰ, ਨੋ ਮੋਰ ਬੀਅਰਡਸ। ਹੁਣ ਇਹ ਖਤਰਨਾਕ ਹੈ ਸਟੇਟਮੈਂਟ ਤਾਂ, ਲੇਕਿਨ ਕਈ ਵਾਰ ਇਹ ਹੁੰਦਾ ਕਿ ਵੀ ਤੁਸੀਂ ਇੱਕ ਜਿਹੜਾ ਉਹ ਅਟਰੈਂਸ ਕਰਦੇ ਹੋ ਬਟ ਇਨ ਪਾਲਿਸੀ ਜਿਹੜਾ ਉਹ ਤੁਸੀਂ ਉਹਨੂੰ ਡਿਫਰੈਂਟਲੀ ਇੰਟਰਪ੍ਰੀਟ ਕਰਦੇ ਹੋ। ਔਰ ਉਹਦੇ 'ਚ ਫਿਰ ਉਹਨਾਂ ਨੇ ਜਿਹੜਾ ਕਾਂਗਰਸਮੈਨ ਟੌਮ ਸਵਾਜ਼ੀ ਨੇ ਅੱਗੋਂ ਵੇਰਵੇ ਦੇ ਵਿੱਚ ਕਿਹਾ ਕਿ ਭਾਈ ਇਹ ਬੜਾ ਜ਼ਰੂਰੀ ਹੈ ਕਿ ਪ੍ਰੋਫੈਸ਼ਨਲਿਜ਼ਮ ਹੋਏ, ਯੂਨੀਫਾਰਮਿਟੀ ਹੋਏ, ਪਰ ਇਹ ਵੀ ਜ਼ਰੂਰੀ ਹੈ ਕਿ ਵੀ ਕੁਛ ਉਹ ਵੀ ਨੇ ਹਾਈਲੀ ਮੋਟੀਵੇਟਡ ਅਮਰੀਕਨ ਜਿਨ੍ਹਾਂ ਦੇ ਫੇਥ ਔਰ ਮੈਡੀਕਲ ਕੰਡੀਸ਼ਨਸ ਇਹ ਰਿਕੁਆਇਰ ਕਰਦੀਆਂ ਕਿ ਉਹ ਫੇਸ਼ੀਅਲ ਹੇਅਰ ਰੱਖਣ। ਔਰ ਉਹਨਾਂ ਨੇ ਕਿਹਾ ਵੀ ਇਸ ਦੇ ਬਾਵਜੂਦ ਵੀ ਕਿ ਉਹ ਫੇਸ਼ੀਅਲ ਹੇਅਰ ਰੱਖ ਕੇ ਵੀ ਜਿਹੜਾ ਹਾਈਐਸਟ ਸਟੈਂਡਰਡ ਜਿਹੜੇ ਨੇ ਉਹ ਸਰਵ ਕਰਨ ਦੇ ਉਹਨਾਂ ਨੂੰ ਫੁਲਫਿਲ ਕਰ ਸਕਦੇ ਨੇ। ਔਰ ਇਹ ਜਿਹੜਾ ਉਹਨਾਂ ਨੇ ਇਹਦੇ 'ਤੇ ਫਿਰ ਸਿੱਖਾਂ ਦੀ ਗੱਲ ਕਰਦੇ ਕਿ ਫॉर ਸਿੱਖਸ ਸਰਵਿੰਗ ਵਨਜ਼ ਨੇਸ਼ਨ ਇਜ਼ ਏ ਸੇਕਰਡ ਡਿਊਟੀ, ਐਨ ਐਮਬੋਡੀਮੈਂਟ ਆਫ ਦਾ ਸੰਤ ਸਿਪਾਹੀ ਆਈਡੀਅਲ that blends faith and service। ਕਿ ਸਿੱਖਾਂ ਦੇ ਲਈ ਜਿੱਥੇ ਉਹ ਆਪਣੇ ਧਰਮ ਦੇ ਵਿੱਚ ਪੱਕੇ ਨੇ, ਆਪਣੇ ਨੇਸ਼ਨ ਨੂੰ ਸਰਵ ਕਰਨਾ ਉਹਨਾਂ ਦੀ ਇੱਕ ਪਵਿੱਤਰ ਉਹ ਫਰਜ਼ ਦੇ ਤੌਰ ਤੇ ਦੇਖਦੇ ਨੇ, ਕਿਉਂਕਿ ਸਿੱਖ ਧਰਮ ਦਾ ਜਿਹੜਾ ਆਈਡੀਅਲ ਹੈ ਉਹ ਸੰਤ ਸਿਪਾਹੀ ਹੈ, ਸੇਂਟ ਸੋਲਜਰ ਹੈ, ਜਿਹਦੇ 'ਚ ਕਿ ਫੇਥ ਔਰ ਸਰਵਿਸ ਦੋਵੇਂ ਨਾਲ ਕੰਬਾਈਨਡ ਨੇ। The Sikh religion requires adherents to maintain uncut hair and beards as a symbol of devotion and equality before God। ਸਿੱਖਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਜਿਹੜਾ ਆਪਣੇ
ਕੇਸ ਔਰ ਦਾੜੀ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹਨੂੰ ਰਿਮੂਵ ਨਾ ਕਰਨ ਉਹਨਾਂ ਵਾਲਾਂ ਨੂੰ, ਕਿਉਂਕਿ ਉਹ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਜਿਹੜਾ ਇਕੁਆਲਿਟੀ ਦਾ ਕਨਸੈਪਟ ਹੈ ਉਹਦਾ ਇਹ ਆਧਾਰ ਹੈ। ਸਿੱਖਸ ਹੈਵ courageously fought alongside American troops for generations, including in both world wars, ਕਿ ਸਿੱਖ ਜਿਹੜੇ ਨੇ ਅਮਰੀਕਨ ਸੋਲਜਰਸ ਦੇ ਨਾਲ ਸਾਈਡ ਬਾਈ ਸਾਈਡ ਉਹਨਾਂ ਨੇ ਬਹੁਤ ਬਹੁਤ ਵਾਰ ਉਹ ਜੰਗਾਂ ਜਿਨ੍ਹਾਂ 'ਚ ਦੋਨੋਂ ਵਰਲਡ ਵਾਰ, ਜਦੋਂ ਅਸੀਂ ਦੋਨੋਂ ਵਰਲਡ ਵਾਰ ਦੀ ਗੱਲ ਕਰਦੇ ਹਾਂ 100 ਸਾਲ ਤੋਂ ਜ਼ਿਆਦਾ ਹਿਸਟਰੀ, ਪਹਿਲਾ ਵਰਲਡ ਵਾਰ 1914 ਤੋਂ 1918 'ਚ ਹੋਇਆ, ਉਹਦੇ 'ਚ ਵੀ ਸਿੱਖ ਔਰ ਅਮਰੀਕਨ, ਇਕੱਲਾ ਇਹੀ ਨਹੀਂ ਕਿ ਸਾਈਡ ਬਾਈ ਸਾਈਡ ਲੜੇ। ਫਸਟ ਵਰਲਡ ਵਾਰ ਦੇ ਵਿੱਚ ਤਾਂ ਡਾਕਟਰ ਭਗਤ ਸਿੰਘ ਥਿੰਦ ਸਟਾਕਟਨ ਤੋਂ ਸੀ, ਉਹ ਸਿੱਖੀ ਸਰੂਪ 'ਚ ਲੜੇ ਔਰ ਉਹਨਾਂ ਨੇ ਪਰਪਲ ਹਾਰਟ ਜਿਹੜਾ ਇਹਨਾਂ ਦਾ ਬਹਾਦਰੀ ਦਾ ਅਵਾਰਡ ਹੈ ਫੌਜ ਦਾ, ਉਹ ਜਿੱਤਿਆ, ਉਹ ਉਹਨਾਂ ਨੇ ਕੀਤਾ। ਫਿਰ ਇਸੇ ਤਰ੍ਹਾਂ ਉਹਨਾਂ ਨੇ ਮੁਸਲਿਮ ਅਮਰੀਕਨਸ ਦੀ ਗੱਲ ਕੀਤੀ ਹੈ ਕਿ ਜਿਹੜੇ ਪ੍ਰਾਊਡਲੀ ਯੂਨੀਫਾਰਮ ਪਾਉਂਦੇ ਨੇ and served with distinction throughout this nation in history. For many Muslim men, maintaining a beard is a sunnah mu'akkabah, a deeply recommended religious practice symbolizing modesty and devotion to God. कि भी मुसलमानों के लिए भी दाढ़ी रखना इस सुन्ना के मुताबिक ज़रूरी है। फिर उन्होंने अफ्रीकन अमेरिकनस की गल की कि ਜਿਹੜੇ ਆਲਮੋਸਟ 20% ਅਮਰੀਕਨ ਫੌਜ ਦੇ ਵਿੱਚ ਅਫਰੀਕਨ ਅਮਰੀਕਨ ਨੇ, ਜਿਨ੍ਹਾਂ ਨੂੰ ਅਸੀਂ ਬਲੈਕਸ ਵੀ ਕਹਿੰਦੇ, ਉਹਨਾਂ ਨੇ ਕਿਹਾ ਵੀ ਜਿਹੜੀ ਸ਼ੇਵਿੰਗ ਹੈ ਉਹਨਾਂ ਦੇ ਲਈ ਕੁਛ ਦੇ ਲਈ ਮੈਡੀਕਲ ਚੈਲੰਜ ਵੀ ਬਣ ਜਾਂਦਾ ਹੈ, ਡਿਊ ਟੂ ਨੈਚੁਰਲ ਹੇਅਰ ਟੈਕਸਚਰ ਆਫਟਨ ਕਾਜ਼ਿੰਗ, ਇਹ ਬਿਮਾਰੀ ਦਾ ਨਾਮ ਉਹਨਾਂ ਨੇ ਦਿੱਤਾ ਹੈ ਸੂਡੋ ਫੋਲੀਕੁਲਰਾਈਟਿਸ ਬਾਰਬੀ, PFB ਉਹਨੂੰ ਕਹਿੰਦੇ ਨੇ, ਇੱਕ chronic and painful skin condition disproportionately affecting black service members who represent nearly 1/5 of all enlisted personnel. ਇਹ ਜਿਹੜੀ ਬਿਮਾਰੀ ਹੈ ਇਹ ਮੋਸਟਲੀ ਅਫਰੀਕਨ ਅਮਰੀਕਨਸ ਨੂੰ ਹੁੰਦੀ ਹੈ, ਜੇ ਉਹ ਸ਼ੇਵ ਕਰਨ ਉਹਨਾਂ ਦੀ ਸਕਿਨ ਜਿਹੜੀ ਹੈ ਇਸ ਕਿਸਮ ਦੀ ਹੈ ਉਹ ਇਨਫੈਕਸ਼ਨ ਪ੍ਰੋਨ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ ਜਿਹੜਾ ਉਹ ਪਾਸ ਕੀਤਾ ਸੀ, ਜਿਹੜਾ ਫੈਡਰਲ ਗਵਰਨਮੈਂਟ ਦਾ ਹੈ, ਜਿਹਦੇ 'ਚ ਇਹ ਹੈ ਕਿ ਜਿਹੜਾ ਕੋਈ ਸਬਸਟੈਂਸ਼ੀਅਲੀ ਬਰਡਨ ਨਾ ਹੋਏ ਤੇ ਜਿਹੜੀ ਬੰਦੇ ਦੀ ਐਕਸਰਸਾਈਜ਼ ਆਫ ਰਿਲੀਜਨ ਦੀ ਪ੍ਰੈਕਟਿਸ ਹੈ ਉਸ ਨੂੰ ਐਕਮੋਡੇਟ ਕੀਤਾ ਜਾਏ, ਦੈਟ ਇਜ਼ ਕੰਪੈਲਿੰਗ ਗਵਰਨਮੈਂਟ ਇੰਟਰਸਟ ਪਰਸੂਐਂਟ ਥਰੂ ਦਾ ਲੀਸਟ ਰੈਸਟ੍ਰਿਕਟਿਵ ਮੀਨਸ, ਕਿ ਉਹਨੂੰ ਐਕਮੋਡੇਟ ਕੀਤਾ ਜਾਏ। ਰੈਕਗਨਾਈਜ਼ਿੰਗ ਦਿਸ ਬੈਲੈਂਸ the Department of Army determined in 2016 that soldiers could maintain neat and conservative beards for religious or medical reasons while performing non-hazardous duties. ਕਿ ਵੀ ਇਹ 2016 ਦੇ ਵਿੱਚ ਇਹ ਜਿਹੜੀ ਐਕਸੈਪਸ਼ਨ ਦਿੱਤੀ ਸੀ ਕਿ ਤੁਸੀਂ ਦਾੜੀ ਬੰਨੀ ਹੋਏ, ਪ੍ਰੋਪਰਲੀ ਕਲੀਨ ਹੋਏ ਔਰ ਤੁਸੀਂ ਸਰਵ ਕਰ ਸਕਦੇ ਹੋ। ਫਿਰ ਉਹਨਾਂ ਨੇ ਕਨਕਲੂਡ ਕੀਤਾ कि भाई I am confident your department can continue maintaining the high standards of appearance and discipline you have rightly emphasized while preserving their long-standing accommodation under RFRA and related Department of War policies. उसी law ਨੂੰ ਉਹਨਾਂ ਨੇ refer ਕੀਤਾ। Such a balanced approach will ensure that those who are both patriotic and devout can continue to serve honorably without being forced to choose between faith and country. ਕਿ ਇੱਕ ਪਾਸੇ ਤੁਹਾਡਾ ਫੇਥ ਹੈ, ਇੱਕ ਪਾਸੇ ਮੁਲਕ ਹੈ, ਤੁਸੀਂ ਇਹ ਨਾ ਕਰੋ ਵੀ ਉਹਨਾਂ ਨੂੰ ਕਹੋ ਕਿ ਵੀ ਤੁਸੀਂ ਚੁਣੋ ਵੀ ਤੁਸੀਂ ਫੇਥ 'ਚ ਜਿਉਣਾ ਹੈ ਕਿ ਇਸ ਫੌਜ 'ਚ ਰਹਿਣਾ। ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਫੇਥ 'ਚ ਰਹਿੰਦੇ ਹੋਏ ਵੀ ਨੇਸ਼ਨ ਨੂੰ ਸਰਵ ਕਰ ਸਕਦੇ ਹੋ, ਜਿਵੇਂ ਸਿੱਖ ਸਰਵ ਕਰਦੇ ਨੇ, ਜਿਵੇਂ ਅਫਰੀਕਨ ਅਮਰੀਕਨ ਕਰਦੇ ਨੇ, ਜਿਵੇਂ ਮੁਸਲਿਮ ਸੋਲਜਰਸ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਡਿਵਾਊਟ ਆਪਣੇ ਮਜ਼ਹਬਾਂ ਦੇ ਵਿੱਚ ਪਰ ਪੈਟਰੀਓਟਿਕ ਨੇ, ਦੋਜ਼ ਮੈਨ ਐਂਡ ਵਿਮਨ ਆਰ ਬੋਥ ਪੈਟਰੀਆਟਸ ਐਂਡ ਪੀਪਲ ਆਫ ਕੌਨਸ਼ੀਅਸ। ਧਾਰਮਿਕ ਤੌਰ 'ਤੇ ਜਿਹੜਾ ਸਜਗ ਹੈ ਉਹ ਜ਼ਮੀਰ ਜਿਹੜਾ ਹੈ ਉਹ ਬਾਜ਼ਮੀਰ ਹੈ ਉਹ। ਬਿਲਕੁਲ। They help ensure that United States maintains the most lethal fighting force the world has ever known and they should never have to choose between their faith, culture or country. ਕਿ ਜਿਹੜੇ ਇੰਨੇ ਡੈਡੀਕੇਟਿਡ ਸੋਲਜਰਸ ਨੇ ਉਹਨਾਂ ਨੂੰ ਤੁਸੀਂ ਕਹੋ ਜੀ ਤੁਸੀਂ ਚੁਣੋ ਕਿ ਤੁਸੀਂ ਫੇਥ 'ਚ ਰਹਿਣਾ ਹੈ ਕਿ ਤੁਸੀਂ ਮੁਲਕ 'ਚ ਰਹਿਣਾ ਹੈ, ਇਹ ਠੀਕ ਨਹੀਂ ਹੈ। ਬਾਈ ਰੀਅਫਰਮਿੰਗ ਦੈਟ ਬੈਲੈਂਸ ਯੂਰ ਡਿਪਾਰਟਮੈਂਟ ਵਿਲ ਫਰਦਰ ਸਟਰੈਂਥਨ ਬੋਥ ਰੈਡੀਨੈਸ ਐਂਡ ਯੂਨਿਟੀ ਆਫ ਪਰਪਸ। ਔਰ ਇਹ ਉਹਨਾਂ ਨੇ ਅਸੀਂ ਸ਼ੁਕਰਗੁਜ਼ਾਰ ਹੈ ਟਾਮਸ ਸਵਾਜ਼ੀ ਦੇ, ਬੋਲਡ ਹੈ ਲੈਟਰ, ਅਸੀਂ
ਕੁਛ ਹੋਰ ਲੈਵਲ ਦੇ ਉੱਤੇ ਵੀ ਲੌਬੀ ਚੱਲ ਰਹੀ ਹੈ ਔਰ ਹੋਪਫੁਲੀ ਇਹ ਜਿਹੜਾ ਪਾਰਟ ਹੈ ਇਹ ਇਸ ਹੱਦ ਤੱਕ ਨਹੀਂ ਜਾਏਗਾ। ਤੇ ਜੇ ਗਿਆ ਫਿਰ ਲੀਗਲ ਕੋਰਸ ਪਹਿਲਾਂ ਵੀ ਕਿਹੜਾ ਇਹਨਾਂ ਨੇ ਕੋਈ ਵੈਸੇ ਗ੍ਰਾਂਟ ਕੀਤਾ ਹੋਇਆ, ਇੱਕ ਅਦਾਲਤ ਦੇ ਵਿੱਚ ਤੁਸੀਂ ਲੜ ਕੇ ਹੀ ਆਪਣੇ ਰਾਈਟ ਲੈਂਦੇ ਹੋ ਜਿਹੜੇ ਆਲਰੇਡੀ 2016 ਚ ਉਹਨਾਂ ਨੇ ਅਕਮੋਡੇਟ ਕੀਤੇ। ਇਸ ਵੇਲੇ ਬਹੁਤ ਸਾਰੇ ਸਿੱਖ ਯੰਗਸਟਰ ਸਰਵ ਕਰਦੇ ਨੇ। ਪਹਿਲਾਂ ਤਾਂ ਮੈਡੀਕਲ ਲਾਈਨ ਵਾਲੇ ਹੀ ਸੀ, ਡੈਂਟਿਸਟ ਜਿਵੇਂ ਮੇਜਰ ਕਲਸੀ ਸੀ, ਫਿਰ ਸਿਮਰਪ੍ਰੀਤ ਸਿੰਘ ਇੱਕ ਸਿੰਘ ਆਇਆ, ਹੁਣ ਕਪਲ ਆਫ them, ਔਰ ਹੋਪਫੁਲੀ ਇਹ ਜਿਹੜਾ ਹੈ ਇਸ ਹੱਦ ਤੱਕ ਗੱਲ ਨਹੀਂ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਭਾਰਤ ਸਰਕਾਰ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਸਖਤ ਵਾਰਨਿੰਗ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਜਿਹੜੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਥਰਸਡੇ ਦੇ ਪ੍ਰੋਗਰਾਮ 'ਚ ਇਸ ਪਲੇਟਫਾਰਮ ਤੋਂ ਖੁੱਲ੍ਹ ਕੇ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਅਫਗਾਨਿਸਤਾਨ ਦਾ ਤਾਲਿਬਾਨ ਰਜੀਮ ਦਾ ਫੋਰਨ ਮਿਨਿਸਟਰ ਹੈ ਮਿਸਟਰ ਮੁਤੱਕੀ, ਉਸ ਨੇ ਅੱਖ ਮਟਕਾ ਭਾਰਤੀ ਹਾਕਮਾਂ ਦੇ ਨਾਲ ਲਾਇਆ। ਫਰਾਈਡੇ ਦੇ ਪ੍ਰੋਗਰਾਮ 'ਚ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਕੁਐਸਚਨ ਆਨਸਰ ਸੈਸ਼ਨ ਵੇਲੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ, ਭਾਰਤ ਬੜੀ ਗੰਦੀ ਖੇਡ ਦੇ ਉੱਤੇ ਉਤਰ ਆਇਆ, ਦੁਨੀਆ ਦੇ ਵਿੱਚ ਆਈਸੋਲੇਟ ਹੋਇਆ ਹੋਇਆ। ਜੁੱਤੀਆਂ ਪਾਕਿਸਤਾਨ ਤੋਂ ਵੀ 7, 8, 9, 10 ਮਈ ਨੂੰ ਪਈਆਂ। ਉਧਰ ਟਰੰਪ ਨੇ ਵੀ ਜਿਹੜਾ ਉਹ ਛਿੱਤਰ ਫੜਿਆ ਹੋਇਆ, ਭਿਉਂ ਕੇ ਮਾਰ ਰਿਹਾ ਟੈਰਿਫ ਦੇ ਮੁੱਦੇ ਤੇ ਵੀ। ਔਰ ਹੁਣ ਈਵਨ ਮੋਦੀ ਬ੍ਰਿਕਸ ਵਾਲੇ 'ਚ ਜਾਏਗਾ ਕਿ ਕੁਆਡ ਦਾ ਜਿਹੜਾ ਇਹਨਾਂ ਨੇ ਮੇਜ਼ਬਾਨੀ ਕਰਨੀ ਸੀ ਇੰਡੀਆ 'ਚ, ਉਹ ਵੀ ਦੌੜ ਰਹੇ ਨੇ, ਅਗਲੇ ਸਾਲ ਵੱਲ ਜਾ ਰਹੇ ਨੇ, ਕਿਉਂਕਿ ਚੀਨ ਔਰ ਰੂਸ ਵੀ ਕਲੋਜ਼ਲੀ ਦੇਖ ਰਹੇ ਨੇ ਵੀ ਇਹ ਕਰ ਕੀ ਰਹੇ ਨੇ। ਸੋ ਇਹਨਾਂ ਸਾਰੇ ਹਾਲਾਤਾਂ 'ਚ ਉਹਨਾਂ ਨੂੰ ਇਹ ਸ਼ਰਾਰਤ ਸੁੱਝੀ ਜਿਵੇਂ ਕਿ ਇਹ ਹੁੰਦਾ ਕਿ ਹੋਰ ਕਿਸੇ ਨੂੰ, ਜੇ ਇੱਕ ਜ਼ਮਾਨਾ ਹੁੰਦਾ ਸੀ ਕਿ ਜੇ
ਸ਼ਰੀਕ ਤੁਹਾਡੀ ਬਰਾਤ ਆਈ ਹੈ ਸ਼ਰੀਕਾਂ ਦੀ ਜਾਂ ਦੂਜੀ, ਤੇ ਉਹਨੂੰ ਹੋਰ ਕੁਛ ਨਾ ਸੁਝੇ ਕਿ ਵੀ ਕਿਵੇਂ ਖਰਾਬ ਕਰ ਸਕਦੇ ਨੇ, ਬਦਨਾਮੀ ਕਰ ਸਕਦੇ ਨੇ, ਤੇ ਜੇ ਉੱਤੇ ਨੇੜੇ ਤੇੜੇ ਕਿਤੇ ਡੂਮਣਾ ਬੈਠਾ ਮਖਿਆਲ ਜਿਹਨੂੰ ਕਹਿੰਦੇ ਨੇ ਸ਼ਹਿਦ ਦੀਆਂ ਮੱਖੀਆਂ ਦਾ, ਉਹਨੂੰ ਜਾ ਕੇ ਛੇੜ ਦਿੰਦੇ ਸੀ। ਹੁਣ ਉਹ ਮੱਖੀਆਂ ਫਿਰ ਜਦੋਂ ਹੁੰਦੀਆਂ ਨੇ, ਉਹ ਚਾਰ ਚਫੇਰੇ ਹੁੰਦੇ, ਤਾਂ ਉਹ ਹੀ ਬਰਾਤੀਆਂ ਨੂੰ ਕੋਈ ਚੱਬੜ ਗਈ, ਕੋਈ ਇੱਧਰ ਹੋ ਗਿਆ, ਕੋਈ ਨਾ ਕੋਈ ਸ਼ਰਾਰਤ। ਔਰ ਇਸੇ ਤਰ੍ਹਾਂ ਕਈ ਵਾਰ ਉਹ ਜਿਹੜਾ ਹੁਣ ਹੁੰਦਾ ਹੈ ਵੀ ਜਦੋਂ ਹਲਵਾਈ ਬਿਠਾਇਆ ਹੁੰਦਾ ਤਾਂ ਘਰ ਦਾ ਸਭ ਤੋਂ ਸੀਨੀਅਰ ਜਿਹੜਾ ਕੋਈ ਤਾਇਆ ਬਾਬਾ ਉਹ ਉਹਦੇ ਰਾਖੀ ਬੈਠਾ ਹੁੰਦਾ, ਕਿਉਂਕਿ ਇਹ ਵੀ ਉਹਦੇ 'ਚੋਂ ਹੀ ਨਿਕਲਿਆ। ਇਕੱਲਾ ਇਹ ਨਹੀਂ ਕਿ ਜੇ ਉਹ ਹਲਵਾਈ ਘਿਓ ਨਾ ਚੋਰੀ ਕਰ ਲਏ ਜਾਂ ਦੂਜਾ ਨਾ, ਇਹ ਵੀ ਹੁੰਦਾ ਸੀ ਕਿ ਜਿਹਨੇ ਸ਼ਰਾਰਤ ਕਰਨੀ ਉਹਨੇ ਦਰ ਜਾਂਦਾ ਮੁੱਠੀ ਭਰ ਕੇ ਮਿਰਚਾਂ ਦੇ ਵਿੱਚ ਪਾ ਜਾਣੀਆਂ ਜਾਂਦੇ ਜਾਂਦੇ, ਤਾਂ ਕਿ ਸਾਰੇ ਜਿਹੜੇ ਨੇ ਉਹ ਮੁੜ ਕੇ ਸੀ ਕਰਦੇ ਜੰਗਲ ਪਾਣੀ ਦੌੜ ਰਹੇ ਹੋਣ, ਉਹਨਾਂ ਨੂੰ ਲੱਗੇ ਵੀ ਇਹ ਦੇਖੋ ਕੀ ਹੋਇਆ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਭਾਰਤ ਦੀ ਇਹ ਘਟੀਆ ਹਰਕਤ ਹੈ, ਇਹ ਉਹਨੂੰ ਜਿਹੜਾ ਉਹ ਮੱਖੀਆਂ ਦੇ ਛੱਤੇ ਨੂੰ ਛੇੜਨਾ ਜਾਂ ਜਿਹੜਾ ਉਹ ਦਾਲ ਸਬਜ਼ੀ ਦੇ ਵਿੱਚ ਮਿਰਚਾਂ ਜਿਹੜੀਆਂ ਨੇ ਮੁੱਠੀਆਂ ਭਰ ਭਰ ਕੇ ਪਾਉਣਾ, ਇਸ ਵਰਗੀ ਹਰਕਤ ਹੈ। ਅਦਰਵਾਈਜ਼ ਜਿਨ੍ਹਾਂ ਨੂੰ ਤੁਸੀਂ ਖੁਦ ਜਿਹੜਾ ਉਹ UN ਦੇ ਦਾ ਡੈਜ਼ਿਗਨੇਟਿਡ ਟੈਰਰਿਸਟ ਹੈ, ਉਹ ਕੋਈ ਟਰੈਵਲ ਨਹੀਂ ਕਰ ਸਕਦਾ। 2 ਵਾਰੀ ਤੁਸੀਂ ਐਕਸੈਪਸ਼ਨ ਮੰਗ ਕੇ ਉਹਨੂੰ ਲਿਆਂਦਾ ਹੈ। ਫਿਰ ਜਿਨ੍ਹਾਂ ਨੇ ਤੁਹਾਡੀ ਐਮਬੈਸੀ 'ਤੇ ਹਮਲਾ ਕੀਤਾ, ਤੁਹਾਡਾ ਜਰਨਲਿਸਟ ਦਿਨੇਸ਼ ਸਾਧਕ ਮਾਰਿਆ, ਇੰਡੀਅਨ ਜਹਾਜ਼ ਨੂੰ ਹਾਈਜੈਕ ਕਰਕੇ ਕੰਧਾਰ ਜਿਹੜੇ ਲੈ ਗਏ ਸੀ ਅਜ਼ਹਰ ਮਸੂਦ, ਜਿਹਨੂੰ ਛੁਡਾਇਆ ਉਹਨਾਂ ਦੀਆਂ ਜੇਲ੍ਹਾਂ 'ਚੋਂ, ਉਦੋਂ ਇਹ ਐਜੂਕੇਸ਼ਨ ਮਿਨਿਸਟਰ ਸੀ ਮੁਤੱਕੀ, ਵਾਜਪਾਈ ਦੀ ਸਰਕਾਰ ਸੀ, ਜਸਵੰਤ ਸਿੰਘ ਫਾਰਨ ਮਿਨਿਸਟਰ ਸੀ, ਅਜੀਤ ਡੋਵਲ ਨਾਲ ਗਿਆ। ਤੁਸੀਂ ਉਹਨਾਂ ਨੂੰ ਲਿਆ ਕੇ ਰੈੱਡ ਕਾਰਪੇਟ ਵੈਲਕਮ 6 ਦਿਨ ਜਵਾਈਆਂ ਵਾਂਗ ਬਿਠਾ ਕੇ ਉਹਨਾਂ ਨੂੰ ਦਿਓਬੰਦ ਲਿਜਾ ਰਹੇ ਹੋ, ਉਹਨਾਂ ਤੋਂ ਉਹਨੂੰ ਐਂ ਡੀਲ ਕਰ ਰਹੇ ਨੇ ਜਿਵੇਂ ਉਹ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਹੋਏ। ਮਹਿਜ਼ ਮਕਸਦ ਇਹੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਦਹਿਸ਼ਤਗਰਦੀ ਪਲੱਸ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਥੱਲੇ ਉਹ ਤਾਂ ਕਰ ਹੀ ਰਹੇ ਸੀ ਲੰਬੇ ਵਕਤ ਤੋਂ, ਇਹਨਾਂ ਦਾ ਕਰਜ਼ਾਈ ਸਰਕਾਰ ਵੇਲੇ ਸੀ। ਆ ਪਿਛਲੇ ਸਿਰਫ ਜਦੋਂ 2021 ਦੇ ਵਿੱਚ ਇਹ ਥੋੜ੍ਹਾ ਜਿਹਾ 3-4 ਸਾਲ ਪਹਿਲਾਂ ਰਜੀਮ ਬਦਲੀ ਤੇ ਪਾਕਿਸਤਾਨ ਨੂੰ ਲੱਗਾ ਕਿ ਭਾਈ ਅਸੀਂ 40-50 ਸਾਲ ਬੜੀਆਂ ਕੁਰਬਾਨੀਆਂ ਕੀਤੀਆਂ, ਸੋਵੀਅਤ ਯੂਨੀਅਨ ਦੇ ਖਿਲਾਫ ਵੀ ਸਾਥ ਦਿੱਤਾ ਹੈ, 4-5 ਮਿਲੀਅਨ ਨੂੰ ਰੱਖ ਕੇ ਇੱਥੇ ਬਿਠਾਇਆ, ਨੈਟੋ ਦੇ ਦਿੱਤਾ ਵੀ ਸਾਡਾ ਘੱਟੋ ਘੱਟ ਇਹ ਬਾਰਡਰ ਸੇਫ। ਪਰ ਉਹ ਗਲਤ ਸਾਬਤ ਹੋਏ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਸੀ, ਕਿਉਂਕਿ ਇੰਡੀਆ ਨੇ ਆਪਣੇ ਵੱਲੋਂ ਤਾਂ ਇਹ ਜਿਵੇਂ ਉਹਨਾਂ ਨੇ ਕੋਈ ਟਰੰਪ ਕਾਰਡ ਕੱਢ ਲਿਆ ਹੁੰਦਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਭਾਈ ਇਹ ਜਿਹਨਾਂ ਨੂੰ ਤੁਸੀਂ ਕਰ ਰਹੇ ਹੋ ਇਹ ਤਾਂ ਜੇ ਉਹਨਾਂ ਦਾ ਜਿਹਨਾਂ ਦੇ ਨਾਲ ਉਹਨਾਂ ਦਾ ਮਜ਼ਹਬ ਰਲਦਾ ਹੈ, ਜਿਨ੍ਹਾਂ ਨੇ ਪਾਕਿਸਤਾਨ ਨੇ ਡਿਫੈਂਡ ਕੀਤਾ ਹੈ ਆਲਵੇਜ਼, 6 ਮਿਲੀਅਨ ਉੱਥੇ ਬੈਠੇ ਨੇ, ਬਿਠਾ ਕੇ ਰੱਖੇ ਨੇ, ਲੈਂਡ ਲੋਕਡ ਕੰਟਰੀ ਹੈ, ਇੱਥੋਂ ਆਟਾ ਚੌਲ ਜਾਂਦਾ ਤਾਂ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਜੇ ਉਹਨਾਂ ਦੇ ਸਗੇ ਨਹੀਂ ਬਣੇ ਤਾਂ ਤੁਹਾਨੂੰ ਤਾਂ ਉਹ ਉਹਨਾਂ ਨੇ ਤੁਹਾਡੇ ਬੁੱਤ ਤੋੜੇ। ਆਪ ਹੀ ਤੁਸੀਂ ਕਹਿੰਦੇ ਰਹੇ ਹੋ ਮਹਿਮੂਦ ਗਜ਼ਨੀ ਸੋਮਨਾਥ ਮੰਦਿਰ ਤੁਸੀਂ ਬਣਾਇਆ ਨਹੀਂ 1000 ਸਾਲ ਕੇ ਜੀ ਸਾਡਾ ਹਿੰਦੂਆਂ ਦਾ ਰਾਜ ਆਏਗਾ ਫਿਰ ਬਣਾਵਾਂਗੇ। ਹੁਣ ਅੱਜ ਤੁਹਾਨੂੰ ਉਹ ਜਿਹੜੇ ਬੁੱਤੋ ਸ਼ਕਨ ਜਿਹੜਾ ਉਹ ਮਹਿਮੂਦ ਗਜ਼ਨਵੀ ਜਾਂ ਮੁਹੰਮਦ ਗੌਰੀ ਜਾਂ ਅਹਿਮਦ ਸ਼ਾਹ ਅਬਦਾਲੀ ਉਹ ਤੁਹਾਨੂੰ ਆਪਣੇ ਅਵਤਾਰ ਲੱਗਣ ਲੱਗ ਗਏ ਨੇ। ਤੁਸੀਂ ਉਹਨਾਂ ਨੂੰ ਜਿਹੜਾ ਜੀ ਬੜੇ ਤਾਲਿਬਾਨ ਭਾਈ ਅਫਗਾਨ ਭਾਈ ਕਾਬਲੀ ਵਾਲਾ ਯਾਦ ਆ ਰਿਹਾ ਇਹਨਾਂ ਨੂੰ। ਹੁਣ ਇਸ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਵੀ ਮੁਤੱਕੀ ਦਾ ਉੱਥੇ ਬੈਠ ਕੇ ਇਸ ਕਿਸਮ ਦਾ ਰਵੱਈਆ, ਔਰ ਪਾਕਿਸਤਾਨ ਦੀ ਫੌਜ ਨੇ ਬਿਲਕੁਲ ਠੀਕ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੇ ਇੰਡੀਆ ਇਹ ਕੰਮ ਕਰ ਸਕਦਾ ਤੇ ਹੁਣ ਜੇ ਇੰਡੀਆ ਨੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ ਸੀ ਇਹ ਕਹਿ ਕੇ ਕਿ ਜੀ ਇੱਥੇ ਤਾਂ ਦਹਿਸ਼ਤਗਰਦਾਂ ਦੇ ਟਿਕਾਣੇ ਸੀ, ਅਸੀਂ ਮੁਰੀਦ ਕੇ ਚਲੇ ਗਏ, ਅਸੀਂ ਉੱਥੇ ਚਲੇ ਗਏ, ਉੱਥੇ ਅਜ਼ਹਰ ਸੀ, ਉੱਥੇ ਮਸੂਦ ਸੀ, ਉੱਥੇ ਲਸ਼ਕਰ ਤੌਇਬਾ ਸੀ, ਉੱਥੇ ਜਿਹੜਾ ਉਹ ਫਲਾਣਾ ਜਿਹੜਾ ਜੈਸ਼ੇ ਮੁਹੰਮਦ ਸੀ। ਫਿਰ ਪਾਕਿਸਤਾਨ ਕੋਲ ਵੀ ਉਹ ਰਾਈਟ ਹੈ। ਉਹਨਾਂ ਨੇ ਕਿਹਾ ਜੀ ਆਹ ਕਾਬਲ 'ਚ ਤਹਿਰੀਕੇ ਤਾਲਿਬਾਨ ਬੈਠਾ ਹੈ, ਇੱਥੇ ਉਹਦਾ ਚਾਚਾ ਬੈਠਾ ਹੈ, ਇੱਥੇ ਉਹਦਾ ਭਤੀਜਾ ਬੈਠਾ ਹੈ, ਇੱਥੇ ਉਹਦਾ ਭਣੇਵਾਂ ਬੈਠਾ। ਉਹਨਾਂ ਨੇ ਚੰਗਾ ਫੁੰਡਿਆ ਜਾ ਕੇ, ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਨੇ ਬਾਰਡਰ ਦੇ ਉੱਤੇ ਉਹ ਸ਼ਰਾਰਤ ਵੀ ਕੀਤੀ। ਹੁਣ ਇਸ ਸਭ ਦੇ ਚੱਲਦੇ ਆ, ਔਰ ਕਈ ਵਾਰ ਇਹ ਜਿਵੇਂ ਹੱਥਾਂ ਬਾਝ ਕਰਾ ਰਹੇ ਆ ਵੈਰੀ ਮਿੱਤ ਨਾ ਹੋਏ, ਜਿਹਨੇ ਇਹ ਬਣਾਇਆ ਸਾਡੇ ਫੋਕ ਜਿਹੜੀ ਵਿਜ਼ਡਮ ਹੈ ਉਹਦੇ ਚੋਂ ਜਦੋਂ ਚੰਗੀ ਤਰ੍ਹਾਂ ਭੰਨਿਆ। ਹੁਣ ਉਹਨਾਂ ਕੋਲ 에ਅਰਫੋਰਸ ਨਹੀਂ ਹੈ, ਦੂਜਾ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ। ਔਰ ਜ਼ਾਹਰ ਹੈ ਕਿ ਵੀ ਜਦੋਂ ਫਿਰ ਇਸ ਕਿਸਮ ਦਾ ਹੁੰਦਾ ਹੈ, ਆਲਰੇਡੀ ਗਜ਼ਾ ਨੂੰ ਲੈ ਕੇ ਸਾਰਾ ਇਸਲਾਮਿਕ ਵਰਲਡ ਉਧਰ ਨਜ਼ਰ ਟਿਕੀ ਹੋਈ ਹੈ। ਉਹ ਵੀ ਇਜ਼ਰਾਈਲ ਸ਼ੈਤਾਨੀਆਂ ਕਰ ਰਿਹਾ ਹੈ ਜੀ। ਪਿਛਲੇ ਦਿਨਾਂ 'ਚ ਵੀ ਅਟੈਕ ਕੀਤਾ ਕਿ ਜੀ ਸਾਡੇ 'ਤੇ ਅਟੈਕ ਕਰਤਾ, ਬਾਅਦ 'ਚ ਆਪ ਹੀ ਉਹਨਾਂ ਦੀ ਹਾਈ ਕਮਾਂਡ ਕਹਿੰਦੀ ਹੈ ਕਿ ਬਈ ਉਹਦੇ 'ਚ ਹਮਾਸ ਦਾ ਕੋਈ ਰੋਲ ਨਹੀਂ ਹੈ। ਉਹ ਭੱਜਣਾ ਚਾਹੁੰਦੇ ਨੇ 20 ਨੁਕਾਤੀ ਪ੍ਰੋਗਰਾਮ ਤੋਂ ਵੀ, ਕਿਉਂਕਿ ਉਹਨਾਂ ਨੇ ਆਪਣੇ
ਜਿਹੜੇ ਨੇ ਛੁਡਾ ਲਏ ਨੇ, ਜਿਹੜੇ ਉਹਨਾਂ ਦੇ ਅਗਵਾ ਕੀਤੇ ਬੰਦੇ ਸੀ। ਬਿਲਕੁਲ। ਸੋ ਉਹਦੇ 'ਚ ਕਿਉਂਕਿ ਫਸੇ ਹੋਏ ਨੇ, ਇਹਦੇ 'ਚ ਕਤਰ ਔਰ ਟਰਕੀ ਨੇ ਬੜਾ ਪੋਜ਼ਿਟਿਵ ਰੋਲ ਪਲੇ ਕੀਤਾ। ਉਹਨਾਂ ਨੇ ਕਿਉਂਕਿ ਪਾਕਿਸਤਾਨ ਨੇ ਤਾਂ ਹੁਣ ਮਿਥ ਲਿਆ ਸੀ, ਔਰ ਜੇ ਅਸੀਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦੇ ਸਟੇਟਮੈਂਟਸ ਦੇਖੀਏ, ਖਵਾਜਾ ਆਸਿਫ, ਹਾਲਾਂਕਿ ਉਹਨਾਂ ਨੂੰ ਲੈ ਕੇ ਕਈ ਵਾਰ ਪਾਕਿਸਤਾਨੀ ਮੀਡੀਆ 'ਚ, ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਕਈ ਕਿਸਮ ਦੇ ਜੋਕ ਬਣਾਏ ਹੁੰਦੇ ਨੇ, ਪਰ ਮੈਂ ਜਿੰਨੀਆਂ 2-3 ਪ੍ਰੈਸ ਕਾਨਫਰੰਸਾਂ ਲੇਟਲੀ ਦੇਖੀਆਂ ਇਸ ਮੁੱਦੇ ਦੇ ਉੱਤੇ, ਉਹ ਬੜੀ ਕਲੀਅਰਲੀ ਹੁਣ ਵੀ ਜਿਹੜਾ ਸੀਜ਼ ਫਾਇਰ ਫਿਰ ਕਤਰ ਔਰ ਟਰਕੀ ਨੇ 48 ਘੰਟੇ ਦਾ ਕਰਵਾਇਆ, ਫਿਰ ਦੂਜਾ ਹੋਇਆ ਹੈ ਤਾਂ ਪਾਕਿਸਤਾਨ ਦੀ ਫੌਜ ਨੂੰ ਹੀ ਕਿਹਾ ਹੋਣਾ ਕਿ ਜੀ ਬਸ ਕਰੋ, ਅੱਗੇ ਤੋਂ ਅਸੀਂ ਨਹੀਂ ਕਰਦੇ। ਉਹ ਇੱਕ ਐਗਰੀਮੈਂਟ ਹੋਇਆ ਜਿਹਦੇ ਥੱਲੇ ਜਿਹੜਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਬੜਾ ਕਲੀਅਰਲੀ ਕਿਹਾ, ਸੀਜ਼ ਫਾਇਰ ਵਿਦ ਅਫਗਾਨਿਸਤਾਨ ਹਿੰਜਿਸ ਔਨ ਤਾਲਿਬਾਨਸ ਕਮਿਟਮੈਂਟ ਟੂ ਰੇਨ ਇਨ ਟੈਰਰਿਸਟ ਸੇਜ਼ ਖਵਾਜਾ ਆਸਿਫ, ਕਿ ਜੇ ਦਹਿਸ਼ਤਗਰਦੀ ਇਹਨਾਂ ਨੇ ਫੇਰ ਕਰਨ ਦੀ ਕੀਤੀ ਕੋਸ਼ਿਸ਼ ਤਾਂ ਅਸੀਂ ਦੁਬਾਰਾ ਜਾ ਕੇ ਭੰਨਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ ਡਿਪੈਂਡ ਕਰਦਾ ਵੀ ਉਹ ਦਹਿਸ਼ਤਗਰਦੀ ਨੂੰ ਐਨਕਰੇਜ ਨਾ ਕਰਨ। ਔਰ ਕਿਉਂਕਿ ਭਾਰਤ ਦੇ ਵਿੱਚ ਬੜੇ ਜਸ਼ਨ ਮਨਾਏ ਜਾ ਰਹੇ ਸੀ, ਔਰ ਭਾਰਤ ਦਾ ਨੰਬਰ 2 ਫੌਜੀ ਚੀਫ, ਪਹਿਲਾਂ ਉਹ ਦਵੇਦੀ ਬੋਲਿਆ, ਫਿਰ ਚੌਹਾਨ, ਫਿਰ ਦੂਜੇ ਪਾਕਿਸਤਾਨ ਨੂੰ ਧਮਕੀਆਂ ਦੇ ਰਹੇ ਸੀ, ਔਰ ਇਸ ਦਾ ਜਵਾਬ ਵੀ ਪਾਕਿਸਤਾਨ ਦੇ ਫੌਜੀ ਮੁਖੀ, ਜਿਹਨਾਂ ਨੂੰ 7, 8, 9, 10 ਮਈ ਦੀ ਜਿਹੜੀ ਜ਼ਬਰਦਸਤ ਪਰਫਾਰਮੈਂਸ ਸੀ, ਉਸ ਤੋਂ ਬਾਅਦ ਸ਼ਹਬਾਜ਼ ਸ਼ਰੀਫ ਦੀ ਸਿਵਿਲੀਅਨ ਗਵਰਨਮੈਂਟ ਨੇ ਫੀਲਡ ਮਾਰਸ਼ਲ ਦਾ ਉਹਨਾਂ ਨੂੰ ਆਨਰ ਦਿੱਤਾ। ਔਰ ਪਾਕਿਸਤਾਨ ਦੀ ਜਿਹੜੀ ਬਹੁਤ ਸਟੈਂਡਰਡ ਪਾਕਿਸਤਾਨ ਮਿਲਟਰੀ ਅਕੈਡਮੀ ਹੈ, ਕਾਕੂਲ ਦੇ ਵਿੱਚ ਹੈ, ਜਿਹੜੀ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ। ਇਹ ਜਿਹੜਾ ਕਾਕੂਲ ਹੈ ਐਬਟਾਬਾਦ 'ਚ ਹੈ। ਇਹ ਮੇਜਰ ਕਿ ਕਰਨਲ ਐਬਟ ਸੀ ਜਿਹਨੇ ਸ਼ਹਿਰ ਵਸਾਇਆ। ਪਿਛਲੇ ਦਿਨਾਂ 'ਚ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਅੰਗਰੇਜ਼ ਜਦੋਂ ਆਏ ਤੇ ਪੰਜਾਬ ਦੇ ਜਿਹੜੇ ਪਲੇਨਸ ਨੇ, ਮੈਦਾਨ ਨੇ, ਉਹਨਾਂ ਦੀ ਗਰਮੀ ਤਾਂ ਮਈ ਜੂਨ ਜਿਹੜਾ ਹੈ ਔਰ ਜੁਲਾਈ ਅਗਸਤ ਚੌਮਾਸਾ ਉਹ ਅੰਗਰੇਜ਼ਾਂ ਤੋਂ ਕਿੱਥੇ ਕੱਟਿਆ ਜਾਣਾ ਸੀ। ਮੈਂ ਕਿਹਾ ਉਹਨਾਂ ਨੇ ਇਹ ਸਾਰੇ ਹਿਲ ਸਟੇਸ਼ਨ ਬਣਾਏ, ਉਹਦੇ 'ਚ ਡਲਹੌਜ਼ੀ, ਲਾਰਡ ਡਲਹੌਜ਼ੀ ਦੇ ਨਾਂ ਤੇ, ਸ਼ਿਮਲਾ, ਧਰਮਸ਼ਾਲਾ, ਦੇਹਰਾਦੂਨ, ਫਿਰ ਪਾਕਿਸਤਾਨ ਦੇ ਵਿੱਚ ਮਰੀ, ਕੈਪਟਨ ਮਰੇ ਦੇ ਨਾਂ ਤੇ, ਐਬਟਾਬਾਦ ਐਬਟ ਦੇ ਨਾਂ ਤੇ। ਸੋ ਐਬਟਾਬਾਦ ਦੇ ਵਿੱਚ ਹੀ ਇਹ ਜਿਹੜੀ ਕਾਕੂਲ ਮਿਲਟਰੀ ਅਕੈਡਮੀ ਹੈ ਪਾਕਿਸਤਾਨ ਦੀ। ਔਰ ਇਹ ਇਕੱਲੀ ਇਹੀ ਨਹੀਂ ਕਿ ਪਾਕਿਸਤਾਨ ਦੇ ਫੌਜੀ ਅਫਸਰ ਜਿਹੜੇ ਜ਼ਾਹਰ ਕਮਿਸ਼ਨ ਆਫਿਸਰ ਉਹਦੇ 'ਚ ਟ੍ਰੇਨਡ ਹੁੰਦੇ ਨੇ, ਈਵਨ 6-7 ਹੋਰ ਮੁਲਕਾਂ ਨੂੰ ਵੀ ਉਹਨਾਂ ਦੇ ਜਿਹੜੇ ਨੇ ਅਫਸਰ ਉਹ ਵੀ ਇੱਥੇ ਟ੍ਰੇਨਡ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਮਲੇਸ਼ੀਆ, ਨੇਪਾਲ, ਫਲਸਤੀਨ, ਕਤਰ, ਸ੍ਰੀਲੰਕਾ, ਬੰਗਲਾਦੇਸ਼, ਯਮਨ, ਮਾਲੀ, ਮਾਲਦੀਵ ਔਰ ਨਾਈਜੀਰੀਆ। ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਹ ਮੁਲਕਾਂ ਨੂੰ, ਉਹ ਵੀ ਪਾਕਿਸਤਾਨ ਦੀ ਪ੍ਰੋਫੈਸ਼ਨਲ ਆਰਮੀ ਹੈ, ਔਰ ਉਹ ਵੀ ਆਪਣੇ ਜਿਹੜੇ ਆਫਿਸਰਸ ਨੇ ਇਸ ਲੈਵਲ ਦੀ ਜਿਹੜੀ ਕਾਕੂਲ ਦੀ ਕਾਫੀ ਸਖਤ ਟ੍ਰੇਨਿੰਗ ਹੁੰਦੀ ਹੈ, ਔਰ ਬਿਲਕੁਲ ਪ੍ਰੋਫੈਸ਼ਨਲ ਉਹਦੇ ਚੋਂ ਸੋਲਜਰ ਨਿਕਲਦੇ ਨੇ। ਆਫਿਸਰਸ ਦਾ ਹੈ, ਜਿਵੇਂ ਉੱਥੇ ਇੰਡੀਆ 'ਚ ਨੂੰ NDA ਕਹਿੰਦੇ ਨੇ, ਨੈਸ਼ਨਲ ਡਿਫੈਂਸ ਅਕੈਡਮੀ, ਔਰ ਦੂਜਾ ਇੱਥੇ PMA ਕਹਿੰਦੇ ਨੇ। ਹੁਣ ਇਸ ਦਾ ਜਿਹੜੀ ਪਾਸ ਆਊਟ ਜਿਹੜੀ ਹੈ ਗ੍ਰੈਜੂਏਸ਼ਨ ਸੈਰੇਮਨੀ ਸੀ, ਪਾਸਿੰਗ ਆਊਟ ਆਰਮੀ ਕੈਡਟਸ ਦੀ, ਔਰ ਉਸ ਨੂੰ ਐਡਰੈਸ ਕੀਤਾ ਆਸਮ ਮੁਨੀਰ ਫੀਲਡ ਮਾਰਸ਼ਲ ਨੇ। ਔਰ ਫੀਲਡ ਮਾਰਸ਼ਲ ਆਸਮ ਮੁਨੀਰ ਜਿਹੜੇ ਨੇ ਉਹ ਫਿਰ ਜਿਹਨੂੰ ਕਹਿੰਦੇ ਨੇ ਕਿ ਕੋਈ ਵਰਡਸ ਮਿੰਸ ਨਹੀਂ ਕਰਦੇ ਹੁੰਦਾ ਨਾ, ਕਈਆਂ ਨੂੰ ਹੁੰਦਾ ਵੀ ਗੱਲ ਕਰਦੇ ਕਰਦੇ ਅੱਧੀ ਚੱਬ ਜਾਂਦੇ ਨੇ, ਫਿਰ ਕਰਕੇ ਅੱਧੀ ਕਰਦੇ ਨੇ, ਉਹ ਪੂਰਾ ਮੂੰਹ ਖੋਲ ਕੇ ਗੱਲ ਕਰਦੇ ਨੇ, ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ ਲੱਗੇ। ਔਰ ਉਹਦੇ 'ਚ ਉਹਨਾਂ ਨੇ ਕਲੀਅਰਲੀ ਇਹ ਕਿਹਾ ਕਿ ਵੀ ਮੈਂ I advise and firmly caution India's military leadership that there is no space for war in a nuclearized environment। ਕਿ ਅਸੀਂ ਨਿਊਕਲੀਅਰ ਹੈਗੇ ਆ, ਇਹਦੇ 'ਚ ਕੋਈ ਜੰਗ ਦਾ ਜਿਹੜਾ ਉਹ ਸਪੇਸ ਦਾ ਮਤਲਬ ਹੁੰਦਾ ਕਿ ਕੋਈ ਇਹ ਮਤ ਸਮਝੋ ਕਿ ਵੀ ਤੁਸੀਂ ਜਿਹੜਾ ਉਹ ਸਾਨੂੰ ਡਰਾ ਧਮਕਾ ਲਓਗੇ। ਨਿਊਕਲੀਅਰ ਦਾ ਮਤਲਬ ਨਿਊਕਲੀਅਰ ਹੀ ਹੁੰਦਾ, ਫਿਰ ਉਹਦਾ ਅੰਜਾਮ ਕੀ ਹੋਏਗਾ ਉਹ ਇਹ ਤੁਸੀਂ ਦੇਖ ਲੈਣਾ। We will never be intimidated, not coerced by rhetoric, and will respond decisively to even a minor provocation without any qualms। ਕਿ ਵੀ ਇਹ ਮਤ ਸਮਝੋ ਵੀ ਅਸੀਂ ਤੁਹਾਡੇ ਤੋਂ ਇੰਟੀਮੀਡੇਟ ਹੋਵਾਂਗੇ, ਤੁਹਾਡੇ ਰੌਬ ਥੱਲੇ, ਡਰ ਥੱਲੇ ਆਵਾਂਗੇ, ਜਾਂ ਤੁਸੀਂ ਸਾਨੂੰ ਦਬਾ ਲਓਗੇ। ਇੱਕ ਮਾੜੀ ਜਿਹੀ ਘਟਨਾ ਵੀ ਤੁਸੀਂ ਕੀਤੀ ਤੇ ਸਾਡਾ ਜਵਾਬ ਜਿਹੜਾ, ਜੇ ਤੁਸੀਂ ਸੂਈ ਖੋਭੀ ਤਾਂ ਅਸੀਂ ਥੋੜਾ ਸਿਰ 'ਚ ਮਾਰਾਂਗੇ ਤੁਹਾਡੇ। ਇਹ ਇਹਦਾ ਪੰਜਾਬੀ 'ਚ ਮਤਲਬ ਹੈ ਜੀ। ਫਿਰ ਨਾ ਸਾਨੂੰ ਕਹੋਗੇ ਜੀ हमको पहले बताया नहीं, ये हमारे साथ क्या हो गया। प्रोवोकेशन विदाउट एनी क्वेल्म्स, कोई इसका शक शुबा ਤੁਹਾਨੂੰ नहीं होना चाहिए।
ਫਿਰ ਉਹਨਾਂ ਨੇ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਮਿਲਟਰੀ ਕਨਫਲਿਕਟ ਹੋਇਆ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਮੁਲਕ ਦੀਆਂ ਆਰਮਡ ਫੋਰਸਿਸ ਨੇ ਦੱਸ ਦਿੱਤਾ ਹੈ ਕਿ ਪ੍ਰੋਫੈਸ਼ਨਲਿਜ਼ਮ ਕੀ ਹੁੰਦਾ ਹੈ ਔਰ ਅਸੀਂ ਫਾਰ ਰੀਚਿੰਗ ਕੈਪੇਬਿਲਿਟੀਜ਼ ਰੱਖਦੇ ਹਾਂ ਜਿਹੜੀਆਂ ਵੀ ਸਾਨੂੰ ਥ੍ਰੈਟਸ ਔਰ ਦੂਸਰੀਆਂ ਚੀਜ਼ਾਂ ਨਿਊਮੈਰੀਕਲੀ ਸੁਪੀਰੀਅਰ ਐਨੇਮੀ। ਹੁਣ ਇੰਡੀਆ 6 ਗੁਣਾ ਵੱਡਾ ਹੈ, ਬਜਟ ਵੀ ਉਹਨਾਂ ਦਾ 6 ਗੁਣਾ ਹੈ, ਨੰਬਰ ਵੀ ਹੈ, ਜਿਓਗ੍ਰਾਫਿਕਲੀ ਵੀ ਹੈ, ਲੇਕਿਨ ਪਾਕਿਸਤਾਨ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਉਹਦਾ ਮੁਕਾਬਲਾ ਕੀਤਾ ਹੈ। ਪਾਕਿਸਤਾਨ ਦੀ ਫੌਜ ਨੇ, 에ਅਰ ਫੋਰਸ ਨੇ ਖਾਸ ਤੌਰ 'ਤੇ ਆਪਣੀ ਸੁਪੀਰੀਅਰਿਟੀ ਸਾਬਤ ਕੀਤੀ ਹੈ ਔਰ ਫਿਰ ਉਹਨਾਂ ਨੇ ਦੂਸਰਾ ਜਿਹੜਾ ਇੱਕ ਤਾਂ ਇੰਡੀਆ ਨੂੰ ਸਿੱਧਾ ਵਾਰਨ ਕੀਤਾ, ਫਿਰ ਜਿਹੜੇ ਅੱਜ ਕੱਲ੍ਹ ਨਵੇਂ ਯਾਰ ਬਣੇ ਨੇ ਤਾਲਿਬਾਨ ਰਜੀਮ ਇੰਡੀਆ ਦੇ, ਉਹਨਾਂ ਨੂੰ ਵੀ ਉਹਨਾਂ ਨੇ ਬਿਲਕੁਲ ਕਲੀਅਰਲੀ ਇਹ ਕਿਹਾ ਚੂਜ਼ ਬਿਟਵੀਨ ਪੀਸ ਐਂਡ ਕੇਓਸ, ਆਸੋ ਮਨੀਰ ਵਾਰਨਸ ਤਾਲਿਬਾਨ ਅਮਿਡ ਐਸਕੇਲੇਟਿੰਗ ਹੌਸਟਿਲਿਟੀਜ਼। ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਭਾਈ ਇਹ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ, ਇਹ ਹੁਣ ਤੁਸੀਂ ਦੇਖੋ ਵੀ ਤੁਹਾਨੂੰ ਅਮਨ ਚਾਹੀਦਾ ਹੈ ਕਿ ਕਿਓਸ ਚਾਹੀਦਾ ਹੈ। ਹਫੜਾ ਦਫੜੀ ਰੱਫੜ, ਜੁੱਤੀਆਂ ਇਧਰੋਂ ਵੀ ਪੈ ਰਹੀਆਂ, ਉਧਰੋਂ ਵੀ ਪੈ ਰਹੀਆਂ, ਇਧਰੋਂ ਮਿਜ਼ਾਈਲ ਡਿੱਗ ਰਹੀ ਹੈ, ਇਧਰੋਂ ਡਰੋਨ ਹਮਲਾ ਹੋ ਰਿਹਾ ਹੈ, ਉਧਰ ਹਵਾਈ ਜਹਾਜ਼ ਬੰਬ ਸੁੱਟ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਕਾਬਲ ਨੂੰ ਵਾਰਨ ਕੀਤਾ ਅਫਗਾਨ ਰਜੀਮ ਨੂੰ ਟੂ ਟੇਕ ਫਰਮ ਐਂਡ ਇਮੀਡੀਏਟ ਐਕਸ਼ਨ ਅਗੇਂਸਟ ਟੈਰਰਿਸਟ ਯੂਜ਼ਿੰਗ ਅਫਗਾਨ ਸੋਇਲ ਟੂ ਲਾਂਚ ਅਟੈਕਸ ਇਨਸਾਈਡ ਪਾਕਿਸਤਾਨ, ਕਿ ਇਹ ਜਿਹੜੀ ਅਫਗਾਨਿਸਤਾਨ ਦੀ ਧਰਤੀ ਤੋਂ ਸਾਡੇ 'ਤੇ ਹਮਲੇ ਹੋ ਰਹੇ ਨੇ ਇਹਨੂੰ ਫੌਰਨ ਰੋਕੋ ਔਰ ਅਦਰਵਾਈਜ਼ ਜਿਹੜਾ ਇਹ ਹੁਣ ਤੁਹਾਡੀ ਚੋਇਸ ਹੈ ਵੀ ਤੁਸੀਂ ਅਮਨ ਚਾਹੁੰਦੇ ਹੋ ਕਿ ਤੁਸੀਂ ਛਤਰੋਲ ਚਾਹੁੰਦੇ ਹੋ। ਔਰ ਇਹ ਅਸੀਂ ਸਮਝਦੇ ਹਾਂ ਵੀ ਬੜਾ ਕਲੀਅਰ ਉਹਨਾਂ ਦਾ ਇੱਥੋਂ ਤੱਕ ਕਿਹਾ ਆਲ ਪ੍ਰੋਕਸੀਜ਼ ਯੂਜ਼ਿੰਗ ਅਫਗਾਨ ਸੋਇਲ would be met with a response to raise them to dust, raise them to dust, ਕਿ ਵੀ ਅਸੀਂ ਕੀਮਾ ਕਰ ਦਿਆਂਗੇ, ਤੁਹਾਡੀ ਜਿਹੜਾ ਫੱਕੀਆਂ ਉਡਾ ਦਿਆਂਗੇ, ਇਹ ਹੈ ਇਹਦਾ ਪੰਜਾਬੀ 'ਚ ਮਤਲਬ। ਤਾਂ ਮੈਂ ਸਮਝਦਾ ਵੀ ਇਹ ਹੁੰਦੀ ਹੈ ਲੀਡਰਸ਼ਿਪ ਕਿ ਜਦੋਂ ਤੱਕ ਭਾਵੇਂ ਦੁਸ਼ਮਣ 6 ਗੁਣਾ ਵੱਡਾ ਤੇ ਦੂਜੇ ਤੀਜੇ, ਗੱਲ ਇਹ ਨਹੀਂ ਹੁੰਦੀ। ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਲਲਕਾਰ ਵੰਗਾਰ ਔਰ ਵਤਨ ਪ੍ਰਸਤੀ ਵੀ ਔਰ ਜ਼ਾਹਰ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਵੀ ਇਨ ਦਾ ਐਂਡ ਆਫ ਦਾ ਡੇ। ਔਰ ਜਦੋਂ ਅਸੀਂ ਸਿੱਖ ਨੇਸ਼ਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸਾਡੇ ਪਾਕਿਸਤਾਨੀ ਭਰਾ ਭੈਣਾਂ ਕਾਫੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਸਿੱਖ ਕੌਮ ਦਾ ਇਸ ਮੁੱਦੇ ਦੇ ਉੱਤੇ ਡਿਊਰਿੰਗ 4 ਰੋਜ਼ਾ ਕਨਫਲਿਕਟ ਵੀ ਬਿਲਕੁਲ ਜਿਹੜਾ ਫਰਮ ਸਟੈਂਡ ਰਿਹਾ। ਹੁਣ ਵੀ ਅਸੀਂ ਵੀ ਜਿਹੜਾ ਇਹ ਭਾਰਤ ਦੇ ਭੂਤਰੇ ਹੋਏ ਹਾਕਮ, ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੀ ਤੁਹਾਡੀਆਂ ਇਹ ਜੋ ਨੀਤੀਆਂ ਨੇ ਇਹਨਾਂ ਨੇ ਪਹਿਲਾਂ ਵੀ ਬਰਬਾਦੀ ਕੀਤੀ ਹੈ ਆਮ ਲੋਕਾਂ ਦੀ। ਪੰਜਾਬ ਨੂੰ ਵੀ ਤੁਸੀਂ ਬਰਬਾਦ ਕਰਨਾ ਚਾਹੁੰਦੇ ਹੋ, ਕੀਤਾ ਹੈ। ਹਰ ਤੁਹਾਡੀ ਨੀਤੀ ਸਿੱਖਾਂ ਨੂੰ, ਪੰਜਾਬ ਨੂੰ ਡਿਸਟਰੋਏ ਕਰਨ ਦੀ ਹੈ, ਲੋਕ ਸਟਾਕ ਐਂਡ ਬੈਰਲ। ਪਰ ਹੁਣ ਅਸੀਂ ਕਿਸੇ ਤੁਹਾਡੀ ਜੰਗ ਦਾ ਹਿੱਸਾ ਨਹੀਂ, ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੇ ਲਈ। ਔਰ ਪੋਸੀਬਲ ਹੈ ਕਿ ਜੇ ਇਹ ਨਾ ਹਟੇ, ਇਵੇਂ ਹੀ ਪੁੱਤਰਾਪਨ ਇਹਨਾਂ ਨੇ ਦਿਖਾਇਆ, ਤੇ ਫਿਰ ਇਹਨਾਂ ਦਾ ਐਂਡ ਵੀ ਨੇੜੇ ਹੈ ਔਰ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਹੋਏਗਾ। ਔਰ ਫਿਰ ਇਹੀ ਸ਼ੇਰ ਪੜ੍ਹਦੇ ਫਿਰਨਗੇ ਵੀ ਦਿਲ ਕੇ ਟੁਕੜੇ ਹਜ਼ਾਰ हुए, कोई यहाँ गिरा, कोई वहाँ गिरा। जी रास्ता थोड़ा बहुत शुक्रिया। इस वक्त ने ब्रेक व्यूअर्स तो इस तरह बने रहना। मिलते हैं छोटे ਜਿਹੇ ब्रेक ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2092
3139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਉਸ ਨੇ ਰੂਸੀ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ ਉਸ ਤੇ ਭਾਰੀ ਟੈਰਿਫ ਲਗਾਇਆ ਜਾਏਗਾ। ਸੋ ਮੋਦੀ ਵੱਲੋਂ ਇਸ ਸੰਬੰਧੀ ਧਾਰੀ ਚੁੱਪ ਤੇ ਕਾਂਗਰਸ ਨੇ ਮੋਦੀ ਨੂੰ ਮੋਨੀ ਬਾਬਾ ਦਾ ਖਿਤਾਬ ਦਿੰਦਿਆਂ ਤੰਜ਼ ਕੀਤੀ ਹੈ ਕਿ ਕੀ ਹੁਣ ਭਾਰਤ ਦੀਆਂ ਨੀਤੀਆਂ ਸੰਬੰਧੀ ਐਲਾਨ ਟਰੰਪ ਕਿਉਂ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਹਾਂ, ਇਹ ਭਾਰਤ ਦੇ ਹਿੰਦੂਤਵੀ ਹਾਕਮ ਔਰ ਇਹਨਾਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਪਰਨਾਈ ਜਨਤਾ ਇਹ ਜੋਤਿਸ਼ ਵਿਦਿਆ ਦੇ ਵਿੱਚ ਨਜੂਮੀਆਂ ਤੇ ਬਹੁਤ ਯਕੀਨ ਕਰਦੇ ਨੇ ਔਰ ਇਹ ਲੱਗਦਾ ਹੈ ਕਿ ਵੀ ਨਜੂਮੀਆਂ ਨੇ ਜੋ ਵੀ ਇਹਨਾਂ ਨੂੰ ਦੱਸਿਆ ਹੋਏਗਾ ਉਹਦੇ 'ਚ ਜ਼ਰੂਰ ਦੱਸਿਆ ਹੋਏਗਾ ਵੀ ਤੁਹਾਡੇ ਤੇ ਸਾੜ ਸਤੀ ਬੈਠੀ ਹੈ, ਇਕੱਲਾ ਰਾਹੂ ਕੇਤੂ ਨਹੀਂ ਸਾਰੇ ਗ੍ਰਹਿਆਂ ਨੇ ਘੇਰਿਆ ਹੋਇਆ ਔਰ ਤੁਹਾਡਾ ਜਿਹੜਾ ਇਹ ਆਪਣੇ ਆਪ ਨੂੰ ਕਹਿਣ ਲੱਗ ਗਿਆ ਸੀ ਮੋਦੀ ਕਿ ਮੈਨੂੰ ਕਈ ਵਾਰ ਆਪਣੇ ਆਪ ਤੋਂ ਵੀ ਲੱਗਦਾ ਹੈ ਵੀ ਮੇਰਾ ਜਨਮ ਬਾਇਓਲੋਜੀਕਲ ਨਹੀਂ ਹੈ, ਵੀ ਮੈਂ ਮਾਂ ਦੀ ਕੁੱਖ ਚੋਂ ਨਹੀਂ ਜੰਮਿਆ, ਮੈਂ ਤਾਂ ਉੱਤੋਂ ਹੀ ਆਇਆ ਅਵਤਾਰੀ ਪੁਰਸ਼। ਔਰ ਅਵਤਾਰ ਬਣ ਕੇ ਜਿਵੇਂ ਉਹਨੇ ਰਾਮਚੰਦਰ ਲੱਗਦਾ ਹੀ ਨਹੀਂ ਸੀ ਕਿ ਕੋਈ ਅਯੁੱਧਿਆ ਦਾ ਕੋਈ ਰਾਜਾ ਪਹਿਲਾਂ ਹੋਇਆ। ਜਦੋਂ ਆ ਹੁਣ ਪਿਛਲੇ ਸਾਲ ਮੰਦਰ ਦਾ ਡਰਾਮਾ ਕੀਤਾ ਤੇ ਉਹਨਾਂ ਨੇ ਵੀ ਬ੍ਰਾਹਮਣਾਂ ਨੂੰ ਵੀ ਸੂਟ ਕਰਦਾ ਹੈ, ਉਹਨਾਂ ਨੇ ਵੀ ਇਹ ਤੇਲੀਆਂ ਦਾ ਮੁੰਡਾ ਮੋਦੀ ਸ਼ਿੰਗਾਰ ਸ਼ਗੂਰ ਕੇ ਬ੍ਰਾਹਮਣ ਬਣਾ ਕੇ ਰਾਮਚੰਦਰ ਦੇ ਤੌਰ ਤੇ ਹੀ ਪੇਸ਼ ਕੀਤਾ, ਰਾਮ ਲੱਲਾ ਦਾ ਮੰਦਰ। ਔਰ ਕਹਾਣੀਆਂ ਵੀ ਉਸ ਦੀਆਂ ਮਤਲਬ ਤੁਸੀਂ ਦੇਖੋ ਮੋਦੀ ਕਿਸ ਅੰਦਾਜ਼ 'ਚ ਕਹਿੰਦਾ ਮੈਂ ਪਿਓ ਦੇ ਨਾਲ ਚਾਹ ਵੇਚਦਾ ਰਿਹਾ। ਉਹ ਜਿਹੜੇ ਸਟੇਸ਼ਨ ਦੀ ਗੱਲ ਕੀਤੀ ਉਹ ਬਣਿਆ ਹੀ ਸਟੇਸ਼ਨ ਉਸ ਤੋਂ 10 ਸਾਲ ਬਾਅਦ ਸੀ। ਫਿਰ ਕਹਿੰਦਾ ਮੈਂ ਪਾਣੀ ਦੇ ਵਿੱਚ ਮੈਨੂੰ ਬਹੁਤ ਸ਼ੌਕ ਸੀ ਜਾਨਵਰਾਂ ਨਾਲ ਖੇਲਣ ਦਾ। ਇੱਕ ਦਿਨ ਮੈਂ ਮਗਰਮੱਛ ਲੈ ਆਇਆ ਪਾਣੀ ਚੋਂ ਕੱਢ ਕੇ ਆਪਣੀ ਮਾਂ ਦੇ ਕੋਲ, ਮਾਂ ਨੇ ਕਹਿੰਦਾ ਨਾ ਵਾਪਸ ਛੱਡ ਗਿਆ। ਔਰ ਕਿੰਨੀਆਂ ਹੀ ਇਸ ਕਿਸਮ ਦੀਆਂ। ਫਿਰ ਕਹਿੰਦਾ ਜੀ ਮੈਂ ਫਲਾਣੀ ਜਿਹੜੀ ਹੈ ਉਹਦੇ ਨਾਲ ਡਿਜੀਟਲ ਕੈਮਰੇ ਦੇ ਨਾਲ ਜਿਹੜੀ ਹੈ ਅਡਵਾਨੀ ਦੀ ਫੋਟੋ ਖਿੱਚ ਕੇ ਉਹਨੂੰ ਭੇਜੀ। ਉਹਨਾਂ ਨੇ ਲੱਭਿਆ ਕਿ ਵੀ ਇਹ ਉਦੋਂ ਅਜੇ ਡਿਜੀਟਲ ਕੈਮਰਾ ਹੀ ਨਹੀਂ ਸੀ ਬਣਿਆ ਹੋਇਆ ਜਦੋਂ। ਇਹ ਕਹਿੰਦਾ ਫਿਰ ਮੈਂ ਈਮੇਲ ਕੀਤਾ, ਈਮੇਲ ਉਦੋਂ ਈਮੇਲ ਦਾ ਕਨਸੈਪਟ ਹੀ ਨਹੀਂ ਸੀ। ਫਿਰ ਇੱਕ ਥਾਂ ਤੋਂ ਉਹਨੇ ਕਿਹਾ ਦੇਖੋ ਮੈਂ ਭਾਵੇਂ 10ਵੀਂ ਤੱਕ ਪੜ੍ਹਿਆ ਪਰ ਮੈਂ ਬਹੁਤ ਜਿਹੜਾ ਮੈਂ ਪ੍ਰਚਾਰਕ ਬਣ ਕੇ ਘੁੰਮਿਆ, ਮੈਂ ਇੰਨੇ ਸਾਲ 20 ਸਾਲ ਮੈਂ ਭਿੱਖਿਆ ਮੰਗੀ। ਫਿਰ ਕਿਤੇ ਉਹਨੂੰ ਭੁੱਲ ਜਾਂਦਾ 20 ਸਾਲ ਕਿਹਾ ਸੀ, 15 ਸਾਲ ਕਹਿੰਦਾ ਭਿੱਖਿਆ ਮੰਗੀ। ਉਹ ਬਾਅਦ 'ਚ ਆਇਆ ਸਾਹਮਣੇ ਕਿ ਵੀ ਉਹਨੇ ਫਿਰ ਕਹਿਣ ਲੱਗਿਆ ਜੀ ਮੈਂ ਤਾਂ MA ਕੀਤੀ ਹੈ ਫਲਾਣੇ 'ਚੋਂ। ਉਹਨਾਂ ਨੇ ਲੱਭਿਆ ਵੀ ਉਹ ਜਿਹੜੇ ਟਾਈਪ ਦੇ ਵਿੱਚ ਉਹ ਸਰਟੀਫਿਕੇਟ ਕੱਢਿਆ ਹੋਇਆ ਦਿਖਾਇਆ, ਉਦੋਂ ਉਸ ਕਿਸਮ ਦਾ ਕੰਪਿਊਟਰਾਈਜ਼ ਸਿਸਟਮ ਹੀ ਨਹੀਂ ਸੀ ਤੇ ਹੈ ਵੀ ਐਤਵਾਰ ਹੈ ਉਹ। ਔਰ ਜਿਹੜੇ ਸਬਜੈਕਟ 'ਚ MA ਕੀਤੇ ਉਸ ਯੂਨੀਵਰਸਿਟੀ 'ਚ ਹੈ ਹੀ ਨਹੀਂ ਸੀ। ਸੋ ਮਤਲਬ ਇਹ ਹੈ ਵੀ ਜੇ ਹੁਣ ਕਿਸੇ ਮੁਲਕ ਦੇ ਕਿਸੇ 'ਚ ਇੱਕ ਝੂਠ ਫੜਿਆ ਜਾਏ ਤੇ ਇੱਥੇ ਹੁਣ ਆ 35 ਕੇਸ ਕਿਸੇ ਦੇ ਖਿਲਾਫ ਹੋਣ, ਇੱਕ ਕੇਸ ਜਿਹੜਾ ਤੁਸੀਂ ਪ੍ਰੂਵ ਕਰ ਦਿਓ ਕਿ ਭਾਈ ਇਹ ਗਿਲਟੀ ਹੈ ਤੇ ਉਹਦੇ 'ਚ ਬਾਕੀਆਂ 'ਚ ਕ੍ਰੈਡੀਬਿਲਿਟੀ ਜਿਹੜੀ ਆ ਉਹ ਆਪੇ ਹੀ ਬਣ ਜਾਂਦੀ ਹੈ ਵੀ ਵਾਕਈ ਇਹ ਵੀ ਹੋਣੇ ਨੇ। ਸੋ ਜਿਹੜਾ ਬੰਦਾ ਫਰਾਡ, ਝੂਠ, ਮਰਡਰਰ 2002 ਦੇ ਵਿੱਚ ਅਮਰੀਕਾ, ਕੈਨੇਡਾ, UK ਨੇ ਕਿਉਂ ਨਹੀਂ 12 ਸਾਲ ਵੜਨ ਦਿੱਤਾ ਉਹਨੂੰ, ਵੀਜ਼ਾ ਡਿਨਾਈ ਕੀਤਾ। ਇੱਕ ਮਰਡਰਰ, ਇੱਕ ਝੂਠਾ, ਇੱਕ ਅਲਪਬੁੱਧੀ, ਇੱਕ ਕਰੂਅਲ, ਇੱਕ ਬੁੱਚਰ, ਉਸ ਲੈਵਲ ਦੇ ਉੱਤੇ ਜਿਹੜਾ ਬੰਦਾ ਹੈ। ਔਰ ਠੀਕ ਹੈ ਮੇਅਰ ਕੈਂਡੀਡੇਟ ਮਮਦਾਨੀ ਨੇ ਵਾਰ ਕ੍ਰਿਮੀਨਲ ਹੈ, ਉਹਨੇ ਕਿਹਾ ਨਿਊਯਾਰਕ ਆਇਆ ਮੈਂ ਇਹਨੂੰ ਅੰਦਰ ਕਰਾਂਗਾ, ਇਹਨੂੰ ਮੋਦੀ ਨੂੰ ਔਰ ਨੇਤਨਯਾਹੂ ਨੂੰ ਵੀ ਵਿੱਚ ਹੀ। ਹੁਣ ਟਰੰਪ ਦੇ ਹੱਥ 'ਚ ਕੀ ਆਇਆ ਹੋਇਆ ਜਾਂ ਅਮਰੀਕਾ ਕਿਹੜੇ, ਜੇ ਸਾਨੂੰ ਆਮ ਲੋਕਾਂ ਨੂੰ ਆ ਜਿਹੜੇ 4-5 ਮੈਂ ਨੁਕਤੇ ਗਿਣਾਏ ਨੇ ਉਹ ਤਾਂ ਉਹਨਾਂ ਦੇ ਆਮ ਲੋਕ ਉੱਥੇ ਬੈਠੇ TV ਡਿਸਕਸ਼ਨ ਦੇ ਵਿੱਚ ਕੋਟ ਕਰਦੇ ਨੇ ਤੇ ਇਹਨਾਂ ਦੀਆਂ ਏਜੰਸੀਆਂ ਦੇ ਕੋਲ ਹੋਰ ਇਨਸਾਈਡ ਕਿੰਨੇ ਭੇਤ ਹੋਣਗੇ। ਜੇ ਸੁਬਰਾਮਨੀਅਮ ਸਵਾਮੀ ਕਹਿੰਦਾ ਹੈ ਕਿ ਜੀ ਇਹ ਚੀਫ ਮਿਨਿਸਟਰ ਗੁਜਰਾਤ ਦਾ ਹੁੰਦਾ ਹੈ 11 ਵਾਰੀ ਚੀਨ ਗਿਆ, S ਜੈਸ਼ੰਕਰ ਐਂਬੈਸਡਰ ਸੀ ਇੰਡੀਆ ਦਾ, ਕਹਿੰਦਾ ਇਹ ਆਸ਼ ਆਦਮੀ ਹੈ ਮੋਦੀ, ਇਹ ਬਿਲਕੁਲ ਇਸ ਦਾ ਜਿਹੜਾ ਬਦ ਅਖਲਾਕ ਹੈ ਇਹਦੇ ਰੰਗ ਰਲੀਆਂ ਦਾ ਪ੍ਰਬੰਧ S ਜੈਸ਼ੰਕਰ ਕਰਦਾ ਸੀ, ਇਸ ਲਈ ਉਹਨੂੰ ਫੋਰਨ ਮਿਨਿਸਟਰ ਵੀ ਲਾਇਆ ਤਾਂ ਉਹਨੂੰ ਛੱਡਿਆ, ਇਹਨੇ ਛੱਡਣਾ ਵੀ ਨਹੀਂ ਹੈ। ਇਸ ਲਈ ਜਿੰਨਾ ਮਰਜ਼ੀ ਭਾਰਤ ਦਾ ਜਿਹੜਾ ਜਨਾਜ਼ਾ ਨਿਕਲਿਆ ਹੋਇਆ ਫੋਰਨ ਪਾਲਿਸੀ ਤੇ, ਲੇਕਿਨ S ਜੈਸ਼ੰਕਰ ਜਿਹੜਾ ਉਹ ਕੁੰਡਲੀਆ ਸੱਪ ਬਣ ਕੇ ਕੁਰਸੀ ਦੇ ਉੱਤੇ ਬੈਠਾ। ਟਰੰਪ ਇਹਨਾਂ ਦੇ ਕੋਲ ਕੀ ਹੋਏਗਾ ਇਹਦੇ ਬਾਰੇ, ਕਿਉਂਕਿ ਜਿੰਨੀ ਹੁਣ ਉਹ ਮੋਦੀ ਜਿਹੜਾ ਉੱਥੇ ਕਿਸੇ ਨੂੰ ਖੰਘਣ ਨਹੀਂ ਦਿੰਦਾ, ਜਿਹੜਾ ਕੋਈ ਆਵਾਜ਼ ਕੱਢਦਾ ਉਹਦੇ ਜਾ ਕੇ ED ਦਾ ਰੇਡ ਹੋਇਆ ਹੁੰਦਾ ਹੈ, ਉਹਦੇ ਇਨਕਮ ਟੈਕਸ ਦਾ ਹੋਇਆ ਹੁੰਦਾ ਹੈ, ਮੁਕਾਬਲੇ ਬਣਾਏ ਹੁੰਦੇ ਨੇ। ਉਹਨੇ ਗੁਜਰਾਤ ਦੇ ਵਿੱਚ ਹਿਰਦੇ ਪਾਂਡੇ ਨੂੰ ਮਰਵਾਇਆ ਵਿਦਨ ਜਿਹੜਾ ਇਹਦਾ ਵਿਰੋਧੀ ਸੀ,
ਇਹਨੇ ਅਮਿਤ ਸ਼ਾਹ ਨੇ ਜੱਜ ਲਾਇਆ ਜਿਹੜਾ ਇਹਦੀ ਇਨਕੁਆਇਰੀ ਕਰ। ਹੁਣ ਐਸਾ ਕੀ ਕਾਰਨ ਹੈ ਕਿ ਜਿਹੜਾ ਉੱਥੇ ਸ਼ੇਰ ਬਣਿਆ ਹੋਇਆ ਹੁਣ ਡਰਦਾ ਨਾ ਤਾਂ ਉਸ ਕਿਸੇ ਮੀਟਿੰਗ 'ਚ ਜਾਂਦਾ ਹੈ ਜਿੱਥੇ ਟਰੰਪ ਜਾਏ, ਨਾ ਉਹਦੇ ਖਿਲਾਫ ਕੋਈ ਜਿਹੜਾ ਉਹ ਕੋਈ ਆਪਣੀ ਜ਼ਬਾਨ 'ਚੋਂ ਕੋਈ ਲਫ਼ਜ਼ ਕੱਢਦਾ ਆਪ ਸ਼ਬਦ ਜਾਂ ਦੂਜਾ। ਔਰ ਈਵਨ ਹੁਣ ਤਾਂ ਹਰ ਨੀਤੀ ਨੂੰ ਜਿਹੜਾ ਉਹ ਅਮਰੀਕਾ ਪਹਿਲਾਂ ਅਨਾਊਂਸ ਕਰਦਾ ਲੋਕਾਂ ਨੂੰ ਉੱਥੇ ਬਾਅਦ 'ਚ। ਹੁਣ ਜਦੋਂ ਇਹ ਕਹਿੰਦੇ ਨੇ ਕਿ ਜੀ ਨਹੀਂ ਅਮਰੀਕਾ ਨੇ ਨਹੀਂ ਕਰਾਇਆ, ਉਹ ਤਾਂ ਪਾਕਿਸਤਾਨ ਦੇ ਫੌਜੀ ਚੀਫ ਨੇ ਕਿਹਾ ਜੀ ਬਸ ਕਰੋ ਤੇ ਸੀਜ਼ਫਾਇਰ ਕੀਤਾ। ਲੇਕਿਨ ਜਿਹੜੇ ਸਵਾਲ ਕਰਦੇ ਨੇ ਉਹ ਕਹਿੰਦੇ ਨੇ 10 ਤਰੀਕ ਨੂੰ ਤੁਸੀਂ ਬੰਦ ਕਰ ਦਿੱਤਾ ਸਾਰਾ। ਪਹਿਲਾ ਟਵੀਟ ਤਾਂ ਟਰੰਪ ਦਾ ਆਇਆ ਕਿ ਜੀ ਮੈਂ ਸੀਜ਼ਫਾਇਰ ਕਰਵਾ ਦਿੱਤਾ। ਇਹਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਨੇ ਰੋਲ ਪਲੇ ਕੀਤਾ ਉਹਦੇ 'ਚ, ਕਿਉਂਕਿ ਟਰੰਪ ਨੇ ਉਹ ਪਹਿਲਾਂ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਹਰ ਗੱਲ ਟਰੰਪ ਅਨਾਊਂਸ ਕਰਦਾ। ਹੁਣ ਟਰੰਪ ਨੇ ਪਿਛਲੇ 4 ਦਿਨਾਂ 'ਚ 2 ਵਾਰੀ ਕਿਹਾ ਕਿ ਮੋਦੀ ਨਾਲ ਮੇਰੀ ਗੱਲ ਹੋਈ ਆ, ਉਹਨੇ ਕਿਹਾ ਕਿ ਵੀ ਮੈਂ ਬੰਦ ਕਰ ਰਿਹਾ ਰੂਸ ਦਾ ਤੇਲ ਲੈਣਾ, ਇਹ ਵੀ ਟਰੰਪ ਐਲਾਨ ਕਰ ਰਿਹਾ। ਹੁਣ ਉਹ ਵੀ ਮੋਦੀ ਨੂੰ ਹਿੰਮਤ ਨਹੀਂ ਹੈ ਕਿਹਾ ਜੀ ਮੇਰੇ, ਉਹ ਫੋਰਨ ਮਿਨਿਸਟਰੀ ਨੇ ਕਿਹਾ ਨਹੀਂ ਅਸੀਂ ਬਹੁਤ ਸਾਰੀ ਦੇਖ ਰਹੇ ਹਾਂ ਅਭਿਭੋਗਤਾ ਔਰ ਉਸकी ਯੂਟਿਲਿਟੀ ਔਰ ਅਵੇਲੇਬਿਲਿਟੀ। ਤੇ ਜਿਵੇਂ ਜਿਹੜੇ ਜਦੋਂ ਤੁਸੀਂ ਕਿਸੇ ਪ੍ਰੋਫੈਸਰ ਨੂੰ ਸਵਾਲ ਕਲਾਸ 'ਚ ਪੁੱਛੋ ਜਿਹਨੂੰ ਜਵਾਬ ਨਹੀਂ ਨਾ ਆਉਂਦਾ ਸੀ ਚੱਜ ਨਾਲ, ਉਹ ਹੱਥ ਉੱਤ ਮਾਰਨ ਲੱਗ ਜਾਂਦਾ ਹੁੰਦਾ ਸੀ, ਬਹੁਤ ਗੱਲਾਂ। ਉਹ ਹਾਲ ਉਹਦੀ ਫੋਰਨ ਮਿਨਿਸਟਰੀ ਦੇ ਜਿਹੜਾ ਸਪੋਕਸਪਰਸਨ ਹੈ ਜਸਵਾਲ ਉਹਦੇ ਸੀ। ਹੁਣ ਇਸ ਦੇ ਉੱਤੇ ਕਾਂਗਰਸ ਨੇ ਹੁਣ ਕਿਉਂਕਿ ਮੋਦੀ ਨੇ 2 ਵਾਰੀ ਕਹਿ ਦਿੱਤਾ ਕਿ ਵੀ ਫਿਰ ਜਦੋਂ ਉਹਨਾਂ ਦੇ ਕੋਈ ਬਿਆਨ ਨਹੀਂ ਦਿੰਦਾ ਮੋਦੀ ਨੂੰ, ਟਰੰਪ ਨੂੰ ਫਿਰ ਚਿੱਪ ਚੜ੍ਹਦੀ ਹੈ। ਉਹਨੇ ਫਿਰ ਕਿਹਾ, ਉਹਨੇ ਕਿਹਾ ਵੀ ਜੇ ਫਿਰ ਵੀ ਇਹਨਾਂ ਨੇ ਖਰੀਦਣਾ ਬੰਦ ਨਾ ਕੀਤਾ ਤਾਂ ਮੋਰ ਟੈਰਿਫਸ। ਹੁਣ ਕਾਂਗਰਸ ਨੇ ਇਸ ਦੇ ਉੱਤੇ ਜਿਹੜੀ ਕਾਂਗਰਸ ਆਪੋਜੀਸ਼ਨ ਪਾਰਟੀ ਹੈ ਉਹਨਾਂ ਨੇ ਕਿਹਾ ਕਿ ਵੀ ਕੀ ਮੋਦੀ ਅਫਰੇਡ ਆਫ ਟਰੰਪ ਆਊਟਸੋਰਸਡ ਕੀ ਡਿਸੀਜਨਸ ਟੂ ਯੂਨਾਈਟਿਡ ਸਟੇਟਸ। ਕੀ ਜਿਹੜਾ ਹੈ ਹੁਣ ਭਾਰਤ ਦੇ ਫੈਸਲੇ ਅਮਰੀਕਾ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ PM ਮੋਨੀ ਬਾਬਾ says Congress in dig at Modi after President Trump repeats his claim about Russian oil imports। ਕਿ ਵੀ ਇਹ ਮੋਨੀ ਬਾਬਾ ਕਿਉਂ ਬਣਿਆ ਹੋਇਆ। ਔਰ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਉਹਨਾਂ ਦੀ ਆਪੋਜੀਸ਼ਨ ਕਾਂਗਰਸ ਨੇ ਕਿ ਵੀ ਇਹ ਡਰਿਆ ਹੋਇਆ ਕਿਉਂ ਹੈ ਇਹਨਾਂ ਟਰੰਪ ਤੋਂ। ਉਹਨੇ ਕਿਹਾ ਜੀ allows Trump to decide and announce that India will not buy Russian oil। ਕਿ ਵੀ ਜੇ ਇੰਡੀਆ ਨੇ ਨਹੀਂ ਖਰੀਦਣਾ, ਇੰਡੀਆ ਕਿਉਂ ਨਹੀਂ ਅਨਾਊਂਸ ਕਰਦਾ ਵੀ ਅਸੀਂ ਨਹੀਂ ਖਰੀਦਣਾ, ਟਰੰਪ ਕਿਉਂ ਅਨਾਊਂਸ ਕਰ ਰਿਹਾ ਵੀ ਇਹਨੇ ਆਊਟਸੋਰਸ ਕੀਤਾ ਇੰਡੀਆ ਨੇ। ਕੀਪ ਸੈਂਡਿੰਗ ਕੰਗ੍ਰੈਚੁਲੇਟਰੀ ਮੈਸੇजेस ਡਿਸਪਾਈਟ ਰਿਪੀਟਡ ਸਨਬਸ। ਕਿ ਟਰੰਪ ਜੁੱਤੀ ਮਾਰਦਾ ਸਿਰ 'ਚ, ਵਧਾਈ ਦਿੰਦਾ ਜੀ ਗਜ਼ਾ 'ਚ ਤੁਸੀਂ ਪੀਸ ਹਾਸਿਲ ਕਰ ਲਈ, ਬਹੁਤ ਵਧੀਆ ਹੋ ਗਿਆ, ਇਹ ਵਧਾਈਆਂ ਦੇਣ ਤੇ ਲੱਗਾ ਹੋਇਆ। ਵੀ ਜੇ ਉਹ ਸਨਬ ਕਰ ਰਿਹਾ ਇਹ ਵਧਾਈਆਂ ਦੇ ਰਿਹਾ। ਫਿਰ ਕੈਂਸਲਡ ਦਾ ਫਾਈਨੈਂਸ ਮਿਨਿਸਟਰਸ ਵਿਜ਼ਿਟ ਟੂ ਅਮੈਰੀਕਾ ਕਿ ਜੀ ਉਹਨੇ ਆਉਣਾ ਸੀ, ਉਹਦੀ ਵਿਜ਼ਿਟ ਕੈਂਸਲ ਕਰਤੀ। ਆਪ UN ਦੀ ਜਨਰਲ ਬੋਡੀ ਮੀਟਿੰਗ ਨਹੀਂ ਆਇਆ। ਸਕਿਪਟ ਸ਼ਰਮੇ ਸ਼ੇਖ। ਹੁਣ ਸ਼ਰਮਲ ਸ਼ੇਖ ਦੇ ਵਿੱਚ ਜਿੱਥੇ 25 ਮੁਲਕਾਂ ਦੇ ਹੈਡ ਆਫ ਸਟੇਟ ਆਏ, ਜਿਹਦੇ 'ਚ ਕਿ ਪ੍ਰੈਜ਼ੀਡੈਂਟ ਟਰੰਪ ਨੇ ਅਨਾਊਂਸ ਕੀਤਾ ਪੀਸ ਡੀਲ ਔਰ ਵਧਾਈ ਦਿੱਤੀ, ਉਹਦੇ 'ਚ ਉਹਨੂੰ ਇਨਵਾਈਟ ਕੀਤਾ ਹੋਇਆ, ਉੱਥੋਂ ਨਹੀਂ ਗਿਆ। ਈਵਨ ਫੋਰਨ ਮਿਨਿਸਟਰ ਨੂੰ ਵੀ ਨਹੀਂ ਭੇਜਿਆ, ਇੱਕ ਜੂਨੀਅਰ ਮਿਨਿਸਟਰ ਨੂੰ ਭੇਜਿਆ। ਔਰ ਉਹਨਾਂ ਨੇ ਕਿਹਾ ਵੀ ਔਰ ਅਜੇ ਤੱਕ ਮੋਦੀ ਉਹਨੂੰ ਟਰੰਪ ਨੂੰ ਕੰਟਰਾਡਿਕਟ ਨਹੀਂ ਕਰਦਾ ਵੀ ਜੋ ਉਹਨੇ ਕਿਹਾ ਟਰੰਪ ਨੇ ਉਹ ਕਹੇ ਜੀ ਨਹੀਂ ਇਵੇਂ ਨਹੀਂ ਹੈ। ਉਹਨੇ ਕਿਹਾ ਵੀ ਇਹ ਚੱਲ ਕੀ ਰਿਹਾ ਔਰ ਇਹ ਕਿੱਥੇ ਲੈ ਕੇ ਜਾਏਗੀ ਗੱਲ। ਔਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਜੈਰਾਮ ਰਮੇਸ਼ ਹੈ ਉਹਨੇ ਫਰਦਰ ਇਸ ਦੇ ਉੱਤੇ ਸਵਾਲ ਚੁੱਕਿਆ ਕਿ ਵੀ ਇਹ ਜਿਹੜਾ ਈਵਨ ਜਿਹੜਾ ਸੀਜ਼ਫਾਇਰ ਹੋਇਆ ਉਹ ਵੀ ਟਰੰਪ ਨੇ ਔਰ ਮਾਰਕੋ ਰੂਬੀਓ ਨੇ ਪਹਿਲਾਂ ਅਨਾਊਂਸ ਕੀਤਾ ਕਿ ਜੀ ਇੰਡੀਆ ਨੇ ਆਪਰੇਸ਼ਨ ਸੰਦੂਰ ਹਾਰਡ ਕਰ ਦਿੱਤਾ। ਫਿਰ ਉਹਨੇ ਕਿਹਾ ਜੀ ਟਰੰਪ 51 ਵਾਰ 5 ਅੱਡ ਮੁਲਕਾਂ ਦੇ ਵਿੱਚ ਐਲਾਨ ਕਰ ਚੁੱਕਿਆ ਕਿ ਵੀ ਉਹਨੇ ਇੰਟਰਵੀਨ ਕੀਤਾ ਭਾਰਤ ਪਾਕਿਸਤਾਨ ਦੇ ਵਿੱਚ ਜੰਗਬੰਦੀ ਕਰਵਾਉਣ ਲਈ, ਨਹੀਂ ਤਾਂ ਲੱਖਾਂ ਲੋਕ ਮਰ ਜਾਣੇ ਸੀ ਕਿਉਂਕਿ ਦੋਨੋਂ ਪਾਵਰ ਜਿਹੜੀਆਂ ਨੇ ਉਹ ਨਿਊਕਲੀਅਰ ਨੇ। ਔਰ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਹੈ ਉਹ ਟਰੰਪ ਕਹਿ ਰਿਹਾ ਵੀ ਮੋਦੀ ਨੇ ਮੇਰੇ ਨਾਲ ਮੇਰੀ ਗੱਲ ਹੋਈ ਹੈ ਫੋਨ 'ਤੇ, ਉਹਨੇ ਕਿਹਾ ਜੀ ਅਸੀਂ ਰਸ਼ੀਅਨ ਆਇਲ ਨਹੀਂ ਬਾਏ ਕਰਾਂਗੇ। ਸੋ ਇਸ ਸਾਰੇ ਦੇ ਉੱਤੇ ਕਾਂਗਰਸ ਨੇ ਜਿਹੜਾ ਉਹਨਾਂ ਨੇ ਕਿਹਾ ਵੀ ਹੁਣ ਤੱਕ ਤਾਂ ਇਹ ਨਹਿਰੂ ਦਾ ਮਜ਼ਾਕ ਬਣਾਉਂਦੇ ਸੀ ਕਿ ਵੀ ਉਹ ਚੀਨ ਦੇ ਸਾਹਮਣੇ ਉਹਨੇ ਇਹ ਕੀਤਾ ਤੇ ਉਹ ਕੀਤਾ, ਅੱਖਾਂ ਲਾਲ ਨਹੀਂ ਕੀਤੀਆਂ। ਉਹਨੇ ਕਿਹਾ ਵੀ ਹੁਣ ਇਹਦਾ 56 ਇੰਚ ਦਾ ਸੀਨਾ ਕਿੱਥੇ ਹੈ, ਕਿੱਥੇ ਲੁਕਿਆ ਹੋਇਆ। ਸੋ ਇੰਨਾ ਜ਼ਲੀਲ ਹੋ ਕੇ ਵੀ ਜਿਹੜਾ ਕੋਈ ਬੰਦਾ ਜਿਹੜਾ ਉਹ ਮੂੰਹ ਨਹੀਂ ਖੋਲਦਾ, ਇਹਦਾ ਮਤਲਬ ਇਹ ਹੈ ਕਿ ਵੀ ਐਸਾ ਕੁਛ ਹੈ। ਔਰ ਇੱਕ ਦਿਨ ਕਿਹਾ ਵੀ ਸੀ ਟਰੰਪ ਨੇ ਪਿੱਛੇ ਜਦੋਂ ਉਹਨੇ ਕਿਹਾ ਵੀ ਮੋਦੀ ਮੈਨੂੰ ਬਹੁਤ ਪਿਆਰ ਕਰਦਾ।
ਪਰ ਕਹਿੰਦਾ ਮੈਂ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਉੱਥੇ ਜਿਹੜਾ ਉਹਨੂੰ ਉਹਦੇ ਪੋਲੀਟੀਕਲ ਕਰੀਅਰ ਨੂੰ ਹਾਰਮ ਹੋਏ। ਹਾਂ, ਪਰ ਹੁਣ ਜੇ ਉਹੀ ਦੋਗਲੀ ਲਾਈਨ ਫੇਰ ਰੱਖੀ, ਦੇਖ ਰਹੇ ਨੇ ਕਿਉਂਕਿ ਪੁਤਿਨ ਨੇ ਦਸੰਬਰ ਦੇ ਮਹੀਨੇ 'ਚ ਜਾਣਾ ਹੈ ਇੰਡੀਆ, ਸੋ ਟਰੰਪ ਨੇ ਇਹ ਸਾਰਾ ਜਿਹੜਾ ਪਾਰਟ ਹੈ ਉਹ ਪ੍ਰੈਸ਼ਰ ਵੀ ਪੂਰਾ ਬਿਲਡ ਕੀਤਾ ਹੋਇਆ। ਹਾਲਾਂ ਇਹ ਸੀ ਇੰਡੀਆ ਸਮਝਦਾ ਸੀ ਕਿ ਉਸ ਤੋਂ ਪਹਿਲਾਂ ਪੁਤਿਨ ਦੀ ਇੰਡੀਆ ਵਿਜ਼ਿਟ ਤੋਂ ਪਹਿਲਾਂ ਜਿਹੜੀ ਇੱਕ ਮੀਟਿੰਗ ਡਿਊ ਸੀ ਪ੍ਰੈਜ਼ੀਡੈਂਟ ਪੁਤਿਨ ਔਰ ਟਰੰਪ ਦੀ, ਉਹ ਹੁਣ ਨਹੀਂ ਹੋ ਰਹੀ। ਅੱਜ ਵਾਈਟ ਹਾਊਸ ਨੇ ਅਨਾਉਂਸ ਕੀਤਾ ਕਿ ਵੀ ਉਹਨੂੰ ਪੋਸਟਪੋਨ ਕਰਤਾ ਕਿਉਂਕਿ ਜ਼ੈਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ ਆਇਆ ਹੋਇਆ ਸੀ, ਉਹਦੇ ਨਾਲ ਵੀ ਜੋ ਵੀ ਹੋਏਗਾ। ਲੇਕਿਨ ਐਂ ਲੱਗਦਾ ਵੀ ਪੁਤਿਨ ਜਿਹੜਾ ਹੈ ਉਹਨੇ ਕੋਈ ਬਹੁਤਾ ਹੱਥ ਪਲਾ ਫੜਾਇਆ ਨਹੀਂ ਲੱਗਦਾ। ਸੋ ਹੁਣ ਇਸ ਹਾਲਾਤ ਦੇ ਵਿੱਚ ਅਕਤੂਬਰ ਤਾਂ ਲੰਘ ਗਿਆ, ਦਸੰਬਰ 'ਚ ਜੇ ਪੁਤਿਨ ਦੀ ਮੀਟਿੰਗ ਹੁੰਦੀ ਹੈ ਤਾਂ ਉੱਥੇ ਉਹੀ ਗਲਵਕੜੀਆਂ ਪਾਉਂਦੇ ਨੇ ਔਰ ਹਮ ਤੁਮ ਕਰਦੇ ਨੇ, ਤਾਂ ਫਿਰ ਉਹ ਇਹਨਾਂ ਨੂੰ ਟਰੰਪ ਦੱਸੇਗਾ ਕਿ ਬਈ ਇਹ ਸਾਰੇ ਦਾ ਮਤਲਬ ਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਭਾਰਤ ਦੇ ਨਵੇਂ ਤਾਇਨਾਤ ਕੀਤੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਕੈਨੇਡਾ ਨੇ ਅਜੇ ਤੱਕ ਭਾਰਤ ਨੂੰ ਕੋਈ ਠੋਸ ਸਬੂਤ ਨਹੀਂ ਦਿੱਤੇ। ਇਸ ਨੂੰ ਕੈਨੇਡਾ ਦੇ ਸਾਬਕਾ ਸੁਰੱਖਿਆ ਅਧਿਕਾਰੀਆਂ ਨੇ ਉਸੇ ਟੀਵੀ ਚੈਨਲ ਤੇ ਆ ਕੇ ਚੈਲੰਜ ਵੀ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਦੀ ਹਿੰਦੂਤਵੀ ਸਰਕਾਰ ਨੇ ਅਮਰੀਕਾ ਔਰ ਕੈਨੇਡਾ ਦੋਨਾਂ ਨੂੰ ਹੀ ਆਪਣੀ ਪੂਰੀ ਇੰਟਰਫੇਰੈਂਸ ਦੀ ਉਸ ਰਣਭੂਮੀ ਦੇ ਵਿੱਚ ਬਦਲਿਆ ਹੋਇਆ। ਅਸੀਂ ਕੈਲੀਫੋਰਨੀਆ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਜਿਹੜਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਬੀਬੀ ਬੈਂਸ ਔਰ ਉਹਨਾਂ ਦੇ ਸਾਥੀ ਸੈਨੇਟਰਸ ਨੇ ਲਿਆਂਦਾ, ਉਹਨੂੰ ਫੇਲ ਕਰਾਉਣ ਦੇ ਲਈ ਜਦੋਂ ਕਿ ਉਹ ਹਾਊਸ ਔਰ ਸੈਨੇਟ 'ਚ ਕਾਮਯਾਬ ਨਹੀਂ ਹੋਏ ਤੇ ਉਹਨਾਂ ਨੇ ਕਿਵੇਂ ਗਵਰਨਰ ਨੂੰ ਖਰੀਦ ਕੇ ਜਿਹੜਾ ਹੈ ਉਸ ਨੂੰ ਵੀਟੋ ਕਰਵਾਇਆ। ਔਰ ਇਸ ਮੁੱਦੇ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਬੜੀ ਸੈਲੀਬ੍ਰੇਸ਼ਨ ਵੀ ਕੀਤੀ ਕਿ ਜੀ ਦੇਖੋ ਅਸੀਂ ਖਾਲਿਸਤਾਨੀਆਂ ਦੀ ਪਿੱਠ ਲਾ ਦਿੱਤੀ। ਔਰ ਦੂਸਰਾ, ਆਪਣੀ ਤਾਜ਼ਾ ਕੈਲੀਫੋਰਨੀਆ ਵਿਜ਼ਿਟ ਦੇ ਦੌਰਾਨ ਮੈਂ ਦੇਖਿਆ ਕਿਤੇ ਨਾ ਕਿਤੇ ਕੁਛ ਹਲਕਿਆਂ 'ਚ ਉਦਾਸੀ ਵੀ ਸੀ। ਮੈਂ ਕਿਹਾ ਨਹੀਂ, ਅਸੀਂ ਤਾਂ ਜਿਹੜਾ ਮੱਚ ਬਿਯੋਂਡ ਅਵਰ ਵੇਟ ਪਲੇ ਕਰ ਰਹੇ ਹਾਂ, ਇਹ ਕੋਈ ਐਂਡ ਆਫ ਦਾ ਗੇਮ। ਮੈਂ ਕਿਹਾ ਬਿਲਕੁਲ ਡਾਕਟਰ ਬੈਂਸ ਨੇ ਜਿਹੜਾ ਕਿਹਾ ਕਿ ਵੀ ਇਹ ਇੱਕ ਬਿੱਲ ਦਾ ਪਾਸ ਹੋਣਾ ਜਾਂ ਨਾ ਹੋਣਾ ਕੋਈ ਮੇਰੀ ਕਮਿਊਨਿਟੀ ਦੀ ਵਿਲ ਨੂੰ ਜਾਂ ਉਹਨਾਂ ਦੇ ਡਿਟਰਮੀਨੇਸ਼ਨ ਨੂੰ
ਹਰਾ ਨਹੀਂ ਸਕਦੀ, ਕਿਉਂਕਿ ਅਸੀਂ ਤਾਂ ਹਰ ਪਲ ਜੂਝਣ ਵਾਲੇ ਆ, ਲੜਨ ਵਾਲੇ ਆ ਆਪਣੇ ਹੱਕਾਂ ਦੇ ਲਈ। ਬਿਲਕੁਲ। ਔਰ ਲੇਕਿਨ ਇਸ 'ਚੋਂ ਦੋ ਚੀਜ਼ਾਂ, ਜਿਵੇਂ ਸਾਡੇ ਵੀਰ ਬਲਵਿੰਦਰ ਸਿੰਘ ਕੈਨੇਡਾ ਵਾਸੀ, ਉਹਨਾਂ ਨੇ SB 509 ਦੀ ਲੜਾਈ ਦੀ ਗੱਲ ਕਰਦਿਆਂ ਕਿਹਾ ਵੀ ਇੱਕ ਪਾਸੇ ਤਾਂ ਉਹਨਾਂ ਨੂੰ ਬਿੱਲ ਦੇ ਵਿੱਚ ਦੇ ਉੱਤੇ ਇਹ ਵੀ ਇਤਰਾਜ਼ ਸੀ ਕਿ ਜੀ ਪ੍ਰੋਕਸੀ ਲਫ਼ਜ਼ ਜਿਹੜਾ ਇਸਤੇਮਾਲ ਕੀਤਾ ਹੈ, ਪ੍ਰੋਕਸੀਜ਼ ਆਫ ਇੰਡੀਅਨ ਗਵਰਨਮੈਂਟ, ਇਹ ਤਾਂ ਟੂਲ ਹੋਏਗਾ ਲਾ ਐਨਫੋਰਸਮੈਂਟ ਏਜੰਸੀਜ਼ ਦੇ ਹੱਥਾਂ 'ਚ ਟੂ ਹਰਾਸ ਦਾ ਹਿੰਦੂਸ। ਪਰ ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਲਫ਼ਜ਼ ਨੇ ਕਿ ਵੀ ਬੜਾ ਮਹੱਤਵਪੂਰਨ ਨੁਕਤਾ ਹੈ ਡਾਕਟਰ ਸਾਹਿਬ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਵਾਂ ਪੱਧਰ, ਇਹ ਲੌਬਿੰਗ ਵੀ ਜਿਹੜੀ ਹੈ ਇਹ ਰਿਪਰੈਸ਼ਨ ਦਾ ਇਹ ਹਿੱਸਾ ਬਣ ਗਈ। ਉਹਨਾਂ ਨੇ ਕਿਹਾ ਵੀ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਸਵਾਲ ਖੜਾ ਕਰਦਾ ਹੈ ਕਿ ਕੀ ਹਿੰਦੂ ਜਥੇਬੰਦੀਆਂ ਵੱਲੋਂ SB 509 ਦਾ ਜਥੇਬੰਦਕ ਵਿਰੋਧ ਕਰਨਾ ਖੁਦ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਰੂਪ ਨਹੀਂ ਮੰਨਿਆ ਜਾ ਸਕਦਾ। ਜਦੋਂ ਸਿਟੀਜ਼ਨਸ ਦੀ ਸਿਕਿਉਰਿਟੀ ਦੀ ਗੱਲ ਹੈ, ਜਿਹਦੇ 'ਚ ਸਾਰੇ ਹੀ ਨੇ ਕਿ ਕੋਈ ਕਿਸੇ ਦੀ ਪ੍ਰੋਕਸੀ ਬਣ ਕੇ ਇੱਥੇ ਹਰਾਸ ਨਾ ਕਰੇ, ਜੇ ਉਹਦਾ ਮਕਸਦ ਸਿਰਫ ਪ੍ਰੋਫਾਈਲਿੰਗ, ਕਿਉਂਕਿ ਹਿੰਦੂਤਵੀ ਜਥੇਬੰਦੀਆਂ ਨੇ ਕਿਹਾ ਜੀ ਇਹਦੇ ਬਹਾਨੇ ਨਾਲ ਤਾਂ ਸਾਡੀ ਪ੍ਰੋਫਾਈਲਿੰਗ ਹੋਏਗੀ, ਜੇ ਉਹਨਾਂ ਨੇ ਕਿਹਾ ਵੀ ਇਹਦਾ ਮਕਸਦ ਸਿਰਫ ਪ੍ਰੋਫਾਈਲਿੰਗ ਤੱਕ ਸੀ ਤੇ ਫਿਰ ਇਹ ਲੋਕਤੰਤਰੀ ਲੌਬਿੰਗ ਹੈ। ਪਰ ਜੇ ਇਹ ਵਿਰੋਧ ਕਿਸੇ ਵਿਦੇਸ਼ੀ ਸਰਕਾਰ ਦੁਆਰਾ ਪ੍ਰੇਰਿਤ ਫੰਡਿੰਗ ਜਾਂ ਉਹਨਾਂ ਦੇ ਡਾਇਰੈਕਟਿਵ ਦੇ ਉੱਤੇ ਨਿਰਧਾਰਿਤ ਸੀ ਤਾਂ ਅਮਰੀਕਾ 'ਚ ਇਸ ਨੂੰ ਉਹ ਉਹਨਾਂ ਨੇ ਕਾਨੂੰਨ ਨੂੰ ਅਸਫਲ ਬਣਾਇਆ। ਇਸ ਨੂੰ ਅਸੀਂ ਇਨਡਾਇਰੈਕਟ ਰਿਪਰੈਸ਼ਨ ਦੀ ਜਿਹੜੀ ਹੈ ਉਹ ਰੌਸ਼ਨੀ ਦੇ ਵਿੱਚ ਦੇਖ ਸਕਦੇ ਹਾਂ ਕਿ ਵੀ ਇਹ ਵੀ ਬਿਲਕੁਲ ਠੀਕ ਨੁਕਤਾ ਉਹਨਾਂ ਨੇ ਚੁੱਕਿਆ। ਔਰ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਸਿਆਸੀ ਸਿੱਟਾ ਇਹਦਾ ਇਹ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਸਿਰਫ ਬੋਡੀਲੀ ਡੈਮੇਜ ਤੱਕ ਮਹਿਦੂਦ ਨਹੀਂ ਹੈ, ਸਰੀਰਕ ਹਿੰਸਾ ਤੱਕ ਮਹਿਦੂਦ ਨਹੀਂ ਹੈ, ਇਹ ਅਮਰੀਕਨ ਜਮਹੂਰੀਅਤ ਦੇ ਵਿੱਚ ਵੀ ਲੌਬਿੰਗ ਔਰ ਪੋਲੀਟੀਕਲ ਫੰਡਿੰਗ ਦੇ ਨਾਂ ਥੱਲੇ ਤੁਸੀਂ ਬਰਾਈਬ ਕਰਕੇ ਔਰ ਆਪਣੇ ਸਾਰੇ ਰਿਸੋਰਸਿਸ ਨੂੰ ਵਰਤ ਕੇ ਇੱਕ ਜਿਓ ਪੋਲੀਟੀਕਲ ਤੁਸੀਂ ਕ੍ਰਾਈਸਿਸ ਖੜਾ ਕਰ ਸਕਦੇ ਹੋ, ਤੁਸੀਂ ਗਲਤ ਨੂੰ ਠੀਕ ਸਾਬਤ ਕਰ ਸਕਦੇ ਹੋ। ਔਰ ਇਹ ਜਿਹੜਾ ਆਉਣ ਵਾਲਾ ਪੀਰੀਅਡ ਇਹ ਦੱਸੇਗਾ ਵੀ ਕੀ ਅਮਰੀਕਨ ਪੋਲੀਟੀਸ਼ੀਅਨਸ ਇਸ ਜਿਹੜੀ ਖਾਸ ਤੌਰ 'ਤੇ ਮਨੀ ਪਾਵਰ ਔਰ ਨੰਬਰ ਗੇਮ ਦੇ ਥੱਲੇ ਪ੍ਰਭਾਵਿਤ ਕਰਨ ਦੀ ਲਾਈਨ ਹੈ ਉਹਦਾ ਕਿੰਨਾ ਕੁ ਵਿਕਟਮ ਬਣਦੇ ਨੇ। ਸੋ ਦੂਸਰਾ ਪਾਸਾ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹਾਂ। ਅਸੀਂ ਇਸ ਗੱਲ ਦੇ ਉੱਤੇ ਖਾਸੇ ਪ੍ਰੋਗਰਾਮ ਵੀ ਕੀਤੇ ਨੇ ਕਿ ਪ੍ਰਾਈਮ ਮਿਨਿਸਟਰ ਕਾਰਨੀ ਨੇ ਸਮਝੌਤਾ ਕੀਤਾ ਕੈਨੇਡੀਅਨ ਵੈਲਿਊਜ਼ ਨਾਲ ਵੀ, ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਨਾਲ ਵੀ, ਕੈਨੇਡਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਐਫਰਟ ਨੂੰ, ਜਿਹਦੇ ਰਾਹੀਂ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ 'ਚ ਇੰਡੀਆ ਦਾ ਰੋਲ, ਜਿਸ ਨੂੰ 3 ਮਹੀਨੇ ਬਾਅਦ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਇਸੇ ਹੀ ਪਾਰਟੀ ਦੇ ਜਿਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, ਉਹਨਾਂ ਸਾਰਿਆਂ ਦੇ ਉਸ ਮਿਹਨਤ ਨੂੰ ਇੱਕ ਪਾਸੇ ਸੁੱਟਦੇ ਆ। ਜਿਵੇਂ ਕਾਰਨੀ ਨੇ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਵਾਪਸ ਸਥਾਪਿਤ ਕਰਨ ਦੇ ਵਿੱਚ ਪਹਿਲ ਕੀਤੀ ਬਿਨਾਂ ਕੋਈ ਐਸ਼ੋਰੈਂਸ ਕੁਛ ਲਿਆ। ਅਨੀਤਾ ਆਨੰਦ ਨੂੰ ਚੇਚਾ ਉੱਥੇ ਭੇਜਿਆ ਇੰਡੀਆ ਦੇ ਦੌਰੇ 'ਤੇ, ਜਿਹੜੀ ਜੁਆਇੰਟ ਸਟੇਟਮੈਂਟ ਆਈ ਉਹਦੇ 'ਚ ਬਿਲਕੁਲ ਕੋਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੋਈ ਜ਼ਿਕਰ ਤੱਕ ਨਹੀਂ ਸੀ ਜਾਂ ਕੋਈ ਇੰਡੀਆ ਦੇ ਰੋਲ ਦੀ ਗੱਲ ਨਹੀਂ ਸੀ। ਹੁਣ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਲਾਇਆ ਗਿਆ ਕੈਨੇਡਾ ਦੇ ਵਿੱਚ ਦਿਨੇਸ਼ ਪਟਨਾਇਕ, ਹੁਣ ਦਿਨੇਸ਼ ਪਟਨਾਇਕ ਨੇ ਜਿਹੜਾ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਜਿਹੜਾ ਕੈਨੇਡਾ ਦੇ ਪ੍ਰਮੁੱਖ ਚੈਨਲ ਦੇ ਨਾਲ ਦਿੱਤਾ, ਜਿਸ 'ਚ ਉਹਨੇ ਇਹ ਕਿਹਾ ਕਿ ਨਿੱਜਰ ਮਾਮਲੇ 'ਚ ਕੈਨੇਡਾ ਨੇ ਅਜੇ ਤੱਕ ਵੀ ਉਹਨਾਂ ਨੂੰ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤੇ। ਹੁਣ ਤੁਸੀਂ ਇਸ ਤੋਂ ਵੱਡਾ ਇਹਦਾ ਮਤਲਬ ਇਹ ਹੈ ਕਿ ਵੀ ਇੰਡੀਆ ਨੇ ਆਪਣੀ ਉਹੀ ਨੀਤੀ ਔਰ ਲਗਾਤਾਰਤਾ ਨਾਲ, ਅੱਜ ਵੀ ਖਬਰ ਹੈ ਵੀ ਸਰੀ 'ਚ ਫਲਾਣੀ ਥਾਂ ਗੋਲੀ ਚੱਲੀ, ਪਿਛਲੇ ਵੀਰਵਾਰ ਅਸੀਂ ਜ਼ਿਕਰ ਕੀਤਾ ਸੀ ਕਿ ਕਪਿਲ ਸ਼ਰਮਾ ਦੇ ਕੈਫੇ 'ਤੇ ਤੀਸਰੀ ਵਾਰ ਗੋਲੀ ਚੱਲੀ, ਕੈਨੇਡਾ ਦੀਆਂ ਬਾਕੀ ਥਾਵਾਂ 'ਤੇ ਕੀ ਚੱਲ ਰਿਹਾ। ਯਾਨੀ ਉਹ ਉਹਨਾਂ ਦੀਆਂ ਜਿਹੜੀਆਂ ਫਿਰੌਤੀ ਗੈਂਗਾਂ ਨੇ ਇੰਡੀਆ ਦੀਆਂ ਸਪਾਂਸਰਡ, ਉਹ ਆਪਣਾ ਕੰਮ ਕਰ ਰਹੀਆਂ। ਔਰ ਇੰਡੀਆ ਦਾ ਹਾਈ ਕਮਿਸ਼ਨਰ ਜਿਹੜਾ ਨਵਾਂ ਲਾਇਆ ਕੈਨੇਡਾ ਦੀ ਧਰਤੀ 'ਤੇ ਖਲੋ ਕੇ ਕਹਿ ਰਿਹਾ ਕਿ ਜੀ ਕੋਈ ਸਾਨੂੰ ਜਿਹੜਾ ਉਹ ਸਬੂਤ ਨਹੀਂ ਦਿੱਤੇ ਗਏ ਨਿੱਜਰ ਕੇਸ ਦੇ ਵਿੱਚ। ਔਰ ਜਦੋਂ ਇਹ ਹੋਇਆ, ਹਾਲਾਂਕਿ ਜਿਹੜੀ ਉਸ ਜਿਹੜੀ ਹੈ ਹੋਸਟ ਸੀ ਜਿਹੜੀ ਹੈ ਕਾਪਿਲਸ, ਉਹਨੂੰ ਕਨਫਰੰਟ ਕਰਨਾ ਚਾਹਿਆ, ਫਿਰ ਉਹਨੇ ਕਿਹਾ ਕਿ ਜੀ ਜਿਹੜਾ ਇਨਫ ਸਬੂਤ ਨਹੀਂ ਦਿੱਤੇ ਗਏ ਜਾਂ ਕਨਵਿੰਸਿੰਗ ਐਵੀਡੈਂਸ ਨਹੀਂ ਦਿੱਤੀ ਗਈ। ਹੁਣ ਕਿਉਂਕਿ ਇਸ ਮੁੱਦੇ 'ਤੇ ਇੱਕ ਪੋਜੀਸ਼ਨ ਪ੍ਰਾਈਮ ਮਿਨਿਸਟਰ ਕਾਰਨੀ ਜਾਂ ਉਹਨਾਂ ਦੀ ਪਾਰਟੀ ਦੀ ਹੈ ਜਿਹੜੀ ਇੰਡੀਆ ਨੂੰ
ਪਲੀਜ਼ ਕਰਨ ਤੇ ਲੱਗੇ ਹੋਏ ਨੇ। ਕਿਤੇ ਨਾ ਕਿਤੇ ਕਲੈਸ਼ ਮੈਨੂੰ ਲੱਗਦਾ ਵੀ ਇਹ ਵੀ ਸੁਣਨ 'ਚ ਆਇਆ ਵੀ ਇਹਦਾ ਆਪਣਾ ਲੜਕਾ ਕਿਸੇ ਐਸੇ ਇੰਡੀਅਨ ਅਦਾਰੇ ਲਈ ਕੰਮ ਕਰਦਾ ਹੈ, ਇਹ ਵੀ ਬੈਂਕਰ ਹੈ, ਇਹਦੇ ਵੀ ਕੋਈ ਨਾ ਕੋਈ ਬਿਜ਼ਨਸ ਇੰਟਰਸਟ ਵਿਦ ਇਨ ਇੰਡੀਆ ਕਾਣਾ ਕੀਤਾ ਹੋ ਸਕਦਾ ਹੈ। ਸੋ ਇਹਨਾਂ ਹਾਲਾਤਾਂ ਚੱਲਦੇ ਆ ਜਿਹੜੀਆਂ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਜਾਂ ਉਹਨਾਂ ਦੇ ਸਿਕਿਉਰਿਟੀ ਨਾਲ ਰਿਲੇਟਡ ਅਦਾਰੇ ਨੇ, ਉਹਨਾਂ ਦੀ ਪੋਜੀਸ਼ਨ ਡਿਫਰੈਂਟ ਹੈ ਔਰ ਉਹ ਇਹ ਸਮਝਦੇ ਨੇ ਕਿ ਭਾਈ ਇਹ ਪੋਲੀਟੀਸ਼ੀਅਨਸ ਨੇ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਦੇ ਨਾਲ ਕੰਪਰੋਮਾਈਜ਼ ਕੀਤਾ। ਔਰ ਇਹ ਇਸ ਦੇ ਜਵਾਬ ਦੇ ਵਿੱਚ ਇਹ ਜਦੋਂ ਇੰਟਰਵਿਊ ਹੋ ਜਾਂਦਾ ਹੈ ਫਿਰ ਉਸੇ ਹੀ ਚੈਨਲ ਦੇ ਉੱਤੇ ਜਿਹੜੇ ਕੈਨੇਡਾ ਦੇ 2 ਐਕਸ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਇਸੇ ਤਰ੍ਹਾਂ ਜਿਹੜੀ ਹੈ ਸੀਸਸ ਦਾ ਸਾਬਕਾ ਡਾਇਰੈਕਟਰ ਰਿਚਰਡ ਫੈਡਨ, ਉਹ ਇਹ ਤਿੰਨੋਂ ਹੀ ਜਿਹੜੇ ਨੇ ਇੱਕ ਉਸੇ ਪੈਨਲ ਡਿਸਕਸ਼ਨ 'ਚ ਆਏ। ਉਹਨਾਂ ਨੇ ਭਾਰਤ ਦੇ ਇਸ ਪ੍ਰੋਪੇਗੈਂਡੇ ਨੂੰ ਨਕਾਰਿਆ ਕਿ ਭਾਈ ਇਹ ਜਿਹੜਾ ਵੀ ਸਬੂਤ ਨਹੀਂ ਦਿੱਤੇ। ਰਾਦਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ, ਕਿਉਂਕਿ ਇਹ ਸਾਰੇ ਸਾਬਕਾ ਨੇ, ਕੋਈ ਜਸਟਿਨ ਟਰੂਡੋ ਦੇ ਵੇਲੇ ਸੀ, ਕੋਈ ਉਸ ਤੋਂ ਪਹਿਲਾਂ ਸੀ, ਕਿ ਸਾਨੂੰ ਵੀ ਲਗਾਤਾਰ ਭਾਰਤੀ ਹਾਈ ਕਮਿਸ਼ਨ 'ਚੋਂ ਫੋਨ ਆਉਂਦੇ ਰਹਿੰਦੇ ਸੀ ਕਿ ਜੀ ਇਹ ਇੰਡੀਆ ਨੇ ਇਹ ਜਿਹੜੇ ਸਿੱਖ ਐਕਟਿਵਿਸਟ ਇਹ ਕਰ ਰਹੇ ਨੇ, ਉਹ ਕਰ ਰਹੇ ਨੇ। ਕਹਿੰਦੇ ਵੀ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਕਿ ਵੀ ਉਹ ਤਾਂ ਪ੍ਰੋਟੈਸਟ ਕਰ ਰਹੇ ਨੇ, ਵਿਦਨ ਉਹਨਾਂ ਦਾ ਹੱਕ ਹੈ। ਹਾਂ, ਜੇ ਕੋਈ ਵਾਇਲੈਂਸ ਜਾਂ ਕੋਈ ਹੋਰ ਹੈ ਉਹਦੇ ਸਾਨੂੰ ਸਬੂਤ ਦਿਓ। ਉਹ ਉਹਨਾਂ ਨੇ ਕਿਹਾ ਵੀ ਕਦੇ ਵੀ ਨਹੀਂ ਦਿੱਤੇ। ਔਰ ਇਹ ਰਿਚਰਡ ਫੈਡਨ ਜਿਹੜਾ ਉਹਨੇ CTV ਦੇ ਪਾਵਰ ਪਲੇ ਪ੍ਰੋਗਰਾਮ 'ਚ ਵੈਸੀ ਕਾਪਲੋਸ ਨਾਲ ਜਿਹੜੀ ਗੱਲਬਾਤ ਹੋਈ ਉਹਦੇ 'ਚ ਉਹਨਾਂ ਨੇ ਔਰ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ। ਤੇ ਜਿਹੜੀ ਜਸਟਿਨ ਟਰੂਡੋ ਦੇ ਵੇਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਜੋਰਡੀ ਥਾਮਸ, ਉਹਨੇ ਵੀ ਉਹ ਵੀ ਉਸ ਪੈਨਲ ਦਾ ਹਿੱਸਾ ਸੀ, ਵਿਨਸੈਂਟ ਰਿਗਬੀ ਵੀ ਸੀ। ਔਰ ਮਿਸਟਰ ਫੈਡਨ ਨੇ ਕਿਹਾ ਵੀ ਜਦੋਂ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਨ ਤੇ ਉਦੋਂ ਜਿਹੜੇ ਭਾਰਤੀ ਅਧਿਕਾਰੀ ਨੇ ਉਹ ਕੈਨੇਡਾ ਦੇ ਸਿੱਖਾਂ ਬਾਰੇ ਸ਼ਿਕਾਇਤਾਂ ਕਰਦੇ ਰਹਿੰਦੇ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕੋਈ ਸਬੂਤ ਦਿਓ ਤੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਹੁੰਦਾ, ਉਹ ਸਿਰਫ ਜ਼ੁਬਾਨੀ ਕਲਾਮੀ ਗੱਲਬਾਤ ਤੱਕ ਹੀ ਮਹਿਦੂਦ ਹੁੰਦਾ। ਇਸੇ ਤਰ੍ਹਾਂ 2009 ਤੋਂ 2013 ਤੱਕ ਸੀਸਸ ਦੇ ਡਾਇਰੈਕਟਰ ਤੇ ਸਟੀਫਨ ਹਾਰਵਰਡ ਦੇ ਵੀ ਰਾਸ਼ਟਰੀ ਜਿਹੜੇ ਸੁਰੱਖਿਆ ਸਲਾਹਕਾਰ ਮਿਸਟਰ ਫੈਡਨ, ਜਿਨ੍ਹਾਂ ਨੇ ਗੱਲ ਕਹੀ, ਇਸ ਅਹੁਦੇ ਦਾ ਬੰਦਾ ਇਹ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ RCMP ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਭਾਰਤੀ ਅਧਿਕਾਰੀਆਂ ਨੂੰ ਕਹਿਣਾ ਕਿ ਵੀ ਤੁਸੀਂ ਇਨਵੋਲਵ ਹੋ ਕਤਲ ਔਰ ਦੂਸਰਿਆਂ ਦੇ ਵਿੱਚ, ਔਰ ਇਹ ਜਿਹੜੇ ਇਹ ਕ੍ਰੈਡੀਬਲ ਸੀ ਉਹਨਾਂ ਦੀ ਇਨਵੋਲਵਮੈਂਟ ਦੇ ਸਬੂਤ, ਇਸ ਲਈ 6 ਉਹਨਾਂ ਦੇ ਟੌਪ ਡਿਪਲੋਮੈਟਾਂ ਨੂੰ, ਜਿਨ੍ਹਾਂ 'ਚ ਸੰਜੇ ਵਰਮਾ ਵੀ ਸ਼ਾਮਲ ਸੀ ਹਾਈ ਕਮਿਸ਼ਨਰ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਬਾਹਰ ਕੱਢਿਆ ਗਿਆ ਸੀ। ਔਰ ਇਹ ਸਾਰੇ ਦੀ ਉੱਤੇ ਜਿਹੜੀ ਪੈਨਲ ਚਰਚਾ ਦਾ ਅਸੀਂ ਗੱਲ ਕਰ ਰਹੇ ਉਹਦੇ 'ਚ ਉਹਨੇ ਖਾਸ ਤੌਰ 'ਤੇ ਜਿਹੜੀ ਹੋਸਟ ਸੀ ਕਾਪਲੈਕਸ, ਉਹਨਾਂ ਨੇ ਜੋਰਡੀ ਥਾਮਸ ਤੋਂ ਪੁੱਛਿਆ ਕਿ ਉਹ ਪਟਨਾਇਕ ਦੇ ਬਿਆਨ ਨੂੰ ਕਿਵੇਂ ਦੇਖਦੀ ਹੈ। ਜਿਹੜਾ ਦਿਨੇਸ਼ ਪਟਨਾਇਕ ਨੇ ਕਿਹਾ ਜੀ ਸਾਨੂੰ ਕੋਈ ਸਬੂਤ ਨਹੀਂ ਦਿੱਤੇ, ਤੇ ਜੋਰਡੀ ਥਾਮਸ ਨੇ ਕਿਹਾ ਕਿ ਪਟਨਾਇਕ ਆਪਣਾ ਕੰਮ ਕਰ ਰਿਹਾ, ਮੀਨਸ ਹੀ ਇਜ਼ ਡੂਇੰਗ ਹਿਜ਼ ਡਿਊਟੀ, ਕਿ ਉਹ ਤਾਂ ਭਾਰਤ ਸਰਕਾਰ ਦਾ ਦੁਮਛੱਲਾ ਹੈ, ਜੋ ਉਹਨੂੰ ਲਿਖ ਕੇ ਦਿੱਤਾ ਉਹੀ ਬੋਲ ਰਿਹਾ, ਪਰ ਇਹ ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਬਟ ਇਟਸ ਨਾਟ ਟਰੂ, ਹੀ ਇਜ਼ ਡੂਇੰਗ ਹਿਜ਼ ਡਿਊਟੀ, ਕਿਉਂਕਿ ਹੀ ਇਜ਼ ਸਪੀਕਿੰਗ ਫॉर ਹਿਜ਼ ਮਾਸਟਰਸ, ਲੇਕਿਨ ਇਹ ਤੱਥਾਂ ਨਾਲ ਮੇਲ ਨਹੀਂ ਖਾਂਦਾ। ਔਰ ਇਹ ਬੀਬੀ ਥਾਮਸ ਜਿਹੜੀ ਹੈ, ਇਹ ਜਦੋਂ ਇਹ ਕਿਲਿੰਗ ਹੁੰਦੀ ਹੈ ਹਰਦੀਪ ਸਿੰਘ ਨਿੱਜਰ ਦੀ, ਔਰ ਉਸ ਤੋਂ ਬਾਅਦ ਮੀਡੀਆ ਨੂੰ ਵੀ ਜਿਹੜਾ ਫੇਸ ਕਰਦੀ ਰਹੀ ਇਹੀ BBC, 2022 ਤੋਂ 2024 ਤੱਕ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੀ। ਉਦੋਂ ਹੀ ਇਹਨੇ ਭਾਰਤ ਦਾ ਦੌਰਾ ਵੀ ਕੀਤਾ, ਅਜੀਤ ਡੋਵਲ ਨੂੰ ਵੀ ਮਿਲੀ, ਔਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਅਜੀਤ ਡੋਵਲ ਨੂੰ ਵੀ ਮਿਲੀ ਹਾਂ, ਉਹਨਾਂ ਦੀ ਜਿਹੜੀ ਉੱਥੋਂ ਵਾਲਿਆਂ ਦੀ ਸੋਚ ਹੈ, ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਔਰ ਸਾਡੇ ਜੋ ਇੱਥੋਂ ਦਾ ਵਰਤਾ, ਉਹਦੇ ਬਿਲਕੁਲ ਉਹ ਡਿਫਰੈਂਟ ਹੈ। ਉਹ ਕਹਿੰਦੇ ਵੀ ਮੈਨੂੰ ਆਪਣੀ ਜਿਹੜਾ ਮੇਰਾ ਕਾਊਂਟਰ ਪਾਰਟ ਸੀ ਜ਼ਾਹਰ ਅਜੀਤ ਡੋਵਲ ਹੀ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨੂੰ ਬਾਰ-ਬਾਰ ਸਮਝਾਉਣਾ ਪੈਂਦਾ ਸੀ ਕਿ ਤੁਸੀਂ ਇੱਥੇ ਬੈਠੇ ਕਈ ਜਾਣਦੇ ਹੋ ਜੀ ਉਹ ਵੱਖਵਾਦ ਦੀ ਗੱਲ ਕਰਦੇ ਨੇ, ਪਰ ਕੈਨੇਡਾ ਦੇ ਵਿੱਚ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਇੱਕ ਪਾਰਟੀ ਹੈ ਬਲੌਕ ਕਿਊਬਿਕੋਇਸ, ਜਿਹਦੇ MP 35-40 ਬਣਦੇ ਨੇ, ਜਿਹੜੇ ਅੱਡ ਹੋਣਾ ਚਾਹੁੰਦੇ ਨੇ ਵੀ ਅਸੀਂ ਹੁਣ ਸਾਡਾ ਸਿਸਟਮ ਤਾਂ ਇੱਕ ਅੱਡ ਮੁਲਕ ਬਣਾਉਣ ਦੀ ਐਡਵੋਕੇਸੀ ਕਰਨ ਵਾਲਿਆਂ ਨੂੰ ਪਾਰਲੀਮੈਂਟ ਮੈਂਬਰ ਚੁਣੇ ਜਾਣ ਦਾ ਹੱਕ ਵੀ ਦਿੰਦਾ ਹੈ ਤੇ ਆਪਣੀ ਗੱਲ ਕਹਿਣ ਦਾ ਹੱਕ ਵੀ ਦਿੰਦਾ ਹੈ। ਸਾਡੇ ਮੁਲਕ 'ਚ ਬੋਲਣ ਦੀ ਆਜ਼ਾਦੀ ਹੈ। ਸਿੱਖ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਭਾਰਤ ਨਾਲੋਂ, ਉਹਨਾਂ ਦੇ ਕੋਲ ਰੋਸ ਮੁਜ਼ਾਹਰਾ ਕਰਨ ਦਾ ਹੱਕ ਹੈ। ਇਸ ਦਾ ਜਿਹੜਾ ਭਾਰਤ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਪਰ ਉਹਨਾਂ ਨੇ ਕਿਹਾ ਕਿ ਵੀ ਮੈਂ ਵੀ ਜਦੋਂ ਉਹਨਾਂ ਤੋਂ ਸਬੂਤ ਮੰਗੇ ਕਿ ਬਈ ਤੁਸੀਂ ਦੱਸੋ ਕਿ ਵੀ ਕੀ ਸਿੱਖਾਂ ਦੀ ਕੈਨੇਡਾ 'ਚ ਐਕਟੀਵਿਟੀ ਹੈ ਜਿਹੜੀ ਤੁਹਾਡੇ ਖਿਲਾਫ ਹੈ, ਤੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਹੁੰਦੇ। ਔਰ ਇਹੀ ਗੱਲ ਉਹਨਾਂ ਦੇ ਜਿਹੜੇ ਸਾਬਕਾ ਜਿਹੜਾ ਨੈਸ਼ਨਲ ਸਿਕਿਉਰਿਟੀ ਸਲਾਹਕਾਰ ਵਿੰਸੈਂਟ ਰਿਗਬੀ, ਜਿਹੜੇ 2020 ਤੋਂ 2021 ਤੱਕ ਇਸ ਅਹੁਦੇ 'ਤੇ ਰਹੇ, ਉਹਨਾਂ ਨੇ ਕਿਹਾ ਵੀ ਮੇਰਾ ਵੀ ਤਜਰਬਾ ਜਿਹੜਾ ਹੈ ਇਹੀ ਰਿਹਾ। ਮੈਨੂੰ ਭਾਰਤੀ ਅੰਬੈਸੀ ਤੋਂ ਸ਼ਿਕਾਇਤਾਂ ਦੇ ਫੋਨ ਆਉਂਦੇ ਸੀ ਕਿ ਜੀ ਇਹ ਜਿਹੜੇ ਨੇ ਦੇਖੋ ਵੈਨਕੂਵਰ ਦੇ ਇੰਡੀਅਨ ਕੌਂਸੂਲੇਟ ਦੇ ਬਾਹਰ ਲੋਕ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ, ਸਿੱਖ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਕੀ ਕਰ ਰਹੇ ਹੋ? ਤੇ ਕਹਿੰਦੇ ਵੀ ਸਾਨੂੰ ਇਹ ਕਹਿਣਾ ਪੈਂਦਾ ਸੀ ਕਿ ਕੈਨੇਡਾ 'ਚ ਕਰਨ ਦਾ ਹੱਕ ਹੈ, ਅਸੀਂ ਕੀ ਕਰ ਸਕਦੇ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਔਰ ਇਹ ਤਿੰਨੋਂ ਹੀ ਜਿਹੜੇ ਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਬਕਾ PMs ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇਹਨਾਂ ਨੇ ਪੋਲੀਟੀਕਲ ਡਿਪਲੋਮੈਟਿਕ ਚੈਨਲ ਖੋਲ੍ਹ ਰਹੇ ਨੇ, ਪਰ ਇਹ ਬੜਾ ਡੈਲੀਕੇਟ ਬੈਲੈਂਸ ਹੈ ਕਿ ਭਾਈ ਕੈਨੇਡੀਅਨ ਲਾਅ ਦੀ ਐਨਫੋਰਸਮੈਂਟ, ਕੈਨੇਡੀਅਨ ਸਿਟੀਜ਼ਨਸ ਦੀ ਸਿਕਿਉਰਿਟੀ ਔਰ ਪੋਲੀਟੀਕਲੀ ਭਾਰਤ ਦੇ ਨਾਲ ਸੰਬੰਧ ਜਿਹੜਾ, ਕਿਉਂਕਿ ਮਾਰਕ ਕਾਰਨੀ ਔਰ ਉਹਦੀ ਜਿਹੜੀ ਅਨੀਤਾ ਆਨੰਦ ਹੈ ਉਹ ਤਾਂ ਬੜੇ ਇਸ ਵੇਲੇ ਪੁੱਠੀਆਂ ਛਾਲਾਂ ਮਾਰ ਰਹੇ ਨੇ ਵੀ ਅਸੀਂ ਭਾਰਤ ਦੇ ਨਾਲ ਜਲਦੀ ਤੋਂ ਜਲਦੀ ਵਪਾਰ ਖੋਲ੍ਹੀਏ। ਪਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ, ਉਹਨਾਂ ਦੇ ਜਿਹੜੇ ਅਧਿਕਾਰੀ ਰਹੇ ਨੇ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਦੇ ਲਈ ਕੈਨੇਡੀਅਨ ਵੈਲਿਊਜ਼, ਕੈਨੇਡੀਅਨ ਲਾਅ, ਚਾਰਟਰ ਆਫ ਰਾਈਟਸ ਇਹ ਅਹਿਮੀਅਤ ਰੱਖਦੇ ਨੇ, ਕਿਉਂਕਿ ਵਪਾਰ ਜਾਂ ਦੂਜੇ ਚੀਜ਼ਾਂ ਵਕਤੀ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਅਲਟੀਮੇਟਲੀ ਕੈਨੇਡਾ ਮੁਲਕ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਉਹ ਟਾਰਚ ਬੀਅਰਰ ਰਿਹਾ, ਕਈ ਮਾਮਲਿਆਂ 'ਚ ਅਮਰੀਕਾ 'ਚ ਕਮਜ਼ੋਰੀ ਰਹੀ, ਕੈਨੇਡਾ ਨੇ ਹਮੇਸ਼ਾ ਫਰੰਟ ਰੋਲ ਅਦਾ ਕੀਤਾ ਔਰ ਇਹੀ ਕੈਨੇਡਾ ਦੀ ਖੂਬਸੂਰਤੀ ਵੀ ਹੈ। ਔਰ ਸਾਨੂੰ ਲੱਗਦਾ ਹੈ ਕਿ ਇਵੈਂਚੁਅਲੀ ਇਹ ਮਾਰਕ ਕਾਰਨੀ ਦੌਰ ਖਤਮ ਹੋਏਗਾ ਔਰ ਕੈਨੇਡੀਅਨ ਹਕੂਮਤ, ਕੈਨੇਡੀਅਨ ਸਿਸਟਮ, ਕੈਨੇਡੀਅਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਦੇ ਲਈ ਹਰ ਲੋੜੀਂਦਾ ਉਪਾਅ ਵੀ ਕਰੇਗੀ। ਔਰ ਜਿਹੜਾ ਇੰਡੀਅਨ ਏਜੰਸੀਆਂ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਨਾ, ਇਸ ਨੂੰ ਨੱਥ ਪਾਈ ਜਾਏਗੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਰਮਨ ਪੰਨੂ ਜੀ ਸਾਡੇ ਪਹਿਲੇ ਵਿਊਅਰ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੋਨਮਾਲ ਜੀ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਧਰਮ ਸਿੰਘ ਜੀ, ਅਮਰਜੀਤ ਸਿੰਘ ਸੈਣੀ ਜੀ, ਪੰਜਾਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਟੀਚਰ, ਅਸੀਂ ਉਹਨਾਂ ਦੇ ਸਟੂਡੈਂਟ ਹਾਂ। ਤੇ ਬੀਬੀ ਨੀਲਮ ਕੌਰ ਜੀ ਜਿਹੜੇ ਸਾਡੇ ਮੋਨੀਟਰ ਨੇ, ਖਾਲਸਾ ਜ਼ਿੰਦਾਬਾਦ। ਬਹੁਤ ਧੰਨਵਾਦ। ਮੈਂ ਵੀ ਸਟੂਡੈਂਟ ਹੀ ਹਾਂ, ਮੇਰਾ ਵੀ ਜੀ ਕਰਦਾ ਤੁਹਾਡੇ ਬਰਾਬਰ ਬਹਿਣ ਦਾ। ਇਹ ਤੁਹਾਡੀ ਵਡਿੱਤਣ ਹੈ ਵੀ ਤੁਸੀਂ ਸਾਨੂੰ ਟੀਚਰ ਕਹਿੰਦੇ ਹੋ, ਅਸੀਂ ਤਾਲਿਬੇ ਇਲਮ ਹੀ ਹਾਂ ਵੈਸੇ ਜੀ। ਔਰ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਹਿੰਦੇ ਤੁਹਾਡਾ ਪ੍ਰੋਗਰਾਮ ਦਾ ਜਿਹੜਾ ਟਾਈਮ ਹੈ ਉਹ ਕੀ ਹੈਗਾ? ਟਾਈਮ ਜਦੋਂ ਸਾਡੀ ਮੌਜ ਹੈ। ਅੱਜ ਅਸੀਂ ਲੇਟ ਹੋ ਗਏ, ਕਈ ਵਾਰੀ ਕੁਝ ਟੈਕਨੀਕਲ ਪਾਰਟ ਹੁੰਦਾ ਹੈ, ਕਈ ਵਾਰ ਟ੍ਰੈਫਿਕ ਰੀਜ਼ਨ ਹੁੰਦਾ ਹੈ, ਮਲਟੀਪਲ ਰੀਜ਼ਨ। ਟਾਈਮ ਵੈਸੇ 7:30 ਤੋਂ 9 ਹੈ, ਪਰ ਅਸੀਂ 7:45 ਤਾਂ ਵਜਾ ਹੀ ਦਿੰਦੇ ਹਾਂ, ਸ਼ੁਰੂ ਕਰਦੇ ਹਾਂ। ਤੇ 9 ਦੀ ਬਜਾਏ ਹੁਣ 9:30 ਤੋਂ ਵੀ ਅਸੀਂ ਵਜਾ ਦਿੰਦੇ ਹਾਂ। ਹਾਂਜੀ। ਸੋ ਦੀਵਾਲੀ ਬਾਰੇ ਪੁੱਛ ਰਹੇ ਕਿ ਕਹਿੰਦੇ ਸਿੱਖ ਜਿਹੜੇ ਦੀਵਾਲੀ ਮਨਾਉਂਦੇ ਨੇ ਜਾਂ ਨਹੀਂ ਮਨਾਉਂਦੇ। ਨਹੀਂ, ਹੁਣ ਅਸੀਂ ਤਾਂ ਸਾਰੀ ਕਹਾਣੀ ਸੁਣਾਈ ਹੈ, ਤੁਸੀਂ ਪ੍ਰੋਗਰਾਮ ਨੂੰ ਸੁਣੋਗੇ। ਕਹਿੰਦੇ ਰੈਸਟੋਰੈਂਟ ਵਿੱਚ ਜਿਹੜੇ ਨਿਊਯਾਰਕ ਦੇ ਵਿੱਚ ਜਿਹੜੇ ਸਿੱਖ ਓਨਰ ਨੇ, ਉਹ ਵੀ ਗਰੋਸਰੀ ਸਟੋਰ ਜਿਹੜੇ ਸਾਰੇ ਰੈਸਟੋਰੈਂਟ ਜਿਹੜੇ ਦੀਵਾਲੀ ਜਿਹੜੇ ਮਨਾ ਰਹੇ ਨੇ। ਨਹੀਂ, ਇਹ ਬੰਦੀ ਛੋੜ ਦਿਵਸ ਦੇ ਨਾਲ ਤੁਸੀਂ ਸੁਣੋਗੇ ਪ੍ਰੋਗਰਾਮ, ਫਿਰ ਤੁਹਾਨੂੰ ਪਤਾ ਚੱਲ ਜਾਏਗਾ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਇਸੇ ਬਾਰੇ ਗੱਲਬਾਤ ਤੁਸੀਂ ਲੇਟ ਆਏ। ਹਾਂਜੀ, ਨਹੀਂ ਜੁੜਦੇ ਸਰ ਨਾਲ ਸ਼ੁਰੂ ਤੋਂ ਗਏ ਨੇ, ਪਤਾ ਨਹੀਂ। ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਕਹਿ ਰਹੇ ਨੇ ਕਿ ਅੱਛਾ ਉਹਨਾਂ ਦੇ ਮੈਸੇਜ ਨੇ ਜਾਕੂਬ ਜੀ ਹੋਰਾਂ ਦੇ। ਔਰ ਕਹਿੰਦੇ ਨੇ ਕਿ ਖਾਲਸਾ ਫੋਰ ਖਾਲਸਾਨ, ਰੀਅਲ ਸਿੱਖ ਫੋਰ ਖਾਲਸਾ, ਰਾਜ ਕਰੇਗਾ ਖਾਲਸਾ, ਲਵ ਦੋਜ਼ ਸਿੱਖ who are struggling for the Khalsa Republic of Khalistan। बहुत शुक्रिया। कहते खालसा है तो फिर खालिस्तान बनेगा। और मिश्रा सिंह जी भी और सतनाम सिंह जी भी, फिर इस तरह बलाल जी भी कहते वेलकम डॉक्टर साहब एंड सिस्टर नीलम कौर जी, वेरी गुड एंड शाइनिंग मॉर्निंग कहते लाहौर दे विच। वाह, मौजा मानो तो सिखो। और फिर इस तरह बसरा जी भी, फिर इस तरह जसवीर सिंह जी कहते जड़ा MP फरीदकोट तू चुनिया, उसने बंदी ਸਿੰਘਾਂ ਦਾ मामला पार्लीमेंट च कितनी बार उठाया है, दिओ जानकारी डॉक्टर साहब जी। ਦੇਖੋ, ਬੰਦੀ ਸਿੰਘਾਂ ਦਾ ਮਾਮਲਾ ਤਾਂ ਸਾਰੀ ਕੌਮ ਦਾ ਮਾਮਲਾ ਹੈ, ਉੱਥੇ ਉਠਾ ਵੀ ਰਹਿਣ। ਸਿਮਰਨਜੀਤ ਸਿੰਘ ਮਾਨ ਉਠਾਉਂਦੇ ਰਹੇ ਨੇ, ਉਹਨਾਂ ਨੂੰ ਉਹ ਕੀ ਕਹਿੰਦੇ ਨੇ ਵੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ। ਸੋ ਗੱਲ ਕੌਮ ਦੇ ਜਾਗਣ ਦੀ ਹੈ, ਉੱਥੇ ਕਿਸੇ ਨੂੰ ਕਹਿਣ ਜਾਂ ਨਾ ਕਹਿਣ। ਜਿਹੜੀ ਹਕੂਮਤ ਨੇ ਖੁਦ ਮੰਨਿਆ ਕਿ 550 ਸਾਲਾ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅਸੀਂ ਰਿਹਾਈ ਕਰ ਰਹੇ ਹਾਂ। ਰਾਜੋਆਣਿਆਂ ਦਾ ਵੀ ਕੁਇਟ ਕੀਤਾ ਹੈ, ਜਿਹੜਾ ਉਹਨੂੰ ਕੀ ਉਹਨੂੰ ਕਹਿੰਦੇ ਨੇ ਵੀ ਖਤਮ ਕੀਤੀ ਸਜ਼ਾ। ਦਵਿੰਦਰਪਾਲ ਸਿੰਘ ਭੁੱਲਰ ਦੀ ਵੀ ਉਹਨੂੰ ਇੰਪਲੀਮੈਂਟ ਹੀ ਨਹੀਂ ਕੀਤਾ। ਸੋ ਉੱਥੇ ਤੁਹਾਡੇ ਕਿਹਨੇ ਸੁਣਨਾ? ਇਹ ਤਾਂ ਕੌਮ ਖੜੀ ਹੋ ਕੇ ਕਿਹਾ ਵੀ ਅਸੀਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਨੇ। ਜਸਵੀਰ ਸਿੰਘ ਬਰਾਜ ਵੀ ਔਰ ਨਿਹੰਗ ਸਿੰਘ ਜੀ ਕਹਿੰਦੇ PS ਮਾਨ ਜਿਹੜੇ ਵੈਲ ਐਜੂਕੇਟਡ ਨੇ ਔਰ ਸੋ ਸਾਈਡ ਉਹਨਾਂ ਨੇ ਕਿਹਾ ਹਾਂਜੀ, ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਅਮੇਜ਼ਿੰਗ ਐਂਡ ਗ੍ਰੇਟ ਇਨਫੋਰਮੇਸ਼ਨ ਫॉर ਬੰਦੀ ਛੋੜ ਦਿਵਸ। ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ, ਸੁਖਵੀਰ ਜੀਵਨ ਬੱਚੂ ਜੀ ਵੀ ਔਰ ਪ੍ਰਗਟ ਸਿੰਘ ਖਾਲਿਸਤਾਨ ਗਰੁੱਪ ਜੀ ਵੀ ਔਰ ਇਸੇ ਤਰ੍ਹਾਂ ਮੰਗਤ ਸਿੰਘ ਜੀ ਵੀ ਔਰ ਮਿਸ਼ਰਾ ਸਿੰਘ ਜੀ ਅਗੈਨ ਔਰ ਫਿਰ ਇਸੇ ਤਰ੍ਹਾਂ ਹਾਂਜੀ ਸੰਦੀਪ ਸਿੰਘ ਜੀ ਜਿਹੜੇ ਯੂਕੇ ਤੋਂ ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਅੰਮ੍ਰਿਤ ਸਰੋਵਰ ਜਿਹੜੇ ਨੇ ਉਹ ਕਹਿੰਦੇ ਕਿ ਡਾਕਟਰ ਸਾਹਿਬ ਗੁਰਬਾਣੀ ਵਿੱਚ ਲਿਖਿਆ ਹੈ ਬਾਈ ਕਬੀਰ ਜੀ, लंका घर सोने का भया मूर्ख रावण क्या ले गया। दैट मीन्स लंका वाज मेड ऑफ गॉड। देखो गुरबाणी ਨੂੰ ਤੁਸੀਂ ਇੰਟਰਪ੍ਰੀਟ ਕਰਨ ਜਾਂ ਸਮਝਣ ਦੇ ਲਈ ਜੇ ਤਾਂ ਲਫ਼ਜ਼ੀ ਅਰਥਾਂ ਦੇ ਨਾਲ ਹੀ ਜਾਣਾ ਫਿਰ ਤਾਂ ਉਸ ਨੂੰ ਜੋ ਤੁਸੀਂ ਕਹਿ ਰਹੇ ਹੋ ਉਹ ਗੱਲ ਠੀਕ ਹੈ, ਕਿਉਂਕਿ ਗੁਰਬਾਣੀ ਨੇ ਹਰ ਉਸ ਚੀਜ਼ ਨੂੰ ਰੈਫਰ ਕੀਤਾ ਹੈ ਜਿਹੜਾ ਲੋਕਾਂ ਦੀ ਯਾਦ ਦੇ ਵਿੱਚ ਪਿਆ ਹੋਇਆ ਸੀ। ਇਹ ਜਿਹੜੀ ਕਹਾਣੀ ਹੈ ਰਾਮ ਰਾਵਣ ਦੀ, ਜਾਂ ਰਾਮ ਇੱਕ ਭਲਾਈ ਦਾ ਚਿੰਨ੍ਹ ਨੇ, ਰਾਵਣ ਇੱਕ ਈਵਲ ਹੈ, ਇਹ ਲੋਕ ਫੋਕ ਮੈਮਰੀ ਦੇ ਵਿੱਚ ਚੱਲ ਰਿਹਾ ਸੀ। ਗੁਰੂ ਸਾਹਿਬਾਨ ਨੇ, ਭਗਤ ਜਨਾਂ ਨੇ ਉਸ ਰੈਫਰੈਂਸ ਨੂੰ ਇਸਤੇਮਾਲ ਕੀਤਾ ਆਪਣੀ ਗੱਲ ਕਹਿਣ ਦੇ ਲਈ। ਜਿਵੇਂ ਜੇ ਇਹ ਇਕੱਲਾ ਨਹੀਂ ਹੈ ਵੀ ਕਬੀਰ ਸਾਹਿਬ ਨੇ ਕਿਹਾ ਜਾਂ ਕੋਈ ਹੋਰ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਹੁਣ ਆਮ ਲੋਕਾਂ ਦੇ ਵਿੱਚ ਵੀ ਜਦੋਂ ਕੋਈ ਭਲਾ ਬੰਦਾ ਦੀ ਮੌਤ ਹੁੰਦੀ ਹੈ ਤੇ ਅਫਸੋਸ ਕਰਨ ਆਏ ਕਹਿਣਗੇ ਜੀ ਇਹ ਤਾਂ ਬਹੁਤ ਚੰਗਾ ਸੀ, ਇਹਨੂੰ ਨਹੀਂ ਸੀ ਜਾਣਾ ਚਾਹੀਦਾ, ਬੁਰਾ ਇਹਨੂੰ ਜਾਏ। ਤੇ ਗੁਰੂ ਸਾਹਿਬ ਨੇ ਹੁਣ ਲੋਕ ਯਾਦਾਂ ਦੇ ਵਿੱਚ ਰਾਵਣ ਈਵਲ ਹੈ, ਰਾਮ ਨੋਬਲ ਹੈ, ਤੇ ਗੁਰੂ ਸਾਹਿਬ ਨੇ ਕਹ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ, ਕਿ ਜਿਵੇਂ ਸੁਪਨਾ ਜਦੋਂ ਚੱਲ ਰਿਹਾ ਹੁੰਦਾ ਹੈ ਤੇ ਸਾਨੂੰ ਲੱਗ ਰਿਹਾ ਹੁੰਦਾ ਵੀ ਹਕੀਕਤ ਹੈ, ਅੱਖਾਂ ਖੁੱਲਦੀਆਂ ਨੇ ਤੇ ਸਾਨੂੰ ਲੱਗਦਾ ਉਹ ਇਹ ਤਾਂ ਸੁਪਨਾ ਸੀ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਜਿਸ ਸੰਸਾਰ ਨੂੰ ਅਸੀਂ ਸੱਚ ਕਰਕੇ ਦੇਖਦੇ ਹਾਂ ਜਾਂ ਉਹਦੇ 'ਚ ਗਲਤਾਨ ਹੈ, ਉਹ ਅਲਟੀਮੇਟਲੀ ਜਦੋਂ ਅੱਖਾਂ ਬੰਦ ਹੋਈਆਂ ਤੇ ਸੁਪਨੇ ਵਾਂਗ ਕਹ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ, ਕਿ ਭਲਾ। ਔਰ ਰਾਵਣ ਤੋਂ ਪਹਿਲਾਂ ਰਾਮ ਦਾ ਜ਼ਿਕਰ ਕੀਤਾ, ਉਹਨਾਂ ਦੇ ਟੱਬਰਾਂ ਦਾ ਜ਼ਿਕਰ ਕੀਤਾ। ਸੋ ਇਹ ਇਕੱਲਾ ਇਹੀ ਨਹੀਂ, ਕਿੰਨੇ ਸ਼ਬਦ ਹੋਰ ਜਿਹੜੀ ਹੈ ਉਹ ਸੋਨੇ ਦਾ। ਔਰ ਦੂਸਰਾ ਮਤਲਬ ਸੀ ਕਿ ਪ੍ਰੋਸਪੈਰਿਟੀ, ਇੱਕ ਏਬਲ ਰੂਲਰ ਹੋਏਗਾ। ਜਦੋਂ ਅਸੀਂ ਕਹਿੰਦੇ ਹਾਂ ਜੀ ਫਲਾਣੇ ਦੇ ਰਾਜ 'ਚ ਦੁੱਧ ਦਹੀਂ ਦੀਆਂ ਨਹਿਰਾਂ ਵਹਿੰਦੀਆਂ ਸੀ, ਜਾਂ ਸਿੱਖ ਰਾਜ ਵੇਲੇ ਜਿਹੜੀ ਇਕੋਨਮੀ ਜਾਂ ਦੂਜੀ ਉਹ ਹੁਣ ਉਹ ਨਹਿਰ ਤਾਂ ਨਹੀਂ ਹੁੰਦੀ। ਕਈ ਵਾਰ ਕੁਝ ਚੀਜ਼ਾਂ ਤੁਸੀਂ ਐਜ਼ ਏ ਮੈਟਾਫਰ ਅਲੰਕਾਰ ਇਸਤੇਮਾਲ ਕਰਦੇ ਆ ਇਹ ਕਹਿਣ ਦੇ ਲਈ ਕਿ ਜੀ ਉੱਥੇ ਬਹੁਤ ਖੁਸ਼ਹਾਲੀ ਹੈ, ਉੱਥੇ ਦੁੱਧ ਦਹੀਂ ਦੀਆਂ ਨਹਿਰਾਂ ਵਗਦੀਆਂ ਨੇ। ਸੋ ਇਹ ਇਸ ਭਾਵਨਾ 'ਚ ਹੈ। ਹਾਂ, ਜੇ ਲਿਟਰਲ ਹਰ ਗੱਲ ਨੂੰ ਲਿਟਰਲ ਲੈਣਾ ਫਿਰ ਤੁਹਾਡੀ ਐਕਸਪਲੇਨੇਸ਼ਨ ਠੀਕ ਹੈ, ਫਿਰ ਤਾਂ ਹਿੰਦੂ ਮਿਥਿਹਾਸ ਦੇ ਦੁਆਲੇ ਘੁੰਮੀ ਜਾਓ ਸਾਰਾ ਦਿਨ, ਉਹ ਭਰਿਆ ਹੋਇਆ ਹਰ ਪਾਸੇ ਹੀ ਜਦੋਂ ਗੱਲ ਕਹਿਣੀ, ਕਿਉਂਕਿ ਕਹਾਣੀਆਂ ਇਹਨਾਂ ਦੀਆਂ ਸੀ, ਇੱਕ ਥੋੜ੍ਹੀ ਹੈ। ਗੁਰਬਾਣੀ 'ਚ ਜਾਂ ਦੂਸਰੇ 'ਚ ਰੈਫਰੈਂਸ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਬਹੁਤ ਸਾਰੀਆਂ ਚੀਜ਼ਾਂ ਦੀ ਹੈ, ਪਰ ਉਹਦੇ ਜਿਹੜਾ ਪ੍ਰਿੰਸੀਪਲ ਕਲੌਜ਼ ਹੈ ਉਹ ਗੁਰੂ ਸਾਹਿਬਾਨ ਦਾ ਸਿਧਾਂਤ ਹੈ, ਜਿਹਦੇ 'ਚ ਗੁਰੂ ਸਾਹਿਬ ਨੇ ਜਦੋਂ ਰਾਮ ਜੀ ਦਾ ਜ਼ਿਕਰ ਕੀਤਾ, ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ। ਹੁਣ ਰੱਬ ਜਿਹੜਾ ਹੈ ਜਿਹਨੂੰ ਭਗਵਾਨ ਰਾਮ ਕਹਿੰਦੇ ਨੇ, ਉਹ ਰੋਂਦਾ ਥੋੜ੍ਹੀ ਫਿਰਦਾ ਵੀ ਦਰਖਤਾਂ ਨੂੰ ਪੁੱਛੇ ਵੀ ਮੇਰੀ ਸੀਤੇ ਕਹਾਂ ਹੈ, ਔਰ ਬਾਂਦਰਾਂ ਨੂੰ ਪੁੱਛੇ ਵੀ ਬਾਂਦਰੋ ਤੁਸੀਂ ਦੱਸੋ ਮੇਰੀ ਸੀਤਾ ਕਿੱਥੇ ਗਈ। ਉਹ ਗੁਰੂ ਸਾਹਿਬ ਨੇ ਕਿਹਾ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ, ਵੀ ਉਹ ਰੋ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਬਈ ਰਾਵਣ ਦਾ ਕੀਤਾ ਕਿ ਜਿਨ ਸੀਤਾ ਆਂਦੀ ਡੋਰੂ ਬਾਏ, ਕੋਈ ਇਸ ਕਿਸਮ ਦੀ ਤੁਕ ਹੈ ਕਿ ਭਾਈ ਉਹ ਸੀਤਾ ਨੂੰ ਕੱਢ ਕੇ ਲਿਆ, ਉਹ ਵੀ ਰੋ ਰਿਹਾ ਹੈ, ਫਲਾਂ ਵੀ ਰੋ ਰਿਹਾ। ਹਰ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਔਰ ਅਲਟੀਮੇਟਲੀ ਇਹੀ ਯਾਦ ਦਹਾਨੀ ਕਰਵਾਈ ਕਿ ਭਾਈ ਸੁਖ ਨਾ ਹੀ ਰਹੇ ਹਰ ਭਗਤ ਬਿਨਾ। ਹੁਣ ਉੱਤੇ ਤੁਸੀਂ ਦੱਸੋ, ਭਗਵਾਨ ਥੋੜੀ ਰੋਂਦਾ ਚੀਕਾਂ ਮਾਰ ਕੇ ਵੀ ਮੇਰੀ ਘਰ ਵਾਲੀ ਕੋ ਲੈ ਗਿਆ। ਸੋ और मोहम्मद याकूब जी कहते हैं कि क्या शिमला भी पंजाब में है या हिमाचल में? हिमाचल दी कैपिटल है। हाँ जी, ठीक है जी। और कुलदीप कौर जी भी फिर इस तरह सतविंदर सिंह जी के डॉक्टर साहब गिव्स नाइस वैल्यूएबल एंड फनी एग्जांपल्स। और साडी जुबान बड़ी अमीर है।
और फिर इसी तरह मोहम्मद याकूब जी कहते हैं कि जितना मर्जी टैरिफ कहते लगा ले, इंडिया बाज नहीं आएगा। और रूस नहीं से कहते इन्ने जो इन्ने जोगे नहीं है, बहुती देर नहीं खलोना इन्होंने अजे, देखो आगे आगे होता है क्या। बिक्रमजीत सिंह जी भी, और इसी तरह मनजीत सिंह मठारू जी भी, और फिर इसी तरह गुरप्रकाश सिंह जी, सिंह गर्चा जी भी, और मदीना सुल्तान व्लॉग ਜਿਹੜੇ ਡਾਕਟਰ ਸਾਹਿਬ ਗੁੱਡ ਮਾਰਨਿੰਗ, ਬਹੁਤ ਵਧੀਆ ਤੁਹਾਡਾ ਕਹਿੰਦੇ ਪ੍ਰੋਗਰਾਮ ਹੁੰਦਾ ਤੇ ਤੁਹਾਡੇ ਸਿਹਤ ਚੜ੍ਹਦੀ ਕਲਾ ਚ ਰਵੇ। ਬੀਬੀ ਜੀ ਨੂੰ ਵੀ ਸਲਾਮ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਹਾਂਜੀ, ਸ਼ੈਬਲੇ ਜੀ ਵੀ, ਔਰ ਇਸੇ ਤਰ੍ਹਾਂ ਪ੍ਰਭਜੋਤ ਗੇਮਿੰਗ ਜੀ ਵੀ, ਔਰ ਗੁਰਜੀਤ ਸਿੰਘ ਜੀ ਵੀ, ਇਹ ਕਹਿੰਦੇ ਹਾਂਜੀ ਇਹ ਵੀ ਸਾਨੂੰ ਫਤਿਹਬਾਦ ਕਹਿੰਦੇ ਪ੍ਰੋਗਰਾਮ ਸੁਣਿਆ ਦੇਖਿਆ ਬਹੁਤ ਵਧੀਆ ਲੱਗਿਆ, ਦਿਲੋਂ ਧੰਨਵਾਦ ਕਰਦੇ ਹਾਂ ਖਾਲਿਸਤਾਨ ਤੋਂ। बहुत मेहरबान। और जगदीप सिंह जी भी, और बुद्धि HS सिंह जी कैनेडा कहते हैव नीड टू ओपन अफगानिस्तान एम्बेसी फॉर इंडिया एंड कैनेडा ड्यू टू फ्रेंडशिप। और इस हाँ जी, फिर बलिहार सिंह कंग जी भी, सब का बहुत बहुत शुक्रिया इस तरह अपने व्यूज़ को लेने। इजाजत व्यूअर्स, साढ़े प्रोग्राम का समा इत्थे मुकदा है। तुसीं अपनी राय ते सुझाव सानूं भेजना ना भुल्लना साडे इस पते ते SOS@tverifor.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਕਾਂ ਆ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।